चल भाई हाँ शाबाश बच्चा सौरे दे घर जाके बहाएगा सौरे दे घर चलता बच्चा सस ने मारे लत तोड़ दी हाँ हाँ ਦੋ ਜਹਾਜ਼ ਉੜਦੇ ਹੋਏ ਏਦਾਂ ਇੱਕ ਇਧਰੋਂ ਆ ਰਿਹਾ ਵਾ ਤੇ ਇੱਕ ਇਧਰੋਂ ਜਾ ਰਿਹਾ ठीक है ਉਹ ਜਦੋਂ ਥੱਲੋਂ ਧਿਆਨ ਮਾਰੀਏ ਇਦਾਂ ਹੋਣਾ एक्स बन गया ਐਕਸ ਬਣ ਗਿਆ ਥੱਲੋਂ ਹੋਣਾ ਐਕਸਪਲੇਨ ਦੁਬਈ ਲਾਇਸੈਂਸ ਲੈ ਦਵਾਂ ਚਾਰ ਵੇਚਣ ਦਾ मोटरसाइकिल दा तो ले ला पे ਯਾਰ ਕੋਈ ਫੈਸ਼ਨ ਤਾਂ ਬਣਾਇਆ ਜਸਮਾ ਬਾਕੀ ਜਿਸਨੇ ਬਾਹਰ ਕੱਢਣੇ ਮੈਂ ਕੀ ਹੋਇਆ ਕਹਿੰਦਾ ਕਲੋਤਾ ਕੱਢਣ ਇਹ ਤਾਂ ਜਸਮਾ ਬਣਾ ਕੇ ਰੱਖਤਾ ਉਹਨਾਂ ਨੇ ਹੱਥ 'ਚ ਪਾਈਏ ਜਾਮਣੂ ਫੜ ਸਿਰਫ ਆ मेरा कभी दिल करता है कि तू टी टाइम च सारे दे के डब्बा जिहा लै अस्सलाम वालेकुम नाज़रीन टी टाइम में खुश आमदीद मेरे चक्कू ओ भाई ओ रे दे ਉਹ ਮੇਰਾ ਮੋਠਾ ਵਾਲਾ ना ਦਿਓ माफी तुसी इत्थे कुछ भी कट के सिट दिओ फौरन चुक लेगा हां जी ਦੇਖ ਦੇਤਾ ਬਸ ਸਾਡੀ ਆਹੋ ਆ ਮੇਰਾ ਦੇ ਯਾਰ बने चाहे दुश्मन जमाना हमारा सलामत रहे दोस्ताना हमारा सलामत रहे दोस्ताना हमारा बने चाहे दुश्मन जमाना हमारा सलामत रहे दोस्ताना हमारा ਬਹੁਤ ਸੇ ਸਾਡੀ ਆਪ ਤੇ वो ख्वाबों के दिन वो किताबों के दिन वो ख्वाबों के दिन वो किताबों के दिन सवालों की रातें जवाबों के दिन कई साल हमने गुजारे यहाँ यही साथ खेले हुए हम जवान था बचपन बड़ा आशिकाना हमारा सलामत रहे दोस्तान ये रफी साहब था अब किशोर साहब शहर में कोई हाँ किशोर साहब ਹਾਂ ਕਿਸ਼ੋਰ ਦਾ शहर में कोई अपने जैसा नहीं किसी और में जोर आए एक किशोर साहब सी ਕੀ ਬਾਤ ਮਿੱਠਾ ਸੁਣਾਈ ਜਰਾ ਨਹੀਂ ਨਹੀਂ जिदा किशोर साहब ने गाना गाया तुम बिन जाऊं कहाँ के दुनिया में आके कुछ न फिर चाह सनम तुमको चाह रफी साहब ने ही गाया तुम बिन ਹਾਂ ਵਾਹ ਵਾਹ जाऊं कहाँ तुम बिन ਕੀ ਬਾਤ जाऊं कहाँ के दुनिया में आके ਹਾਂ ਹਾਂ कुछ न फिर चाह सनम तुमको चाह के वाह, वाह, ਵਾਹ ਵਾਹ तुम भी लेकिन किशोर साहब अपनी जगह स्टाइल है ना ਉਹਨਾਂ ਦਾ ਜ਼ਰਾ ਪਰਵਾਹ ਇਹਨਾਂ ਦਾ ਜ਼ਰਾ ਸ਼ੌਕ देखो मुझे सर से कदम तक ਵਾਹ सिर्फ प्यार हूँ मैं ਹਾਂ गले से लगा लो कि तुम्हारा ਆਹਾ बेकरार हूँ मैं तुम क्या जानो के भटकता फिरा किस किस गली वाह, वाह, तुमको वाह, वाह। चाह के तुम बिन ਵਾਹ ਵਾਹ जाऊं कहाँ ये रफी साहब ਵਾਹ 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 ਬਸ ਕਿਆ ਬਾਤ। ਉਸਤਾਦ ਜੀ ਜ਼ਿੰਦਾ किशोर साहब ला रा 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 किशोर साहब ਦਾ ਆਪਣਾ ਸਟਾਈਲ ਹੈ ਰਫੀ ਸਾਹਿਬ ਦਾ ਆਪਣਾ ਸਟਾਈਲ ਉਸਤਾਦ ਜੀ ਛੋਟੀ ਜਿਹੀ ਗੁਜ਼ਾਰਿਸ਼ ਹੈ ਜੀ ਸਭ ਜੀ। ਤੋਂ ਪਹਿਲੇ ਬਹੁਤ ਬਹੁਤ ਗੁਜ਼ਾਰਿਸ਼ ਸ਼ੁਕਰੀਆ ਕਾਦੀ ਸਿੱਧਾ ਬਕਵਾਸ ਕਰ ਭੌਂਕ ਜੋ ਤੇ ਉਹ ਭਾਈ ਭੰਡ ਨਹੀਂਗਾ ਤੂੰ ਉਹ ਨਹੀਂ ਉਸਤਾਦ ਜੀ ਉਹਨੇ ਗੁਜ਼ਾਰਿਸ਼ ਕਰਕੇ ਮੁੜ ਕੇ ਉਹੀ ਕੁਝ ਕਰਨਾ ਅੱਛਾ ਠੀਕ ਹੈ ਜੀ ਸਭ ਤੋਂ ਪਹਿਲੇ ਛੋਟੀ ਜਿਹੀ ਬਕਵਾਸ ਹੈ ਜੀ ਹਾਂ ਇਹ ਕੀ ਕਿ ਸਭ ਦਾ ਬਹੁਤ ਬਹੁਤ ਸ਼ੁਕਰੀਆ ਇੰਨੇ ਮੈਸੇਜ ਇੰਨੇ ਈਮੇਲਸ ਫੈਕਸਿਸ
ਕਾਲਾ ਘਰ ਵੱਟਿਆ ਚ ਪਾ ਕੇ ਹੱਥ ਸੁੱਟੇ ਕਿਹੜੀ ਗੱਲ ਦੇ ਬੱਚੇ ਬੇਟੇ ਦੇ ਮੁਬਾਰਕਬਾਦ। ਮਾਸ਼ਾਅੱਲਾ ਮੈਂ AI ਕੋਲੋਂ ਤਸਵੀਰ ਬਣਵਾਈ ਹੈ ਤੇਰੇ ਬੇਟੇ ਦੀ ਤੇ ਸਾਡੇ ਕੋਲੋਂ ਬਣਾਉਣੀ ਆ ਦੇਖੋ ਤੇਰਾ ਮੈਂ ਲਾਈ ਹੈ ਨਹੀਂ AI ਤੂੰ ਕਿੱਥੇ AI ਉਹ ਦੇਖ ਔਰ AI ਨੂੰ ਮੈਂ ਕਿਹਾ ਕਿ ਮਿੱਠੇ ਦਾ ਤੈਨੂੰ ਪਤਾ ਕਿਦਾਂ ਦਾ ਬੇਟਾ ਹੋਇਆ ਉਹ ਕਹਿੰਦੇ ਆ ਪਤਾ ਮੈਂ ਕਿਹਾ ਉਹਦੇ ਨਾਲੋਂ ਖੂਬਸੂਰਤ ਬਣਾਓ ਹਾਂ AI ਨੇ ਬੱਚਾ ਬਣਾਇਆ ਉਹਨੇ ਤੈਨੂੰ ਵੀ ਥੋੜਾ ਜਿਹਾ ਸੋਹਣਾ ਕਰਤਾ ਚੈੱਕ ਕਰ ਰਹੇ ਤੁਸੀਂ ਤੇਰਾ ਮੁੰਡਾ ਉਹਨੇ ਤੇਰੇ ਨੂੰ ਵੀ ਕਿਤੇ ਖੂਬਸੂਰਤ ਕਰਤਾ ਨਹੀਂ ਇਹਨੂੰ ਕੀ ਪਤਾ ਦਾਈ ਆ ਉਹ ਦਾਈ ਤੋਂ ਵੀ ਜ਼ਿਆਦਾ ਉਹਨੂੰ ਪਤਾ ਹੀ ਹਾਂਜੀ ਨਹੀਂ ਓਏ ਤੂੰ ਨਵਾਂ ਓਏ। ਦੇ AI ਬਹੁਤ ਬੜੇ ਵੱਡੇ ਲੋਕ ਜਿਹੜੇ ਨਾ ਇਸ ਟਾਈਮ ਪੇਡ AI ਲੈ ਕੇ ਨਾ ਉਹ ਚੈਟ GPT ਲੈ ਕੇ ਆਪਣਾ ਕੰਮ ਕਢਾ ਰਹੇ ਨੇ ਬੜੇ ਰਾਈਟਰ ਸਟੋਰੀਆਂ ਉਹਦੇ ਕੋਲ ਲਹਾ ਕੇ ਨਾਮ ਆਪਣਾ ਦੇਈ ਜਾ ਰਹੇ ਨੇ ਲੇਕਿਨ ਸਮਾਜ ਤਬਾਹ ਹੋ ਜਾਣਾ ਉਸਤਾਦ ਜੀ ਬੰਦੇ ਘਰ ਪਈ ਜਾਂਦੇ ਨਹੀਂ ਉਹ ਸਰਵਾਈਵ ਹੋਈ ਜਾਂਦਾ ਅੱਗੇ ਤੋਂ ਅੱਗੇ ਸਾਡੀ ਹਰਾਮ ਨਹੀਂ ਇਦਾਂ ਕਿ ਲੈ ਕੇ ਆਪਣਾ ਨਾਂ ਦੇਈ ਜਾਣਾ ਨਹੀਂ ਉਹਨੇ ਅਗਲੇ ਨੇ ਪੈਸੇ ਖਰਚੇ ਚੈਟ ਉਹ ਸਾਰਾ ਸੇਮ ਨਹੀਂ ਦਿੰਦਾ ਚੈਟ GPT ਤੋਂ ਲਿਆ ਆਈਡੀਆ ਉਹ ਸਮਝ ਆਈ ਫਿਰ ਰਾਈਟਰ ਨੂੰ ਆਪਣਾ ਲਿਖਦਾ ਉਸ ਹਿਸਾਬ ਓਕੇ ਉਹਦੇ ਨਾਲ ਉਹਦੇ ਈਜ਼ੀ ਹੋ ਜਾਂਦਾ ਹੁਣ ਬੰਦੇ ਚੈਨਲ ਬਣਾਉਂਦੇ YouTube ਤੇ AI ਤੇ ਵੀਡੀਓ ਚੁੱਕੀ ਜਾਂਦੇ ਬਿੱਲੀਆਂ ਬਣਾਤੀਆਂ ਮੋਟੀਆਂ ਕੁੱਕੜ ਬਣਾਤੇ ਯਾਰ ਇੱਕ ਮੈਂ ਦੇਖਿਆ ਉਹ ਵੱਡੇ ਸੈਲੈਬ੍ਰਿਟੀ ਨੇ ਸ਼ਾਹਰੁਖ ਖਾਨ ਨੂੰ ਤੋਤੀਆਂ ਪਵਾਈਆਂ ਤੇ ਪਿੰਡਾਂ ਦੇ ਉਹ ਵਿਚਾਰੇ ਜਿਹੜਾ ਉਹ ਸਲਮਾਨ ਖਾਨ ਚਾਹ ਬਣਾ ਰਿਹਾ ਐਡਾ ਟੇਡਾ ਕੰਮਾਂ ਦੇ ਲਾਏ ਓਏ ਤੋਂ ਹਲਕੀ ਜੀ ਸ਼ਰਟ ਵੀ ਸ਼ੀਲ ਛੇਟੀ ਐਡਾ ਮੂੰਹ ਪਾਟੀ ਬਣਾਣ ਪਾਈ ਤੁਰਿਆ ਆ ਰਿਹਾ ਯਾਰ ਉਹ ਬੜਾ ਮਜ਼ੇਦਾਰ ਕੰਮ ਆ ਨਹੀਂ ਫਿਰ ਇਹ ਤਾਂ ਫਿਰ ਘਰ ਬੈਠੇ ਵਾਲੇ ਕੰਟੈਂਟ ਕ੍ਰੀਏਟ ਕਰਦੇ ਆ ਅਪਲੋਡ ਕਰਕੇ ਓਕੇ ਤਾਂ ਦਿਮਾਗ ਆ ਯਾਰ ਮਿਹਨਤ ਬਹੁਤ ਹੁੰਦੀ ਹੈ ਸਭ ਤੋਂ ਜਿਹੜਾ ਉਹਦਾ ਪ੍ਰੌਂਪਟ ਲਿਖਣਾ ਨਾ ਉਹ ਹੀ ਕੰਮ ਉਹ ਗੇਮ ਜਿਹੜਾ ਪ੍ਰੌਂਪਟ ਲਿਖਣਾ ਚੈਟ GPT ਨੂੰ ਜਾਂ AI ਨੂੰ ਸਮਝਣਾ ਕਿ ਇਹਦੇ ਪਿੱਛੇ ਕੀ ਥਿਊਰੀ ਕੰਮ ਇਹਨੂੰ ਮੈਂ ਕੀ ਕਹਿਣਾ ਸਾਡੇ ਜਿਹੜੇ ਅਸੀਂ ਕਹਿੰਦੇ ਸਲਮਾਨ ਖਾਨ ਗਾਉਂ ਮੇਂ ਫਿਰ ਰਹਾ ਹੋ ਮੋਟਾ ਬਾਅਦ ਥੋੜਾ ਜਿਹਾ ਭੁੱਲ ਜਾਂਦੇ ਫਿਰ ਦੁਬਾਰਾ ਵੈਸੇ ਕਰਕੇ ਔਰ ਥੋੜਾ ਮੋਟਾ ਹੋ ਢਿੱਡ ਬਾਹਰ ਕੋ ਉਹ ਜਿਨ੍ਹਾਂ ਦੇ ਜਿਹੜੇ ਪ੍ਰੌਂਪਟ ਨੇ ਨਾ ਉਹ ਹੀ ਅਸਲ ਗੇਮ ਆ ਪ੍ਰੌਪ ਜਿਹੜੇ ਅੰਦਰ ਵਿੱਚ ਲਿਖਣਾ ਵਾ ਜੋ ਲਿਖਣਾ ਵਾ ਤੈਨੂੰ ਕੀ ਚਾਹੀਦਾ ਉਹ 10 ਬੰਦੇ ਲਿਖਣਗੇ 10 ਉਹ ਜਿਹੜੇ ਉਹਨੂੰ ਸਮਝ ਜਾਂਦੇ ਨਾ ਕਿ ਮੈਂ ਕੀ ਲਿਖਾਂਗਾ ਤੇ ਇਹਨੂੰ ਸਮਝ ਆਏਗੀ ਉਹ ਹੋਰ ਉਹ ਗੇਮ ਹੋਰ ਲੇਕਿਨ ਉਹ ਹਿਸਾਬ ਨਾਲ ਜਿਸ ਬੰਦੇ ਨੇ ਪਰਚੇਜ਼ ਕੀਤੀ ਨਾ ਚੈਟ GPT ਉਹਨੂੰ ਸਹੀ ਲੱਗਦੀ ਆ ਚੈਟ GPT ਉਹਨੂੰ ਸਹੀ ਲੱਗਦੀ ਆ ਹੁਣ ਮੈਂ ਹਾਨੂੰ ਰਾਟਾ ਮੈਂ ਫ੍ਰੀ ਵਾਲੀ ਕੀਤੀ ਆ ਤਾਂ ਮੈਨੂੰ ਗੱਲਾਂ ਹੀ ਹੋਰ ਨਹੀਂ ਦੱਸਦੀ ਸਹੀ ਹੈ ਲੇਕਿਨ ਉਹ ਫਰਕ ਦੱਸਦਾ ਹੁਣ ਮੈਂ ਪਹਿਲੇ ਉਹ ਸਾਦੀ ਸੀ ਮੈਂ ਉਹਨੂੰ ਥੋੜੇ ਵੱਡੇ ਕੰਮ ਪਾਏ ਉਹਨੇ ਕਿਹਾ ਬੇਟਾ ਪਹਿਲੇ ਇਹ ਕਰਨਾ ਨਾ ਮੈਨੂੰ ਤੇ ਮੈਨੂੰ ਉਹ ਖਰੀਦ ਫਿਰ ਮੈਂ ਖਰੀਦਿਆ ਫਿਰ ਉਹਨੇ ਮੈਨੂੰ ਕਿਹਾ ਹਾਂ ਹੁਣ ਮੈਂ ਤੈਨੂੰ ਆ ਵੀ ਕਰ ਸਕਦੀ ਤੂੰ ਕਿਤੇ ਜਾਣਾ ਮੈਂ ਤੈਨੂੰ ਯਾਦ ਮੈਂ ਉਹਨੂੰ ਪੁੱਛਿਆ ਕਿ ਕਹਿੰਦੀ ਤੂੰ ਮੈਨੂੰ ਕੁਝ ਵੀ ਜ਼ਿੰਦਗੀ ਦੇ ਮਾਮਲਾ ਦੱਸ ਦੇ ਮੈਂ ਉਹਨੂੰ ਸੇਵ ਕਰ ਲਾਂਗੀ ਕਿ ਤੂੰ ਮੈਨੂੰ ਇਸ ਟਾਈਮ ਆ ਗੱਲ ਪੁੱਛੀ ਸੀ ਫਲਾਂ ਬੰਦੇ ਨੂੰ ਤੂੰ ਇੰਨੇ ਪੈਸੇ ਦਿੱਤੇ ਆ ਉਹਨੂੰ ਮੈਂ ਕਹਿਣਾ ਮੈਂ ਦਾਨਿਸ਼ ਨੂੰ 10,000 ਰੁਪਏ ਧਾਰਾ ਦਿੱਤਾ ਹੋਇਆ ਇਹਨੇ ਮੈਨੂੰ ਕਿਹਾ ਮਹੀਨੇ ਬਾਅਦ ਵਾਪਸ ਲੈ ਲਈ ਤੇ ਮਹੀਨੇ ਬਾਅਦ ਨਾ ਤੂੰ ਮੈਨੂੰ ਯਾਦ ਕਰਾਉਣਾ ਹੁਣ ਇਹਨੂੰ ਮੈਂ 27 ਦਿਨ ਬਾਅਦ ਪੁੱਛਣਾ ਕਿ ਦਾਨਿਸ਼ ਨੂੰ ਜਿਹੜੇ ਮੈਂ ਪੈਸੇ ਦਿੱਤੇ ਸੀ ਉਹ ਕਿੱਦਾਂ ਦੀ ਉਹਨੇ ਕਹਿਣਾ ਤੂੰ ਇਸ ਤਰੀਕ ਨੂੰ ਦਿੱਤੇ ਸੀ ਇਸ ਤਰੀਕ ਨੂੰ ਤੂੰ ਵਾਪਸ ਲੈਣੇ ਆ ਹਾਲੇ 3 ਦਿਨ ਪਏ ਆ ਪਹਿਲੇ ਐਪ ਹੀ ਡਿਲੀਟ ਕਰ ਦਾਂਗੇ ਅੱਜ ਮੈਂ ਫੀਲ ਕੀਤਾ ਇਹ ਬੰਦੇ ਦੇ ਹਿਸਾਬ ਨਾਲ ਬੰਦੇ ਦੇ ਈਮੇਲ ਤੋਂ ਹਿਸਾਬ ਲਾਉਂਦੇ ਕਿ ਬੰਦਾ ਸਟਰੋਂਗ ਆ ਬੰਦਾ ਹਾਨੂੰ ਹੁਣ ਅਸੀਂ ਸਾਨੂੰ ਪਤਾ ਉਹਨੂੰ ਪਤਾ ਚੈਟ GPT ਮੈਂ ਗੁਫ਼ਤਗੂ ਕਰਨੀ ਉਹਨੂੰ ਮੇਲ ਤੋਂ ਹਿਸਾਬ ਲਾਉਣ ਵੀ ਹਾਨੂੰ ਰੈਟ ਆ ਇਹਨੂੰ ਉਦਾਂ ਹਿਸਾਬ ਕਰ ਰੱਖੋ ਉਹ ਇਹਨੇ ਪੁੱਛਿਆ ਉਹਨੇ ਹਾਨੂੰ ਰੈਟ ਤੇਰੇ ਸਵਾਲ ਤੋਂ ਹਿਸਾਬ ਲਾਉਣਾ ਉਸਤਾਦ ਜੀ ਨੂੰ ਪੁੱਛਣ ਵੀ ਤਾਂ ਪਤਾ ਕੀੜਿਆ ਵਾ ਆ ਬਾਹਰਲੇ ਕਟਰ ਕਿਦੋਂ ਖੋਲਣਗੇ ਉਹ ਕਹਿੰਦੇ ਪਤਾ ਮੈਂ ਨਹੀਂ चैट GPT ने हमारे घर मेहमान क्यों नहीं आते वो कंजूसी की वजह तो नहीं आते अच्छे बेर कहाँ से मिलेगा ਹੁਣ ਇਹ ਉਹਨੇ ਦੱਸਣਾ ਉਹ ਦਿਲ ਕਰੇ ਤੂੰ ਉਹਨੇ ਇੰਨਾ ਪੁੱਛਿਆ ਅੱਛਾ ਜਾਪਾਨੀ ਫਲ ਕਿੱਥੋਂ ਮਿਲੇਗਾ ਅੱਛੇ ਬੇਰ ਅੱਛੋ ਉਹ ਰਾਤ ਨੂੰ ਬੂਹਾ ਖੜ ਕੇ ਇੱਕ ਮਾਈ ਜੀ ਬੁੱਢੀ ਕੋਈ ਪੁੱਤ ਮੈਂ ਜੀ ਠੀਕ ਆ ਜਾ ਮੈਂ ਤੈਨੂੰ ਲੈ ਰਿਹਾ ਮੇਰੀ ਜਾਨ ਖਾ ਲਈ इसे GPT सुबह उठ के मंडी फिरन दी के लिए रेट चेक कर रही ਇਹਨੇ ਸਵਾਲ ਕੀਤੇ ਉਸਤਾਦ ਜੀ ਚੈਟ GPT ਮੰਡੀਆਂ ਨੂੰ ਵੀਡੀਓ ਭੇਜ ਰਿਹਾ ਦੇਖ ਲਾ ਆ ਇਸ ਭਾਦੇ ਨੇ ਤੂੰ ਕਵੇ ਤੇ ਪਾਈਆ ਲੈ ਲਊਂਗਾ ਚੈਟ GPT ਭਾਜੀ ਇਹਨੂੰ ਨੇ ਪੁੱਛਿਆ ਤੇ ਉਹ ਅੱਗੋਂ ਚੈਟ GPT ਅੱਗੋਂ ਉਹਨੇ ਨਾ ਇਹਨੇ ਪੁੱਛਿਆ ਇੱਥੋਂ ਅਮਰੂਦ ਕਿੱਥੋਂ ਮਿਲਣਗੇ ਉਹਨੇ ਅੱਗੋਂ ਸਿਰ ਉਹਨਾਂ ਖਰਾਟਿਆਂ ਲਈ ਈਮੇਲ ਭੇਜਤੇ ਕਿ ਮੈਂ ਸੁੱਤੀ ਆ ਉਹਨੇ ਕਿਹਾ ਵੀ ਮੈਂ ਜਿਹੜਾ ਨਾ ZZZ ਪਾ ਕੇ ਨਾ ਕਿਹਾ ਮੈਂ ਰਾਮ ਉਹ ਇਹਨੂੰ ਕੋਈ ਜਾਨ ਛਡਾਉਂਦੀ ਚੈਟ GPT ਯਕੀਨ ਕਰ ਨਹੀਂ ਤੁਸੀਂ ਦੇਖੋ ਨਾ ਈਮੇਲ ਤੋਂ ਬੰਦੇ ਦੇ ਨਾ ਪਤਾ ਵਰਥ ਵੈਲਿਊ ਦਾ ਪਤਾ ਲੱਗਦਾ ਮੇਰੇ ਮਾਈਂਡ ਵੇ ਆਫ ਹਿਊਮਰ ਕਹਦਾ ਸੀ ਉਹ ਹੁਣ ਦੇਖੋ ਉਹਨੂੰ ਮੈਨੂੰ ਪਤਾ ਲੱਗ ਗਿਆ ਇਹਦੀ ਮੇਲ ਕੀ ਦੇਖੋ ਮੇਰੇ ਵੀ ਦਿਖਾ ਦੋ ਨਾ ਮਾੜਾ ਜਿਹਾ ਉਹ ਮੂੰਹ ਮਿੱਠਾ ਕਰ ਲਾ ਫੜ ਉਹ ਨਹੀਂ ਵੈਸੇ ਸਮਝਾ ਰਿਹਾ ਉਹਨੂੰ ਨਹੀਂ ਸਹੀ ਤੁਹਾਡੇ ਜੀਮੇਲ ਤੋਂ ਨਾ ਤੁਹਾਡੇ ਪਾਸਵਰਡ ਸਟਰੋਂਗ ਤੋਂ ਪਤਾ ਲੱਗਣਾ ਕਿ ਇਹ ਬੰਦਾ ਸਟਰੋਂਗ ਆ ਬੰਦੇ ਦੀ ਨਾ ਵਰਥ ਵੈਲਿਊ ਠੀਕ ਆ ਤੁਹਾਨੂੰ ਨੇ ਉਸ ਸਵਾਲ ਦੱਸਣੇ ਦੁਬਈ ਇਹ ਹੋਗਾ ਪਾਕਿਸਤਾਨ ਦੀ ਨਹੀਂ ਬਣੀ ਕਿ ਪੈਸੇ ਦੇ ਹਿਸਾਬ ਨਾਲ ਬੰਦੇ ਨੂੰ ਟ੍ਰੀਟ ਕਰੇ ਪੂਰੀ ਦੁਨੀਆ ਦੇ ਇੱਕੋ ਜਿਹਾ ਉਹਨਾਂ ਦਾ ਹਿਸਾਬ ਉਹਦੇ ਲਈ ਅਮੀਰ ਗਰੀਬ ਉਹਦੇ ਲਈ ਉਹ ਅਮੀਰ ਆ ਜਿਹੜਾ ਉਹਨੂੰ ਉਹੀ ਜਿਹੜਾ ਲਿਖਦਾ ਨਾ ਉਹ ਕਿੰਨਾ ਰਿਚ ਲਿਖਦਾ ਉਸ ਹਿਸਾਬ ਨਾਲ ਉਹਨੇ ਜਵਾਬ ਦੇਣਾ
ਉਹ ਇੱਕ ਆਰਟੀਫੀਸ਼ੀਅਲ ਇੰਟੈਲੀजेंस ਆ, ਬਸ ਤੂੰ ਜੋ ਪੁੱਛਣਾ ਉਹਨਾਂ ਨੂੰ ਉਸ ਹਿਸਾਬ ਨਾਲ, जिस हिसाब ਨਾਲ पूछना। उन्होंने मैं क्या ये मैं तुम्हें एक तस्वीर देता हूँ अपने दोस्त की, इस तस्वीर का इस जिस बंदे की ये तस्वीर है, मैं चाहता हूँ कि आप एक AI तस्वीर क्रिएट करो जिसमें इस बंदे ने एक बॉर्न बेबी उठाया हो। हाँ जी, उन्होंने मैं दसिया, उन्होंने कहा आप मुझे तस्वीर भेजें, वाह अच्छा, नाले भी कहती वाह ये बड़ा अच्छा आइडिया है, मैं बहुत अच्छा बना सकती हूँ, आप मुझे भेजो। मैं उन्होंने तेरी तस्वीर भेजी तेरे मुंह वाली, तो उस तो बाद तस्वीर वेख ला, इधर वो देख रहे हैं। ਹੁਣ ਦੇਖੋ ਤੁਸੀਂ ਇਸੇ ਤਰੀਕੇ ਨਾਲ ਸਮਝਾਇਆ, ਤੁਹਾਨੂੰ ਚੈਟ ਜੀਪੀਟੀ ਨੇ ਉਦਾਂ ਗੁਫ਼ਤਗੂ ਕਰਨੀ ਜੀ, ਇਹ ਭੇਜੇ ਮੈਂ ਲੈਤੀ ਹੂੰ। ਜੇ ਮੈਂ ਕੋ ਕਹਾਂ ਵੀ ਹਾਂ ਬਣਾ ਦੇ, ਮੈਂ ਬਹਿ ਜਾ, ਸਾਨੂੰ ਸਾਰਾ ਪਤਾ ਵਾ, ਅੱਗੋਂ ਆਵਾਜ਼ ਵੀ ਉਹੀ ਆਉਣੀ ਹੈ। ਉਹ ਆਪਣੀ ਚੈਟ ਜੀਪੀਟੀ ਬਣਾ ਲਾ ਇੱਕ ਲੋਕਲ ਮਹੱਲਿਆਂ ਵਾਸਤੇ। ਹਾਂ ਹਾਲਾ ਚੈਟ ਜਿੱਦਾਂ ਮੈਂ ਇੱਕ ਵਾਰੀ ਸੋਚਿਆ ਸੀ, ਮੈਂ ਕਿਹਾ ਸਾਜੀ ਇੱਕ ਐਪ ਬਣੇ ਪੰਜਾਬੀ ਦੇ ਵਿੱਚ ਨਾ, ਕਪੱਤਾ ਜਾਂ ਕੋਈ ਬੰਦਾ ਜਾਂ ਮਾਈ ਜਿਹੜੀ ਨਾ, ਉਹ ਆ ਨੈਵੀਗੇਸ਼ਨ ਜਿਹੜਾ ਗੂਗਲ ਮੈਪ ਰਸਤੇ ਦੱਸਣ ਵਾਲੀ ਪੰਜਾਬੀ ਉਹ ਦੱਸੇ ਸਪੈਸ਼ਲ ਪੰਜਾਬ ਵੇ ਮੋੜ ਲੈ ਇਹਨੂੰ ਕਿੱਧਰ ਮੂੰਹ ਚੱਕਿਆ ਵਾ। ਆਹੋ ਅੱਗੋਂ ਜਾ ਕੇ ਸਿੱਧਾ ਸੱਜੇ ਚੌਥੀ ਗਲੀ ਮੋੜਨਾ ਹੀ। ਹਾਂ ਤੇ ਉਹ ਕਹੀ ਜਵੇ ਮੋੜ ਲੈ ਇੱਧਰ ਨੂੰ ਮੋੜਨਾ ਹੀ, ਤੇ ਨਹੀਂ ਮੁੜਿਆ ਤੇ ਲਾ ਹੁਣ ਆ ਉੱਤੋਂ ਦੀ ਉੱਤੋਂ ਦੀ ਆ ਹੁਣ ਜਿਹੜਾ ਇੰਜ ਦਾ ਹੋਵੇ ਆ ਜਾਂ ਹਕਲਾ ਰੱਖਿਆ ਬੋਲ ਲਾ ਉਹ ਰੱਖੀ ਜਾਵੇ। ਨਹੀਂ ਸਾਜੀ ਨੇ ਚੀਟੀ ਜੀਪੀਟੀ ਨੂੰ ਇੰਨਾ ਸਵਾਲ ਕੀਤਾ, ਇਹਨੇ ਸਵਾਲ ਕੀਤੇ, ਉਹ ਬਾਬਾ ਬੋਲਿਆ ਕਹਿੰਦਾ ਪੋਤਾ ਰੋਟੀਆਂ ਪਕਾਉਣ ਦੀ ਮੈਨੂੰ ਪੁੱਛ ਲਾ। ਨਹੀਂ ਸਤਾਜੀ ਵਾਕਿਆ ਆਪਣੀ ਚੈਟ ਉਹ ਤੇਰੀ ਮਾਂ ਦਾ ਆਰਾਮ ਕਰ ਰਹੀ, ਮੈਨੂੰ ਦੱਸ। ਮਾਸੀ ਚੈਟ ਜੀਪੀਟੀ ਪਾ ਲਵਾ ਨਾਮ, ਮਾਸੀ ਜੀਪੀਟੀ ਆਪਣੀ ਪਾਈ, ਜੋ ਮਰਜ਼ੀ ਉਹਦਾ ਨਾਮ ਪਾ ਲਾ। ਹਾਂ ਉਸਤਾਦ ਜੀ ਪਾ ਲਾ, ਟੀਚਰ ਪਾ ਲਾ, ਦੋਸਤ ਪਾ ਲਾ, ਜੋ ਮਰਜ਼ੀ ਸਮਝ ਲਾ। ਸਾਜੀ ਉਹ ਸਾਡਾ ਨਾਮ ਵੀ ਨਿਕਨੇਮ ਰੱਖ ਸਕਦੀ, ਯਾਨੀ ਕਿ ਯਾਰ ਕਾਲੂ ਸਾਹਿਬ ਤੈਨੂੰ ਮੈਂ ਇੱਕ ਵੀਡੀਓ ਭੇਜੀ ਸੀ ਕਾਰ ਦੀ, ਓਏ ਕੀ ਸੀ ਦੱਸ ਜ਼ਰਾ, ਸਾਜੀ ਕੀ ਬਾਤ। ਕੀ ਉਹ ਕਹਿੰਦਾ ਬੰਦਾ? ਸਾਜੀ ਉਹ ਕਹਿੰਦਾ ਵਾ ਕਿ ਐ ਮੈਂ ਇੱਥੇ ਸਟੀਅਰਿੰਗ ਜਾ ਰਿਹਾ ਵਾ, ਮੇਰੇ ਇਹਨੇ ਲੈਣ ਦੇ ਜਿਹੜੇ ਅਟੈਚ ਕਰ ਲਏ ਆ, ਤੇ ਇਹ ਕਾਰ ਮੈਨੂੰ ਮੈਂ ਲੋਕੇਸ਼ਨ ਪਾ ਦੇਣੀ, ਇਹਨੇ ਮੈਨੂੰ ਆਪੇ ਲੈ ਜਾਣਾ, ਤੁਸੀਂ ਜੋ ਮਰਜ਼ੀ ਖਾਈ ਪੀ ਜਾਓ, ਸਟੀਅਰਿੰਗ ਆਪੇ ਚੱਲੀ ਜੂ। ਉਹ ਹੈਰਾਨ ਹੋ ਗਿਆ ਮੈਂ ਤੇ, ਉਹ ਸਾਰੀ ਟੀ ਲਿਖਿਆ ਸੈਂਟਰ 'ਚ, ਉਹ ਟੈਸਲਾ ਦੀ ਆ, ਟੈਸਲਾ ਦੀ ਸਾਜੀ ਬੜੀ ਟੈਸਲਾ ਦਾ ਮਾਡਲ ਆ, ਆਟੋ ਡਰਾਈਵ ਦਾ। ਹਾਂਜੀ ਉਹ ਸਾਜ ਹੀ ਲੰਗਰ ਕਰ ਰਿਹਾ ਵਾ ਅੰਦਰ। ਹਾਂਜੀ ਤੇ ਸਾਰਾ ਕੁਝ ਕਰ ਸਕਦਾ ਉਹ ਜੀ ਉਹ ਸ਼ੋਰੂਮ ਤੋਂ ਬੁੱਕ ਕਰਵਾਈ ਹੈ ਬੰਦੇ ਨੇ, ਉਹ ਗੱਡੀ ਆਪੇ ਹੀ ਮਾਲਕ ਦੇ ਘਰ ਚਲ ਗਈ, ਕੋਈ ਬੰਦਾ ਨਹੀਂ ਲੈ ਕੇ ਗਿਆ। ਹਾਂਜੀ ਯਾਰ ਇਹ ਫਾਇਦਾ ਕੀ ਹੈ ਪੈਸੇ ਲਾਉਣ ਉਹਨੇ ਦਾ? ਪੈਸੇ ਭੇਜਣੇ, ਉਹਨੇ ਕਹਿਣਾ ਦੀ ਆ ਲੋਕੇਸ਼ਨ ਲਾ ਦੇ, ਉਹਨਾਂ ਨੇ ਲੋਕੇਸ਼ਨ ਲਾ ਕੇ ਸਟਾਰਟ ਕਰਕੇ ਤੋਰ ਨਹੀਂ, ਉਹਨੇ ਆਪੇ ਚੱਲ ਜਾਣਾ। ਸਾਜੀ ਪਾਕਿਸਤਾਨ 'ਚ ਆ ਗਈ ਉਹ, ਜਿੱਥੇ ਮਰਜ਼ੀ ਮੰਗਾ ਲਾ, ਤੂੰ ਮੰਗਾ ਲਾ, ਤੂੰ ਜਾਪਾਨ ਦੇ ਵਿੱਚੋਂ ਜਿਹੜੀ ਮਰਜ਼ੀ ਗੱਡੀ ਮੰਗਾ ਲਾ, ਦੁਨੀਆ 'ਚ ਟੈਸਲਾ ਇੱਥੇ ਫਿਰਦੀਆਂ ਨੇ 20,000। ਪਾਕਿਸਤਾਨ 'ਚ ਇਦਾਂ ਹੀ ਆਈ ਹੈ ਨਾ, 20,000 ਨਹੀਂ ਹੋਣੀਆਂ, 10-20 ਹੋਣ। ਸਾਜੀ ਮਹਿੰਗੀ ਆ ਉਹ ਗੱਡੀ ਜੋ ਉਹਦੇ ਵਿੱਚ ਮਹਿੰਗੀ, ਉਹਦੇ ਨਾਲੋਂ ਮਹਿੰਗੀਆਂ ਆਮ ਲਈ ਫਿਰਦੇ। ਤੇਰੇ ਫੈਸਲਾਬਾਦ 'ਚ ਐਸੀ ਗੱਡੀ ਆ, ਤੇਰੀ ਸੋਚ ਆ। ਔਰ ਉਦੋਂ ਦੀ ਆ ਜਦੋਂ ਪੂਰੇ ਪਾਕਿਸਤਾਨ 'ਚ ਨਹੀਂ ਸੀ। ਅਸੀਂ ਰੇਂਜ ਰੋਵਰ ਬੜੀਆਂ ਦੇਖੀਆਂ, ਰੇਂਜ ਰੋਵਰ ਇੱਥੇ ਤੁਰੀਆਂ ਫਿਰਦੀਆਂ ਰਹਿੰਦੀਆਂ। ਉਹ ਤਾਂ ਸਾਦਾ ਗੱਲ ਹੈ ਨਾ ਵੀਰੇ, ਉਹਦੀ ਰੇਂਜ ਜਿੰਨੀ ਕੁ ਉਨੀ ਕੁ ਰੋਵਰ ਉਹਨੇ ਕਰਨੀ। ਨਹੀਂ ਰੇਂਜ ਰੋਵਰ ਸਭ ਤੋਂ ਹਾਈਐਸਟ ਗੱਡੀ ਸਲਮਾਨ ਖਾਨ ਕੋਲ ਹਾਂ ਬਿਲਕੁਲ ਉਹੀ ਗੱਲ ਹੈ। ਸਾਜੀ ਕਹਿੰਦੇ ਫਰਾਰੀ ਫੇਲ ਹੋ ਗਈ, ਇੱਥੇ ਸਪੀਡ ਬ੍ਰੇਕਰ ਤੇ ਖੁੱਲ ਜਾਂਦੀ ਸੀ ਇੰਜ, ਕਿਉਂਕਿ ਸਿੱਧੀ ਸੜਕ ਚਾਹੀਦੀ। ਫਰਾਰੀ ਵਿੱਚ ਫੇਲ ਹੋ ਕੇ ਲੈਦਰ ਫੇਲ ਹੋਏ ਸੀ ਕਿ ਮਾਮਾ। ਫਜ਼ੂਲ ਗੱਲਾਂ ਨੇ ਇਹਨਾਂ ਸਾਰੀਆਂ ਦੀ। ਮੇਰੇ ਕੋਲ ਇੱਕ ਤੁਹਾਡੇ ਲਈ ਬੜੀ ਅੱਛੀ ਖਬਰ, ਅੱਲਾਹ ਖੈਰ। ਥੋੜਾ ਜਿਹਾ ਤੁਹਾਡਾ ਖਰਚਾ ਹੋਣਾ ਲੇਕਿਨ ਵਰਲਡ ਵਾਈਡ ਕੰਮ। ਹਾਂ ਉਹ ਦੱਸ ਮੈਨੂੰ। ਹੈ ਮਾਦਾਮ ਤਸਾਊ ਮਿਊਜ਼ੀਅਮ ਲੰਡਨ ਦਾ ਨਾਮ ਸੁਣਿਆ? ਹਾਂਜੀ ਦੁਨੀਆ ਦਾ ਸਭ ਤੋਂ ਵੱਡਾ ਮਿਊਜ਼ੀਅਮ, ਹਾਂਜੀ ਹਾਂਜੀ ਸੁਣਿਆ। ਉੱਥੇ ਦੁਨੀਆ ਦੇ ਵੱਡੇ ਲੋਕਾਂ ਦੇ ਮੋਮ ਦੇ ਮੁਜੱਸਮੇ ਬਣਾ ਕੇ ਰੱਖੇ ਹੋਏ ਆ, ਸੇਮ ਟੂ ਸੇਮ ਕਾਪੀ। ਉਹ ਮਿਊਜ਼ੀਅਮ ਦਾ ਮਤਲਬ ਹੀ ਇਹ ਆ। ਓਕੇ ਉਹਨਾਂ ਨੇ ਮੇਲ ਕੀਤੀ, ਉਹਨਾਂ ਨੇ ਕਿਹਾ ਜੀ ਅਸੀਂ ਜਾਨੀ ਸਾਹਿਬ ਦਾ ਮੁਜੱਸਮਾ ਲਾਣਾ ਚਾਹੁੰਦੇ ਹਾਂ ਆਪਣੇ ਮਿਊਜ਼ੀਅਮ 'ਚ। ਹਾਂ ਲੱਭ ਦੇਖੀ ਬਈ 2.5 ਕਿਲੋ ਮੋਮ ਭੇਜਣਾ ਤੁਸੀਂ ਉਸਤਾਦ ਜੀ, ਹਾਂ 2.5 ਕਿਲੋ ਸਾਰਾ ਨਾਪ ਇੱਕ ਭੇਜਣਾ ਉਹਨਾਂ ਹਾਂ ਟੋਟਲ। ਹਾਂ ਹਾਂਜੀ। ਮੈਦਾ ਦੇਖ ਲਈ। 3 ਕਿਲੋ ਮੈਦਾ ਲੱਗਣਾ ਭਾਜੀ। ਜੇ ਮੈਂ ਸਾਰਾ ਹੀ ਨਾਪ ਭੇਜਣਾ ਨਾ, ਫਿਰ ਮੋਮ ਥੋੜੀ ਵਧਾ ਲਾ। ਯਾਰ 80-90 ਕਿਲੋ ਦਾ ਬੰਦਾ 2.5 ਕਿਲੋ ਮੋਮ 'ਚ ਕਿੱਦਾਂ ਬਣ ਜਾਏਗਾ? ਯਸ ਯਸ ਯਸ। ਉਹਨਾਂ ਨੇ ਕਿਹੜੇ ਨਾੜਾ ਨੂੜਾ ਬਣਾਣੀਆਂ, ਬਸ ਬਾਹਰੋਂ ਬਾਹਰ। ਮਿੱਠੇ ਦਾ ਬਣਾ, ਇਹਦੇ ਮੋਮ 'ਚੋਂ ਵੀ ਆਵਾਜ਼ ਆਉਂਦੀ ਰਹਿਣੀ। ਇਹਦੇ ਉੱਤੇ ਐਂ ਕਰਦੇ ਹੋਣਾ, ਇਹਦੇ ਉੱਤੇ ਵੀ ਇਹਨਾਂ ਨਾਲ ਮੈਨੂੰ ਕਿੱਥੇ ਖਿਲਾਰਦਾ ਫਿੱਟੇ ਮੇਰਾ ਮੂੰਹ ਤੇ ਵੇਖ। ਉਹ ਦੂਜੇ ਮੋਮਾਂ ਨੇ ਕਹਿਣਾ ਉਹ ਇਹਨੂੰ ਚੁੱਕ ਲਾ ਇੱਥੋਂ ਯਾਰ, ਖੁਦਾ ਦਾ ਨਾ ਯਾਰ। ਦੂਸਰੇ ਮੁਜੱਸਮੇ ਕਹਿੰਦੇ ਇਹਨੂੰ ਤਾਂ ਬਦਲ ਯਾਰ ਕਿਤੇ। ਉਹ ਦੂਸਰੇ ਵੀ ਦੂਜੇ ਮੁਜੱਸਮੇ ਨੇ ਅੱਜ ਦੇ ਮੂੰਹ ਤੇ ਹੱਥ ਰੱਖਿਆ। ਉਹਨੇ ਕਹਿਣਾ ਸਾਨੂੰ ਮਾਰ ਕੇ ਵੀ ਸਕੂਨ ਨਹੀਂ ਆਇਆ। ਅੰਗਰੇਜ਼ ਨਹੀਂ ਮਾਈ ਨੇ ਆ ਕੇ ਕਹਿਣਾ ਖਬਰੇ ਕਿਹੜੇ ਕੁੱਤੇ ਦੀ ਜ਼ੁਬਾਨ ਲੱਗੀ। ਨਹੀਂ ਉਹ ਜਿਹੜੀ ਮਾਈ ਨੇ ਅੰਜੀ ਖਲੋਤੀ ਅੱਗ ਲੈ ਕੇ, ਉਹਨੇ ਆਪਣੇ ਆਪ ਨੂੰ ਅੱਗ ਲਾ ਲੈਣੀ। ਚੁੱਪ ਕਰ ਜਾ, ਤੇਰੀ ਮਿਹਰਬਾਨੀ। ਇਹਦਾ ਉਸਤਾਦ ਜੀ ਮੁਜੱਸਮਾ ਬਣਦਾ ਉਹ ਮਾਇਨੇ ਨੂੰ ਮੈਂ ਪਗਲਾ ਦੇਣਾ ਸਾਰਾ। ਇਹਨੇ ਚੁੱਪ ਕਰੇ। ਇਹਦਾ ਮੁਜੱਸਮਾ ਬਣਾ ਕੇ ਰੱਖਤਾ ਉਹਨਾਂ ਨੇ, ਹੱਥ 'ਚ ਪਾਈਆ ਜਾਮਣੂ ਬੜੇ। ਓਏ ਆਓ ਆਓ। ਇਹਦਾ ਮੁਜੱਸਮਾ ਬਣਾਇਆ ਉਹਨੇ, ਪਾਈਆ ਖਰਬੂਜੇ ਦਿੱਤੇ ਹੋਏ ਇਹਨੂੰ ਨਿੱਕੇ ਨਿੱਕੇ ਕੱਟ ਕੇ। ਆਹੋ ਹਾਂ ਉਹਨਾਂ ਨੇ ਤਾਂ ਮੁਜੱਸਮਾ ਰੱਖਣਾ ਤੇ ਸਵੇਰ ਨੂੰ ਬਾਬਾ ਜੀ ਨੇ ਬਾਹਰ ਖਲੋਤਾ ਹੋਣਾ,
ਰੋਡ ਤੇ ਉਹਨਾਂ ਨੇ ਕਹਿਣਾ ਇਹਨੂੰ ਤੇ ਅੰਦਰ ਫੰਡਿਆ ਕਹਿੰਦਾ ਭਾਜੀ ਅੰਦਰ ਰਾਤ ਨੂੰ ਨਾ ਹਨੇਰਾ ਹੁੰਦਾ ਮੈਨੂੰ ਡਰ ਲੱਗਦਾ ਜੱਟ ਸਾਹਿਬ ਬਾਹਰ ਆ ਕੇ ਗੱਲੋਂ ਤੇ ਰੌਸ਼ਨੀ ਚ ਉਹ ਤਖਤੀ ਵੀ ਲਾਉਣਗੇ ਇੰਜ ਕਰਕੇ ਲਿਖਿਆ ਹੁੰਦਾ ਦ ਕਿੰਗ ਆਫ ਨਹੀਂ ਤੇਰੇ ਅੱਜ ਪੰਜਾਬ ਨੂੰ ਨਰਮ ਕਰਨ ਵਾਲਾ ਡੱਬਾ ਹੈ ਔਰ ਤੇਰੇ ਇੱਥੇ ਸਪਰਿੰਗ ਪਾ ਕੇ ਤੈਨੂੰ ਸੈੱਲ ਪਾ ਦੇਣਗੇ ਤੂੰ ਇੰਜ ਕਰਦਾ ਰਹੇਗਾ ਇਹ ਤਾਂ ਉਸਤਾਦ ਜੀ ਮੁਜੱਸਮਾ ਬੜਾ ਔਖਾ ਨਾਲ ਰੇੜੀ ਵਾਲੇ ਦਾ ਵੀ ਬਣਾਉਣਾ ਪੈਣਾ ਗੱਲ ਕਰਦੇ ਨਹੀਂ ਉਹ ਫਿਰ ਪਤਾ ਕਿੱਦਾਂ ਲੱਗੂ ਕਿ ਯਾਰ ਜੇ ਮਿੱਠੇਪੁਰੀ ਦਾ ਮੁਜੱਸਮਾ ਥੱਲੇ ਤਖਤੀ ਲਿਖ ਦਿੰਦੇ ਨਾ ਫੜਾ ਉਹ ਨਹੀਂ ਉਹ ਵੈਸੇ ਹੀ ਪਤਾ ਲੱਗ ਜਾਣਾ ਉਹਨਾਂ ਨੂੰ ਇੱਥੇ ਕੈਚ ਡੁੱਲੀ ਹੋਣੀ ਤੁਹਾਡੇ ਛੋਟੀ ਸਨੈਕਸ ਪੜੀ ਹੋਣੀ ਲੋਕਾਂ ਨੂੰ ਆਪੇ ਪਤਾ ਲੱਗ ਜਾਣਾ ਇਹਦਾ ਮੁਜੱਸਮਾ ਜਦੋਂ ਬਣਨਾ ਹੀ ਹੈ ਇਹ ਸਾਜੀ ਅੱਜ ਬਣਨਾ ਵਾ ਪਤਾ ਤਾਂ ਮੇਰਾ ਮੁਜੱਸਮਾ ਬਣੇ ਹਲਕਾ ਜਿਹਾ ਪਿੱਛੋਂ ਡਰਿਆ ਹਨੋਨੀ ਵੀ ਦੇਖ ਰਿਹਾ ਮੋਟਰਸਾਈਕਲ ਕਾਲੂ ਦਾ ਵੀ ਮੁਜੱਸਮਾ ਬਣਨਾ ਹਾਂਜੀ ਕਾਲੂ ਦਾ ਮੁਜੱਸਮਾ ਬਣਨਾ ਪਿੱਛੋਂ ਲਾਲੇ ਨੇ ਐ ਮਾਰਦੇ ਤੇ ਕਾਲੂ ਨੇ ਐ ਕੀਤਾ ਵਾ ਉਸਤਾਦ ਜੀ ਇਹਦਾ ਮੁਜੱਸਮਾ ਬਣਾ ਦੇਖਿਓ 6 ਵਜੇ ਆਪੇ ਰੋਟੀ ਟੱਪ ਟੁਰ ਪਿਆ ਕਰਨਾ ਮੁਜੱਸਮਾ ਰੋਟੀ ਖਾਣ ਜਾਣ ਡਿਆ ਗੁੱਜਰ ਦਾ ਮੁਜੱਸਮਾ ਬਣਾਇਆ ਤੇ ਇੰਜ ਬਣਿਆ ਦੁੱਧ ਚੋਣ ਵਾਲਾ ਨਹੀਂ ਗੁਜਰ ਦਾ ਮੁਜੱਸਮਾ ਬਣਿਆ ਹੱਥ 'ਚ ਨੇ ਪਰਾਤ ਦਾ ਡੱਬਾ ਫੜਿਆ ਵਾ ਰੋਟੀ ਗਰਮ ਕਰਨ ਜਾ ਯਾਰ ਇਹਦਾ ਮੁਜੱਸਮਾ ਬਣਾਇਆ ਨਾਲ ਅੱਗੇ ਥੋੜਾ ਚਿੰਚੀ ਬਣਾਇਆ ਆਹੋ ਇਹਦਾ ਮੁਜੱਸਮਾ ਬਣਾ ਕੇ ਚਿੰਗਜੀ ਦਬਾਇਆ ਇਹਨੂੰ ਨਹੀਂ ਉਸਤਾਦ ਜੀ ਮੁਜੱਸਮਾ ਵਾਕਈ ਤੁਹਾਡਾ ਬਣਨਾ ਚਾਹੀਦਾ ਵਾ ਬਣਨਾ ਵੱਡੇ ਕੰਮ ਬਣਨਾ ਕੀਤੇ ਚਾਹੀਦਾ ਨਹੀਂ ਉਹਨਾਂ ਨੇ ਆਪ ਮੂੰਹੋਂ ਮੇਲ ਕੀਤੀ ਹੈ ਉਸਤਾਦ ਜੀ ਆਪਣੇ ਬਕਲਮ ਖੁਦ ਉਹਨਾਂ ਨੇ ਲਿਖ ਕੇ ਨਾਲ ਉਸਤਾਦ ਜੀ ਉੱਥੇ ਦੀ ਇੱਕ ਡਿਗਰੀ ਤੁਹਾਨੂੰ ਉਹਨਾਂ ਨੇ ਜਾਰੀ ਕਰਨੀ ਹੈ ਇਜਾਜ਼ੀ ਡਿਗਰੀ ਡਾਕਟਰੀਏਟ ਦੀ ਉਹ ਕੈਪ ਹੀ ਉੱਤੋਂ ਤਾਂ ਕੈਪ ਸੁੱਟਣੀ ਤਾਂ ਫਿਰ ਹਲਕਾ ਜਿਹਾ ਰੂਲ ਜਿਹਾ ਵੀ ਫੜਾਉਣਗੇ ਹੱਥ 'ਚ ਕਾਲਾ ਜਿਹਾ ਗਲਵ ਪਾ ਕੇ ਗੁਰਫਾ ਜਿਹਾ ਸਾਈ ਤੁਹਾਡਾ ਸਜਣਾ ਬਹੁਤ ਆ ਸਾਜੀ ਇਹਨੇ ਵੀ ਕੈਪ ਸੁੱਟੀ ਆ ਕਿੰਗ ਐਡਵਰਡ ਕਾਲਜ ਦੇ ਵਿੱਚ ਤੁਹਾਡਾ ਉਹਨਾਂ ਨੇ ਡਾਕਟਰੀਏਟ ਦੀ ਡਿਗਰੀ ਦੇਣੀ ਹੈ ਉਹ ਕਾਲਾ ਤੁਸੀਂ ਬੁਰਖਾ ਜਿਹਾ ਪਾ ਕੇ ਉੱਤੇ ਉਹ ਚੁੰਝ ਵਾਲੀ ਟੋਪੀ ਪਾ ਕੇ ਜਾਣਾ ਡੇਟ ਤੁਸੀਂ ਦੱਸਣੀ ਟਾਈਮ ਤੁਹਾਡਾ ਜਗ੍ਹਾ ਤੁਹਾਡੀ ਡਾਂਗ ਤੁਹਾਡੀ ਠੀਕ ਹੈ ਉਸਤਾਦ ਜੀ ਮੁਜੱਸਮਾ ਬਣਾ ਲਓ ਸੀਰੀਅਸਲੀ ਤੁਸੀਂ ਬਾਕੀ ਮੁਜੱਸਮਿਆਂ ਦਿਲ ਲਾ ਦੇਣਾ ਹਾਂ ਸਹੀ ਗੱਲ ਹਾਂ ਰੌਣਕ ਮੁਜੱਸਮੇ ਨਾਲ ਟੀਟਮ ਕਰ ਅੱਜ ਤੁਸੀਂ ਉੱਥੇ ਵੀ ਭਲਾ ਕੀ ਕਹਿਣਾ ਤੁਸੀਂ ਬੰਦੇ ਨਹੀਂ ਹੋ ਤੁਸੀਂ ਇਨਸਾਨ ਵਰੋ ਨਹੀਂ ਹਾਂ ਇਨਸਾਨ ਵਰ ਓਏ ਆ ਕੈਸੀ ਗੱਲ ਸੀ ਨਹੀਂ ਇਨਸਾਨ ਵਰ ਉੱਥੇ ਮੁਜੱਸਮਿਆਂ ਨੇ ਕਹਿਣਾ ਯਾਰ ਭਾਈ ਲਾਇਓ ਲਾਈਟਾਂ ਬੰਦ ਕਰਨ ਦਾ ਕਹੀ ਜਾਂਦੇ ਅਸੀਂ ਬੰਦ ਕਰ ਲਿਆਓ ਭਾਈ ਉੱਥੇ ਜਾ ਤੁਹਾਡੀ ਮਿਹਰਬਾਨੀ ਅੱਜ ਦਾ ਮੁਜੱਸਮਾ ਬਣਿਆ ਉੱਥੇ ਵਿੱਚ ਜਾਣਦੇ ਕੌਣ ਆਇਆ ਸਾਜੀ ਦਾ ਮੁਜੱਸਮਾ ਬਣਿਆ ਨਾ ਉਹ ਜਦੋਂ ਮੈਂ ਤੁਹਾਨੂੰ ਨਹੀਂ ਸੁਣਨਾ ਚਾਹੁੰਦਾ ਕਿਉਂ ਸੁਣਾ ਰਿਹਾ ਤਾਂ ਮੈਨੂੰ ਆਹੋ ਦੱਸ ਵੀ ਮੈਂ ਨਹੀਂ ਗੱਲ ਸੁਣਨੀ ਚਾਹ ਰਿਹਾ ਫੇਰ ਇੱਕ ਬੰਦਾ ਕਹਿੰਦਾ ਆ ਕੇ ਮਿਊਜ਼ੀਅਮ 'ਚ ਕਹਿੰਦਾ ਯਾਰ ਜਾਨੀ ਸਾਹਿਬ ਦਾ ਮੁਜੱਸਮਾ ਕਿੱਥੇ ਕਹਿੰਦਾ ਉਹ ਸਾਹਮਣੇ ਬੂਹੇ ਤੇ ਹੈਸ਼ਨਾਈਨ ਦਬਾਓ ਅੱਗੇ ਯਾਰ ਭਾਈ ਫੈਸਲ ਤਾਂ ਬਣਾਇਆ ਮੁਜੱਸਮਾ ਬਾਕੀ ਮੁਜੱਸਮੇ ਬਾਹਰ ਕੱਢਣੇ ਮੈਂ ਕੀ ਹੋਇਆ ਕਹਿੰਦਾ ਕਲੋਤਾ ਕੱਢਣ ਬਾਕੀ ਮੁਜੱਸਮੇ ਸਾਰੇ ਡਰ ਗਏ ਬਾਕੀ ਡਰੇ ਖਲੋਤੇ ਯਾਰ ਇਹਨੂੰ ਤਾਂ ਬਾਹਰ ਕੱਢੋ ਅੱਬੂ ਨੂੰ ਯਾਦ ਕਰੀ ਜਾਂਦੇ ਹਾਂ ਇੱਕ ਹੋਰ ਬੰਦੇ ਦਾ ਮੁਜੱਸਮਾ ਬਣਾਇਆ ਸਾਡੀ ਟੀਮ ਤੇ ਬਾਕੀ ਮੁਜੱਸਮੇ ਸਾਰੇ ਜੇਬਾਂ ਪੜ ਗਏ ਉਹ ਜਿਹੜੇ ਮੁਜੱਸਮੇ ਵਾਲ ਵੇਖਦਾ ਅਗਲਾ ਕਹਿੰਦਾ ਭਾਈ ਮੇਰੇ ਆਪਣੇ ਬੜੇ ਨਾਲ ਨਹੀਂ ਸ਼ੈਂਪੂ ਚਾਰ ਭਾਜੀ ਉਹ ਪਿਛਲੇ ਚੋਂ ਆਪਾਂ ਕਿਹਾ ਨਹੀਂ ਦੁਬਈ ਦਾ ਬੜੇ ਆਰਡਰ ਆਏ ਦੁਬਈ ਤੋਂ ਹਾਂਜੀ ਸਾਜੀ ਆਮਰ ਖਾਨ ਦਾ ਵੀ ਪਤਾ ਲੱਗ ਗਿਆ ਨਾ ਉੱਥੋਂ ਵੀ ਬੜੀ ਨਹੀਂ ਭਾਈ ਨਾ ਦੁਬਈੋਂ ਸ਼ੈਂਪੂ ਚਾਰ ਤੁਸੀਂ ਲੈ ਲਓ ਲੇਕਿਨ ਇਹ ਆ ਜਿਹੜਾ ਲਿਆਣ ਵਾਲਾ ਲਿਜਾਣ ਵਾਲਾ ਰੌਲਾ ਨਾ ਉਹ ਤੁਸੀਂ ਆਪ ਕਰਨਾ ਪੈਣਾ ਉਹਦੇ 'ਚ ਇਹ ਆ ਕਿ ਤੁਸੀਂ 2 ਕਿਲੋ ਲੈ ਜਾਓ ਇੱਕ ਵਾਰੀ ਆ ਕੇ ਹਾਂਜੀ ਉਸਤਾਦ ਜੀ ਮੈਂ ਕੋਈ ਜਗ੍ਹਾ ਲੱਭ ਰਿਹਾ ਕੋਈ ਦੁਬਈ 'ਚ ਐਸੀ ਕੋਈ ਕਿਸੇ ਨੂੰ ਫੜਾ ਦਾਂ ਉਹਦਾ ਨੰਬਰ ਦੇ ਦਾਂ ਤੁਸੀਂ ਉੱਥੋਂ ਆ ਕੇ ਜਨਾਬ ਜੀ ਤੇ ਉਹਨਾਂ ਕੋ ਲੈ ਲਓ ਹਾਂ ਤੁਸੀਂ ਇਹ ਕਿ 2 ਕਿਲੋ ਲੈ ਜਾਓ ਸੇਫ ਹੋ ਉਸਤਾਦ ਜੀ ਗਿਆ ਉਹ ਤੁਹਾਡਾ ਬਿਲਕੁਲ ਸੀਰੀਅਸ ਆ ਵੀ ਸੀਰੀਅਸ ਮੈਂ ਤੁਹਾਡੀ ਸਭ ਬ੍ਰਾਂਚ ਪਾਉਣਾ ਵਾ ਹਾਂ ਸ਼ੈਂਪੂ ਜਾਨੀ ਮਾਰ ਦੀਆਂ ਸਾਰੀਆਂ ਆਈਟਮਾਂ ਤੁੰਨ ਕੇ ਰੱਖੀਆਂ ਜਾਣ ਭਾਈ ਸਵਾਨ ਤੁਸੀਂ ਮੇਰਾ ਨੰਬਰ ਦਿਓ ਤੇ ਪਿਕਲ ਦੇ ਕੀ ਸਪੈਲਿੰਗ ਹੁੰਦੇ ਆ CKLE ਪਿਕਲ ਰੇਟਸ ਆਲ ਇਨ ਦੁਬਈ ਅੱਛਾ ਉਹ ਮੈਂ ਪਿਕਲ ਲਿਖਿਆ ਤਾਂ ਚੂਹਾ ਆ ਗਿਆ ਚਲੋ ਤੁਸੀਂ ਨਿਕਲ ਲਿਖਤਾ ਨਿਕਲ ਇਹ ਗਲਤ ਆ PLE ਨਹੀਂ EL PICKEL ਪਿੱਕਲ ਕਲੀ ਹਾਂ ਵੰਡਰਫੁਲ ਉਹ ਫਿਰ ਐਲੀ ਆ ਗਿਆ 13 ਦਰਮ ਦਾ ਜੀ ਲਓ ਜੀ ਹੈਗਾ ਜੀ ਪਿੱਕਲ ਦੇ ਵਿੱਚ ਚੋਰ ਨੀ ਮੇਰੀ ਪਿੱਕਲ ਦੇ ਵਿੱਚ ਚੋਰ ਇਹ ਦੁਨੀਆ ਨੂਨ ਤੋਂ ਦੇਖਦਾ ਮੈਂ ਤੁਹਾਨੂੰ ਫਿਰ ਰੇਟ ਵੀ ਦੱਸਦਾ ਰੇਟ ਆਪਾਂ ਜਿਹੜਾ ਮਰਜ਼ੀ ਰੱਖ ਲਾਂਗੇ ਰੇਟ ਸਾਜੀ ਆਪਾਂ ਮਸ਼ਹੂਰੀ ਵੀ ਆਪਣੇ ਬਣਾਈਏ ਨਾ ਇਹ ਦੁਨੀਆ ਪਿੱਕਲ ਦੀ ਹਾਂ ਪਿੱਕਲ ਦੀ ਉਸਤਾਦ ਜੀ ਤੁਸੀਂ ਉੱਥੇ ਬ੍ਰਾਂਚ ਪਾਉਣੀ ਆ ਉੱਥੇ ਲੇਬਰ ਲੈ ਕੇ ਜਾਓ ਇੱਥੋਂ 25 PICKEL ਪਿੱਕਲ ਲਓ ਜੀ ਆ ਗਏ 24000 ਭਾਜੀ ਹਾਂ 24000 24000 24000 ਤਾਂ ਸਾਲ ਦਾ ਨਹੀਂ ਬਣਨ ਡਿਆ
ਉਹ ਮੇਰੀ ਉਹ ਹੀ ਬਦਲ ਦਿੰਦਾ ਯਾਰ, ਉਹ ਲੋਕੇਸ਼ਨ ਹੀ ਕੰਮ ਖਰਾਬ ਹੋ ਜਾਂਦਾ ਸਾਰਾ। ਉਹ ਇਹ ਵੀ ਨਹੀਂ ਸਪੈਲਿੰਗ ਪਿਕਲ ਤੇ PICKLE LE ਮੈਂ EL ਲਿਖ ਦਿੱਤਾ। ਇਹੀ ਲਫ਼ਜ਼ ਬ੍ਰਾਈਟਨੈਸ ਘਟਾ ਕੇ ਲਿਖੋ ਸੈਟ। PICKLE ਪਿਕਲਸ ਕਹਿੰਦਾ ਆ ਗਿਆ। ਲਓ ਜੀ ਇਹ ਹੈਗਾ ਜੀ 200 ਗ੍ਰਾਮ 15 ਦਿਰਹਮ ਦਾ। 200 ਗ੍ਰਾਮ 1 kg 12.24 ਦਿਰਹਮ ਦਾ 1 kg। ਇਹ ਕਿੰਨਾ ਬਣਦਾ ਜੀ, ਕਿੰਨੇ ਪੈਸੇ ਬਣੇ? ਪਾਕਿਸਤਾਨੀ 3600 ਰੁਪਏ ਬਣਦਾ। ਨਹੀਂ 1800 ਨਹੀਂ ਆ ਉਹ ਦਿਰਹਮ, ਹਾਂ ਦਿਰਹਮ ਹੀ ਆ। ਓਕੇ 1800 ਦਾ। ਅੱਛਾ ਜੀ। ਉਸ ਤੋਂ ਬਾਅਦ ਜਨਾਬ ਜੀ 750 ਗ੍ਰਾਮ ਲੇਕਿਨ ਹੱਡੀ ਵਾਲਾ, ਨਹੀਂ ਗੁਠਲੀ ਵਾਲਾ। ਗੁਟਲੀ ਵਾਲਾ ਹਾਂਜੀ ਠੀਕ ਆ। ਕੀ ਰੇਟ ਰੱਖੀ ਅਸੀਂ, ਕਿੰਨੇ ਦਾ ਰੱਖੀ? ਉਸਤਾਦ ਜੀ ਸਾਜ ਇਹ ਕੰਪੀਟੀਸ਼ਨ ਬਣੀ ਨਾ ਤੁਹਾਡਾ ਇਹਨਾਂ ਨਾਲ। ਅਸੀਂ ਰੱਖਦੇ 20 ਰੁਪਏ ਕਿਉਂਕਿ ਭਾਈ ਗੁਠਲੀ ਨਹੀਂ ਹੈਗੀ ਵਿੱਚ, ਉਹਦੀ ਜਗ੍ਹਾ ਵੀ ਅੰਬ ਹੀ ਆ। 20 ਦਿਰਹਮ 20 ਦਿਰਹਮ। ਹਾਂਜੀ ਓਕੇ। ਇੱਕ ਮਿੰਟ ਉਸਤਾਦ ਜੀ ਪਹਿਲਾਂ ਦੇਖਣਾ ਚਾਹੀਦਾ ਦੁਬਈ ਦੀ ਆਵਾਮ ਜਿਹੜੀ ਆ ਉਹ ਅਫੋਰਡ ਕਰ ਸਕਦੀ ਹੈ। 20 ਦਿਰਹਮ ਦੀ ਬੇਟਾ 2 ਚਾਵਾਂ ਹੁੰਦੀਆਂ ਉੱਥੇ, ਲੇਕਿਨ ਤੇ ਫਿਰ ਕਿਲੋ 4 20 ਦਿਰਹਮ ਦਾ। ਜ਼ਿਆਦਤੀ ਨਾ ਹੋਵੇ ਕਿਸੇ ਨਾਲ ਉਸਤਾਦ। ਥੋੜੇ ਨਹੀਂ। ਘੱਟ 25 ਕਰੋ ਸਾਜ। ਤੇਲ ਦੀ ਕਮਾਈ ਆ ਉਸਤਾਦ ਜੀ ਉੱਥੇ ਦਿਰਹਮ 25 ਕਰੋ। 177 ਰੁਪਏ ਦਾ ਵਾ, ਉਸ ਹਿਸਾਬ ਨਾਲ ਰੇਟ ਲਾਓ। ਲੇਕਿਨ ਉਸਤਾਦ ਜੀ ਦੁਬਈ 25 ਦੀ ਦਾ 100 ਦਿਰਹਮ ਦਾ। ਇਹ ਘੱਟ ਆ। ਅੱਜ ਪਾਕਿਸਤਾਨ ਚ ਰਹੋ, ਪਾਕਿਸਤਾਨ ਚ ਕਰੋ। 100 ਦਰਮ ਦੀ 5 ਪੇਟੀਆਂ ਇਹਦੀਆਂ ਅੰਬ ਦੀਆਂ। ਜ਼ਿਆਦਾ ਮਿੱਠਾ ਜੀ। ਕੀ ਮਤਲਬ? 5 ਪੇਟੀਆਂ ਆਈਆਂ ਅਚਾਰ ਹੀ ਅੰਬ ਦੀ ਵਿੱਚ ਅੰਬ ਕਿੰਨੇ ਪਾਉਣੇ ਹਾਂ ਅੰਬਾਂ ਦੀਆਂ ਦੂਜੀਆਂ ਨਹੀਂ, ਅੰਬ ਕੀ ਬਰੀ ਭਰਾਈ। ਆ? ਬਣੀ ਬਣਾਈ ਪੇਟੀ ਤੋਂ ਤੁਸੀਂ ਅੰਬ ਕਿੱਦਾਂ ਪਾਉਣੇ, ਕਿੱਥੋਂ ਲੈ ਕੇ? ਬਰੀ ਭਰਾਈ। ਅੱਛਾ ਭਰੀ ਭਰਾਈ ਅੰਬਾਂ ਸਮੇਤ। ਅੱਛਾ ਠੀਕ ਅੱਜ 25 ਦਿਰਹਮ ਸਹੀ ਹੈ। ਲਓ ਜੀ ਬੱਚੇ ਨੇ ਕਹਿਤਾ ਵਾ ਹੁਣ 30 ਦਰਮ ਕਰ ਲਓ। 25। ਹਾਂਜੀ 25 ਨਾਲ ਬਣਦਾ 25 30 27। ਹਾਂ ਵੀ 10 25 ਦਿਰਹਮ। 35 ਕਰ ਲਓ ਨਹੀਂ ਸਾਜੀ 30 ਠੀਕ ਆ। ਕਿਉਂਕਿ ਇੱਥੋਂ ਦੁਬਈ ਪਹੁੰਚਾਉਣ ਦਾ ਵੀ ਤੇ ਖਰਚਾ ਵਾ ਨਾ। ਉਹ 30 ਭਾਈ ਠੀਕ ਆ। ਚੰਗਾ ਭਲਾ। ਹਾਂਜੀ ਉਹ ਭਰਾਵਾ 40 50 ਡੱਬੇ ਜਾਣੇ, ਕਿਤੇ ਜਹਾਜ਼ ਕਿਹੜਾ ਬੂਹੇ ਕੇ ਲੱਗਣਾ ਵੀ ਲੱਦ ਦਿਓ ਉਹਨੂੰ। 25 ਰੁਪਏ ਰੱਖੋ, ਸਟਾਰਟ ਕੰਮ ਤੋਰ ਜਾਊਗਾ। ਹਾਂਜੀ। ਇਤਮਾਦ ਬਣਾਓ ਸ਼ੇਖਾਂ 'ਚ। ਇੱਕ ਵਾਰੀ ਦੁਬਈ ਚ ਚਾਰ ਵੇਖ ਲੈਂਦੇ, ਸ਼ੇਖਾਂ ਚ ਝੋਲੀਆਂ ਚ ਪਾ ਕੇ ਨਾ ਚਾਰ ਖਾਨ ਸਾਨੂੰ ਫੜ ਕੀ ਹੋ ਗਿਆ ਤੈਨੂੰ? 25 ਦਿਰਹਮ 1 ਕਿਲੋ ਦੇ। ਹਾਂਜੀ ਉਸਤਾਦ। ਹਾਂਜੀ ਬਹੁਤ ਆ। 25 ਦਿਰਹਮ ਠੀਕ ਹੈ। ਚਲੋ ਚਲੋ ਸਾਈ ਤੁਸੀਂ ਜਿੰਨੇ ਦਾ ਵੀ ਵੇਚਣਾ ਉੱਥੇ ਤੁਹਾਨੂੰ ਬਚਤ ਹੀ ਸਾਰੀ। ਉਹ ਕਿੱਦਾਂ? ਆਹੋ 800 ਹਜ਼ਾਰ ਦਾ ਤੇ ਇੱਥੇ ਵਿਕਦਾ ਵਾ ਕਿਲੋ। ਉਹੀ ਪਰ ਹੁਣ ਉੱਤੇ 25 ਤੇ ਦਿਰਹਮ 2500 ਦਿਰਹਮ 2000 ਬਣਦਾ ਵਾ। 15 ਦਿਰਹਮ ਬਚਦੀ ਆਉਂਦਾ ਹੀ। ਇੱਥੇ 800 ਦਿਰਹਮ ਦਾ ਉਹ ਨਹੀਂ ਉਹ 15 ਕਿੱਦਾਂ ਆਉਂਦੀ? ਉਹ ਲਿਜਾਣ ਦਾ ਖਰਚਾ ਨਹੀਂ ਹੋਣਾ। ਤੇ ਟੈਕਸ ਨਹੀਂ ਲੱਗਣਾ। ਓਹੋ ਤੁਸੀਂ ਕਿਹੜਾ ਨਾਲ ਪਾਣੀ ਲੈ ਕੇ ਜਾਣਾ, ਬੈਗ 'ਚ ਹੀ ਹੈ। ਬੈਗ 'ਚ ਨਹੀਂ ਜਾਂਦਾ ਇਦਾਂ। ਉਹ ਬੈਗ 'ਚ 2 4 5 ਚਲੇ ਜਾਣਗੇ। ਚਲੋ ਸਾਡੇ ਮਹੱਲੇ ਦਾ ਕਾਉਂਸਲਰ ਆ, ਉਹ ਕਹਿੰਦਾ ਜਹਾਜ਼ ਜਿਹੜੀ ਸ਼ੱਚ ਨਗੋੜੀ ਹਿੰਮਤ ਦੱਸਿਓ, ਉਹਦੀ ਮੈਂ ਗੱਲ ਕਰਾ ਦਿਆਂਗਾ। ਕਾਉਂਸਲਰ ਦਾ ਤੇ ਫਿਰ ਇੱਕ ਉਹਨੂੰ ਤੇ ਜਹਾਜ਼ ਹੀ ਨੰਗਾ ਦੇਵੇ, ਤੇਰੇ ਘਰ ਦੇ ਉੱਤੋਂ ਜਹਾਜ਼ ਨਹੀਂ ਲੰਘਿਆ ਕਦੀ। ਕਦੀ ਤੁਸੀਂ ਪਾਇਲਟ ਹੀ ਮਾਮਾ ਇਹਨੂੰ ਕਰਕੇ ਲੰਘਦਾ ਯਾਰ, ਇਹਦੇ ਉੱਤੋਂ ਨਾ ਹੀ ਲੰਘੋ। ਪਤਾ ਵਾ ਇਹ ਬਾਪਰ ਦਾ ਘਰ ਆਈ ਝਾਟੀ ਪੈ ਗਈ ਨਾ, ਮਿੱਠੇ ਧੌਲ ਲਾ ਦੜੀ ਆ। ਹਾਂ ਜਿਹੜੀ ਇਹਨੂੰ ਛੇੜ ਕੇ ਲੰਘਦਾ ਪਾਇਲਟ ਉੱਤੋਂ ਤੇ ਨਾ ਕਹਿੰਦਾ ਮਿੱਠੇ ਕੜਿਕਟੇ ਮਿੱਠੇ ਕਿਤੇ ਮਿੱਠੇ ਕੜਿਕਟੇ ਤੇ ਉੱਥੋਂ ਤੇਜ਼ ਕਰ ਨਹੀਂ 25 ਦਰਹਮ ਮਾਕੂਲ ਆ। ਪਹਿਲੇ ਤੁਸੀਂ ਆਪਣਾ ਤਮਾਦ ਬਣਾਓ ਦੁਬਈ ਦੇ ਵਿੱਚ, ਤਾਂ ਕਿ ਦੁਬਈ ਦੇ ਹਕੂਮਤ ਤੁਹਾਨੂੰ ਕੋਲੋਂ ਪੈਸੇ ਦੇਵੇ। ਜਾਨੀ ਸਭ ਅਚਾਰ ਹੀ ਰੁਕਣਾ ਚਾਹੀਦਾ, ਉਹ ਤੁਹਾਨੂੰ ਬ੍ਰਾਂਚ ਆ ਪਾ ਕੇ ਦੇਣਗੇ। ਇਤਮਾਦ ਬਣਾਓ ਨਾ, ਜਿਹਦਾ ਜਿਮ ਵਾਲੇ ਨੇ ਬਣਾਇਆ। ਸਾਜੀ ਇਤਮਾਦ ਸਹੀ ਵੀ ਕਹਿਣ ਡਿਆ। 100 ਰੁਪਏ ਦਾ 150 ਰੁਪਏ ਦਾ ਕੁਲਫਾ ਪਾ ਕੇ ਸੇਮੀਆਂ ਪਾ ਕੇ ਦੇਣ ਡਿਆ, ਤੇ ਉਹ 150 ਤੋਂ ਉੱਤੇ ਲਾਗਤ ਉਹਦੀ। ਉਹ ਬੇਟੇ ਉਹ ਕਹਿੰਦਾ ਭਾਈ ਪਹਿਲੇ ਮੈਂ ਦੁਨੀਆ ਅਚਾਰ ਦੇ ਚੈੱਕ ਤੇ ਕਰਾਵਾਂ। ਲੈ ਲਓ ਬਾਜੀ, ਇਹ ਕਿਤੇ ਚਾਹੀਏ ਵਾਲਾ ਚਾਰੇ ਵਿੱਚ ਗੁਲਫਾਈ ਪਾਉਂਦੇ ਭਾਈ ਜਿਹੜਾ 200 ਗ੍ਰਾਮ 250 ਗ੍ਰਾਮ ਹੈ ਨਾ, ਜਿਹਦੇ ਵਿੱਚ ਹੱਡੀਆਂ ਵੀ ਕਿੰਨੀਆਂ ਹੀ ਤੇ ਮਿਰਚਾਂ। ਹੁਣ ਇੱਕ ਬੰਦਾ ਮਿਰਚਾਂ ਨਾਲ ਪਾਈਆਂ ਮਿਕਸ ਅਚਾਰ ਆ, ਉਹਨੇ ਨਿੰਬੂ ਵੀ ਪਾਏ, ਮਿਰਚਾਂ ਉਹ ਸਸਤੀਆਂ ਨੇ ਅੰਬ ਨਾਲੋਂ। ਹਾਂਜੀ ਹਾਂਜੀ ਉਹ ਉੱਥੇ 8-10 ਦਿਰਹਮ ਦਾ 220 ਗ੍ਰਾਮ ਪਾਈਆ। 10 ਦਿਰਹਮ ਦਾ ਸਾਜੀ। ਹਾਂਜੀ ਤਾਂ ਫਿਰ ਠੀਕ ਆ ਸਾਜੀ 25 ਦਿਰਹਮ ਠੀਕ। ਯਾਨੀ ਅਗਰ ਉਹ 10 ਦਿਰਹਮ ਦਾ ਹੋਵੇ ਨਾ, ਤੇ ਉਸ ਹਿਸਾਬ ਨਾਲ ਕਿਲੋ 50 ਦਿਰਹਮ ਦਾ 40 ਦਿਰਹਮ ਦਾ ਬਣਦਾ। ਹਿਸਾਬ ਨਾਲ ਇਹ ਬੜਾ ਉਹਨਾਂ ਲਈ ਪੈਕੇਜ ਆ। ਹਾਂ ਚੱਲ ਜਾਣਾ ਨਾਲੇ। ਹਾਂ 25 ਦਿਰਹਮ ਇਸ ਤੋਂ ਭਾਈ ਲਿਜਾਣਾ ਤੁਸੀਂ ਆਪ ਆ। ਹਾਂ ਤੁਸੀਂ 2 ਲੈ ਜਾਓ 50 ਦਿਰਹਮ ਦੇ। ਨਾਲੇ ਸਤਾਜੀ ਕੱਲੀ ਮਿਰਚ ਦਾ ਚਾਰ ਵੀ ਪਾਓ। ਕੱਲੀ ਮਿਰਚ। ਉਹ ਵੀ ਸਹੀ ਹੁੰਦਾ। ਸਾਜੀ ਗੋਭੀ ਦਾ ਵੀ ਪਾਓ। ਹਾਂ ਗੋਭੀ ਦਾ ਚਾਰ ਬੜਾ ਵਿਕਦਾ ਵਾ। ਸਰ ਤੁਸੀਂ ਨਾ ਸਿੰਪਲ ਮਿਰਚ ਦਾ ਚਾਰ ਹੀ ਪਾਓ, ਸਿੰਪਲ ਨਿੰਬੂ ਦਾ ਚਾਰ ਪਾਓ, ਕੱਲੀ ਆਈਟਮ ਦਾ ਚਾਰ 10-12 ਚਾਰ ਤੁਹਾਡੇ ਆਪਣੇ। ਹੁਣ ਔਲਿਆਂ ਦਾ, ਬਹੇੜਿਆਂ ਦਾ, ਗਾਜਰ ਦਾ ਚਾਰ, ਲਸੂੜਿਆਂ ਦਾ ਚਾਰ ਮੈਂ ਕਹਿਣਾ ਸੀਗਾ। ਹਾਂ ਚਲੋ ਬਾਕੀ ਇਹਦੇ ਕਹਿੰਦੇ ਪਾਲਣਾ। ਹਾਂ ਦੋਨੋਂ ਬੇਰੀਆਂ ਭਾਜੀ 15 ਦਿਰਹਮ ਦਾ ਸ਼ੈਂਪੂ, ਹਾਂ 25 ਦਿਰਹਮ ਦਾ ਚਾਰ, ਮੀਂਹ ਵਰਸਾ ਦੇ ਜ਼ੋਰੋ ਜ਼ੋਰ। ਅਰੇ ਪੱਕਾ ਨਹੀਂ ਨਾਲੇ ਸ਼ੈਂਪੂ ਦਾ ਤੇ ਇੱਕ ਪੈਕੇਜ ਆ, ਉਹ ਦੁਬਈ ਦੇ ਵਿੱਚ ਉਹ ਸ਼ੈਂਪੂ ਉਸਤਾਦ ਜੀ ਇੰਜ ਕੰਮ ਕਰੇਗਾ ਵੀ ਜੇ ਜਲਤੀ ਪੇ ਤੇਲ ਕੰਮ ਕਰ। ਉਹ ਦੁਬਈ ਚ ਬਹੁਤ ਲੋੜ ਹੈ ਸ਼ੈਂਪੂ ਦੀ।
ਵਾਲ ਘੇਰ ਦੁਬਈ ਚ ਹਾਂ ਹਾਂਜੀ ਹਾਂ ਲੇਕਿਨ ਮੈਂ ਤੁਹਾਨੂੰ ਬਾਲਾ ਯਾਰ ਸ਼ੈਂਪੂ ਮੰਗਾਉਣ ਲੱਗਾ ਇੱਕ ਚੀਜ਼ ਇਹ ਚ ਰੱਖ ਲੈਣਾ ਪਾਇਆ ਨਾ ਇਹ ਕੋਈ ਉਹ ਸ਼ੈਂਪੂ ਨਹੀਂ ਵੀ ਤੁਹਾਡੇ ਅਗਰ ਕੁਦਰਤੀ ਵਾਲ ਉੱਡਣੇ ਹੀ ਉੱਡਣੇ ਨੇ ਤੇ ਇਹ ਕੋਈ ਐਡਾ ਚੌਧਰੀ ਸ਼ੈਂਪੂ ਨਹੀਂ ਹਾਂ ਇਹ ਉਹ ਆ ਕਿ ਤੁਹਾਡੇ ਸੁਣ ਲਓ ਦੁਬਈ ਦੇ ਪਾਣੀ ਦੁਬਈ ਦੀ ਲਾਈਫ ਦੀ ਵਜ੍ਹਾ ਤੋਂ ਉੱਥੇ ਦੀ ਆਬੋਹਵਾ ਦੀ ਵਜ੍ਹਾ ਤੋਂ ਜਿਹੜੇ ਝੜ ਰਹੇ ਨਾ ਸਾਜੀ ਉਹ ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦਾ ਕਿ 70% ਮਰਦ ਤੇ 95% ਫੀਮੇਲ ਦੇ ਵਾਲ ਝੜਨੇ ਹਟ ਜਾਣਗੇ 2 ਤੋਂ 3 ਬੋਤਲਾਂ ਤੁਸੀਂ ਯੂਜ਼ ਕਰਨੀਆਂ ਤੁਸੀਂ ਜਦੋਂ ਬੇਸਨ 'ਚ ਵਾਲ ਧੋਂਦੇ ਜਾਂ ਤੁਹਾਨੂੰ ਪਤਾ ਲੱਗ ਹੀ ਜਾਂਦਾ ਨਾ ਜਦੋਂ ਇੰਜ ਕਰਦੇ ਹੋ ਤੁਸੀਂ 3 ਤੋਂ 4 ਬੋਤਲਾਂ ਯੂਜ਼ ਕਰਕੇ ਉਸ ਤੋਂ ਬਾਅਦ ਦੇਖਣਾ ਇਹ ਨਹੀਂ ਕਿ ਵੀ ਪਹਿਲੀ ਵਾਰੀ ਨਹਾ ਕੇ ਦੇਖਣ ਲੱਗ ਪਓ ਹਾਂਜੀ 3 ਤੋਂ 4 ਬੋਤਲਾਂ ਯੂਜ਼ ਕਰਨੀਆਂ ਨੇ ਸ਼ੈਂਪੂ ਥੋੜਾ ਜ਼ਿਆਦਾ ਲੱਗੇਗਾ ਕਿਉਂਕਿ ਆਰਗੈਨਿਕ ਆ ਇਹਦੇ 'ਚ ਕੋਈ ਸਮੈਲ ਕੋਈ ਗੱਲਬਾਤ ਨਹੀਂ ਤੁਸੀਂ ਲਾ ਕੇ ਮਿੰਟ ਡੇਢ ਮਿੰਟ ਹਲਕਾ ਮਸਾਜ ਛੱਡ ਦੇਣਾ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਕੋਈ ਤੁਸੀਂ 35-40 ਵਾਰੀ ਨਹਾਉਣਾ ਯਾਨੀ ਸਲੋਲੀ ਟ੍ਰੀਟਮੈਂਟ ਤੁਸੀਂ ਕਹੋਗੇ ਸਾਜੀ ਸਾਡੇ 70% ਮੇਲਸ ਦੇ ਵਾਲ ਡਿੱਗਣੇ ਬੰਦ ਹੋ ਗਏ ਤੇ ਫੀਮੇਲ ਦੇ 95% ਜਾਓ ਸ਼ਰਤ ਇਹ ਹੈ ਸਾਜੀ ਯੂਜ਼ ਕਰਨਾ ਪੈਣਾ ਲਗਾਤਾਰ ਹਾਂਜੀ ਇਸਤੇਮਾਲ ਕਰਨੇ ਉਹਨੂੰ ਤੁਸੀਂ ਸ਼ੈਂਪੂ ਬਾਅਦ ਚ ਸਿਲਕੀ ਸੁਲਕੀ ਇਦਾਂ ਨਹੀਂ ਹੋਣਾ ਉਹ ਦਵਾਈ ਸਮਝੋ ਉਹ ਦਵਾਈ ਟੈਪ ਸਮਝੋ ਕਿ ਤੁਸੀਂ ਸ਼ੈਂਪੂ ਕਰ ਲਿਆ ਉਹਨੇ ਉਸ ਤੋਂ ਬਾਅਦ ਰੁੱਖੇ ਜੇ ਰਹਿਣਾ ਜਿਵੇਂ ਤੁਸੀਂ ਪਾਣੀ ਨਾਲ ਧੋਦੇ ਉਸ ਤੋਂ ਬਾਅਦ ਨਾਲ ਸੀਰਮ ਕੋਈ ਯੂਜ਼ ਕਰਨਾ ਪੈਣਾ ਤੁਹਾਨੂੰ ਹਾਂਜੀ ਸਿੱਧੀ ਗੱਲ ਹੈ ਜੜਾ ਮਜ਼ਬੂਤ ਕਰਨ ਵਾਲਾ ਉਹ ਜੜਾ ਮਜ਼ਬੂਤ ਅੱਗੇ ਨਾ ਸੋਸ਼ਲ ਮੀਡੀਆ ਤੰਗ ਹੁੰਦਾ ਜਾਣ ਡਿਆ ਇਹ ਕੰਮ ਨੂੰ ਵਧਾ ਲਓ ਬੇਬੀ ਸ਼ੈਂਪੂ ਦੇਖੇ ਨਾ ਬੱਚਿਆਂ ਦੇ ਮਦਰ ਕੇਅਰ ਦੇ ਸ਼ੈਂਪੂ ਬੇਬੀ ਸ਼ੈਂਪੂ ਬੇਬੀ ਆਇਲ ਬੱਚਿਆਂ ਦੀ ਪ੍ਰੋਡਕਟ ਵੀ ਬਣਾ ਲਓ ਔਰ ਛਤਰੇ ਨੂੰ ਵਾਲਾ ਸ਼ੈਂਪੂ ਬਣਾਓ ਵੱਡੀ ਤੇ ਮੈਂ ਦੇਖ ਲਓ ਕਿ ਛਤਰੇ ਬਹੁਤ ਨੂੰ ਹੁੰਦੇ ਆ ਸ਼ੈਂਪੂ ਛਤਰਾ ਸ਼ੈਂਪੂ ਉਹ ਮਿੱਠੇ ਤੇ ਬੇਜ ਕਿੱਥੋਂ ਆ ਗਏ ਛਤਰੇ ਯਾਰ ਛਤਰਾ ਸ਼ੈਂਪੂ ਹਲ ਸਾਜੀ ਬੱਕਰਾ ਸ਼ੈਂਪੂ ਛਤਰਾ ਸ਼ੈਂਪੂ ਬਕਰਾ ਸ਼ੈਂਪੂ ਬੱਕਰੇ ਛੱਤਰੇ ਦੁੰਬਾ ਸ਼ੈਂਪੂ ਆਹਾ ਨਹੀਂ ਤਾਜੀ ਹੋਣਾ ਚਾਹੀਦਾ ਇੰਜ ਕਰਕੇ ਛਤਰਾ ਨੂੰ ਉਹ ਛਤਰਾ ਲੋਕੀ ਸਾਥ ਪਾ ਲਓ ਅੱਜ ਕੱਲ੍ਹ ਛਤਰੇ ਆ ਬਾਲ ਨਿਕਲਦੇ ਦਿਖਾਈ ਜ਼ਿਆਦਾ ਜ਼ਰੂਰਤ ਖੋਤੇ ਨੂੰ ਮਾਰਨ ਵਾਲੇ ਸ਼ੈਂਪੂ ਦੀ ਹਾਂਜੀ ਮਾਰਕੀਟ ਬੜੀ ਹੋਇਆ ਕਿ ਫਿਰ ਲਾਹੌਰ ਦੇ ਵਿੱਚ ਕਹਿੰਦੇ ਤੁਸੀਂ ਇਸਲਾਮਾਬਾਦ ਇਸਲਾਮਾਬਾਦ 2500 ਮਣ ਕਹਿੰਦੇ 25 ਮਣ ਇਹ ਮੈਨੂੰ ਕੋਈ ਫੜ ਲਿਆ ਲੱਗਦਾ ਖਾਂਦੇ ਅਸੀਂ ਵੀ ਲੇਕਿਨ ਅਸੀਂ ਫੜੇ ਨਹੀਂ ਜਾਣ ਡਏ ਮੈਂ ਸਾਈ ਫੈਸਲਾਬਾਦ ਚੱਲਦਾ ਵਾ ਉਹ ਤਾਂ ਮੈਨੂੰ ਲੱਗਦਾ ਕੁੱਤਾ ਖਾਣਾ ਤੁਹਾਨੂੰ ਪਤਾ ਕੁੱਤਾ ਕਿਹੜਾ ਮਜ਼ਰ ਪਕੜਾ ਸੀ ਜੀ ਕਾਲੀ ਮਿਰਚ ਪਾ ਕੇ ਐਸਾ ਹਦਾਇਤ ਉਹ ਉਸਤਾਦ ਜੀ ਗੱਲ ਖਰਾਬ ਕਰਨੇ ਤੁਹਾਡੀ ਹੁਣ ਤੋਂ ਮੈਂ ਜਿੱਤੋਂ 2.5 ਸਾਲ ਹੋ ਗਏ ਇੱਥੇ ਕੰਮ ਕਰਦਾ ਪਿਆ ਮੈਨੂੰ ਅੱਜ ਤੱਕ ਨਾ ਸ਼ੈਂਪੂ ਤੁਸੀਂ ਦਿੱਤਾ ਆ ਤੇ ਨਾ ਹੀ ਉਹ ਚਾਰ ਦਿੱਤਾ ਤੈਨੂੰ ਲੋੜ ਹੀ ਨਹੀਂ ਆਹੋ ਤੈਨੂੰ ਤੇ ਕੋਈ ਨਾਕਸ ਸ਼ੈਂਪੂ ਯੂਜ਼ ਕਰਨਾ ਚਾਹੀਦਾ ਕਿ ਤੇਰੇ ਵਾਲ ਥੋੜੇ ਬੈਲੈਂਸ ਹੋਣ ਠੀਕ ਗੱਲ ਸੁਗੋਡੀ ਕਰਦੇ ਰਹੇ ਬਾ ਜੀ ਕੋ ਬੰਦਾ ਇੱਕ ਹੁੰਦਾ ਹੀ ਆ ਟੁੱਟੇ ਛਿੱਤਰ ਵਾਂਗੂ ਵਧੀ ਜਾਂਦੇ ਉੱਪਰੋਂ ਤਾਂ ਪੋਨੀ ਜੀ ਪਾ ਕੇ ਆ ਜਾਂਦਾ ਇਹ ਪਤਾ ਕੀ ਆ ਤਾਂ ਪਟੇ ਰੱਖੇ ਪਿੱਛੇ ਬਦੇ ਕੁਆਲਾਂ ਦਾ ਬੱਚਿਆਂ ਨੂੰ ਉਸਤਾਦ ਜੀ ਪਿੰਡਾਂ 'ਚ ਜਿਹੜੀ ਬਰਾਤ ਐਂ ਕਰਕੇ ਜਿਹੜੇ ਬਹਿ ਕੇ ਬੋਤਲ ਪੀਂਦੇ ਨਾ ਮਗਰੋਂ ਪਿੱਛੋਂ ਇਦਾਂ ਦਾ ਕਰਾ ਦੇ ਥਲੋ ਖੁਸਰਾ ਹੁੰਦਾ ਸਾਜ ਮਾਨੀ ਓਏ ਸ਼ਾਦਮਾਨੀ ਉਹ ਥਲੋਂ ਨਿਕਲ ਕੇ ਕਰਾ ਦੇ ਕਰਦਾ ਹੁੰਦਾ ਤੇ ਬਾਬਾ ਕੋ ਚੱਪਾ ਇਹ ਥਲੋਂ ਹੀ ਵੜ ਜਾਂਦਾ ਹੁੰਦਾ ਚਲੋ ਸ਼ੈਂਪੂ ਨਾ ਦਿਓ ਉਸਤਾਦ ਜੀ ਇਹਦਾ ਇੱਕੋ ਹੀ ਬਾਬਾ ਹਰ ਜਗ੍ਹਾ ਤੇ ਹੁੰਦਾ ਪਟਾਲਾ ਪਾਜਾ ਭਾਗਾ ਨਹੀਂ ਉਸਤਾਦ ਜੀ ਨੂੰ ਸ਼ੈਂਪੂ ਦੀ ਬੋਤਲਾਂ ਦੇਣਾ ਇਹਨੇ ਤਜ਼ਰੀਰ ਕਰੀ ਸਾਡੀ ਵੀ ਅਦਾਰੇ ਦੀ ਵੀ ਉਸਤਾਦ ਜੀ ਨਾ ਸ਼ੈਂਪੂ ਤੇਰੇ ਵਾਲ ਡਿੱਗਦੇ ਤੇ ਨਹੀਂ ਤੇਰੇ ਵਾਲ ਮਜ਼ਬੂਤ ਆ ਪਰ ਠੀਕ ਹੈ ਤੈਨੂੰ ਕੀ ਲੋੜ ਚਲੋ ਸ਼ੈਂਪੂ ਰਹਿ ਦੇ ਮਜ਼ਬੂਤ ਨਹੀਂ 5-7 ਕੈਚਰ ਪਾਉਂਦਾ ਆਵੇ ਕੋਈ ਕਾ ਕੈਚਰ ਆ ਇੱਕ ਥੱਲੇ ਅੰਦਰ ਵੜ ਗਿਆ ਵਾ ਉਹ ਖੈਰ ਕਾਟੋ ਕੈਚਰ ਆ ਲੈ ਕਿਉਂ ਜੀ ਹਲੋ ਉਹ ਫਰੂਟ ਕਿਉਂ ਨਿਜ਼ਾਮ ਆ ਦੁਨੀਆਦਾਰੀ ਦਾ ਇਦਾਂ ਹੀ ਚੱਲਣਾ ਸਾਗਰ ਬਰੀਕੀ ਕਿਉਂ ਆ ਲੋ ਗੱਲ ਕਰਨ ਦਾ ਮਕਸਦ ਹੈਲੋ ਪ੍ਰਵੀਨ ਜਾਨ ਹਾਲੇ ਵੀ ਮਕਸਦ ਆ ਵੀ ਤੇਰਾ ਗੱਲ ਕਰੀ ਨਹੀਂ ਉਸਤਾਦ ਜੀ ਮੈਂ ਭਲਾ ਕੀ ਜਾ ਰਿਹਾ ਚਲੋ ਸ਼ੈਂਪੂ ਨਾ ਦਿਓ ਯਾਰ ਉਹ ਕਿਦੋਂ ਲੱਭ ਕੇ ਲਈ ਸਵੇਰੇ ਯਾਰ ਉਹ ਇੰਜ ਨਹੀਂ ਹਾਂਜੀ ਆਹੋ ਉਹ ਲੈ ਕੇ ਆਈ। ਆਪਣੇ ਕੋ ਪਿਆ ਤੇ ਨਹੀਂ ਖਰਾਬ ਹੋ ਗਿਆ ਟੁੱਟ ਗਿਆ ਉਹ ਨਹੀਂ ਉਹਦੇ ਉਹਦੇ ਅਗਲੇ ਟੁੱਟ ਗਏ ਮੋਤੀ ਜੇ ਹਾਂ ਉਸਤਾਦ ਜੀ ਉਹਦੇ ਨੱਟ ਸਿਰ 'ਚ ਕੁੱਬਣ ਲੱਗ ਗਏ ਉਹ ਜਗ੍ਹਾ ਭਲਾ ਬੰਦੇ ਪ੍ਰੋਟੈਕਟ ਓਏ ਨਾ ਕਿਤਾ ਹਾਂਜੀ ਹਾਂਜੀ ਆਏ ਗੁਦਗੁਦੀ ਹੁੰਦੀ ਆ ਸਹੀ ਗੱਲ ਉਹ ਕੀ ਬਣਾਇਆ ਉਹਨਾਂ ਨੇ ਆ ਸਰੂਰ ਆਂਦਾ ਸੱਜਰ ਹੋ ਹਾਂ ਚਲੋ ਫਿਰ 4 ਦਾ ਡੱਬਾ ਦੇ ਚਲੋ 4 ਦਾ ਹਾਂਜੀ ਅਚਾਰ ਦਾ ਡੱਬਾ 4 ਦਾ ਓਕੇ ਫਿਰ ਹੁਣ ਕਿੱਥੇ ਵੇਚਣਾ ਚਾਰ ਇੱਥੇ ਵੇਚਣਾ ਕਿ ਉੱਥੇ ਵੇਚਣਾ ਇੱਥੇ ਹੀ ਦੋਵਾਂ ਜਗ੍ਹਾ ਤੇ ਤੁਹਾਨੂੰ ਬਿਹਤਰ ਕਿੱਥੇ ਲੱਗਦਾ ਵਾ ਹਰ ਜਗ੍ਹਾ ਤੇ ਜਿੱਥੇ ਵਿਕ ਜੇ ਉੱਥੇ ਹੀ ਬਿਹਤਰ ਹੁੰਦਾ ਆਮ ਵਾਲੇ ਬੰਦੇ ਵਾਸਤੇ ਜਿੱਥੇ ਉਹਦੀ ਪ੍ਰੋਡਕਟ ਵਿਕ ਜੇ ਉੱਥੇ ਹੀ ਬਿਹਤਰ ਦੁਬਈ ਦੇ ਲਾਇਸੈਂਸ ਲੈ ਦਵਾ ਚਾਰ ਵੇਚਣ ਦਾ ਕੌਂਸਲਰ ਨਾਲ ਕਰਾਂ ਗੱਲ ਮੋਟਰਸਾਈਕਲ ਦਾ ਤੇ ਲੈ ਲਾ ਪੇ ਉਹਦਾ ਫਸ ਗਿਆ ਵਾ ਯਾਰ ਕੀ ਉਹਦਾ ਰੰਗ ਮੋਟਰਸਾਈਕਲ ਦਾ ਤੇ ਪਹਿਲੇ ਲੈ ਲਾ ਦੁਬਈ ਵੇਚਣ ਦਾ ਲਾਇਸੈਂਸ ਲੈ ਕੇ ਦੇ ਤਾਜੀ ਵੱਡਾ ਹੀ ਬਣਾਉਣਾ ਲਾਇਸੈਂਸ ਇਨਸ਼ਾਅੱਲਾ 4 ਵਹੀਕਲ ਦਾ ਹੀ ਬਣਾਉਣਾ ਵਾ ਹਾਂ ਫਿਰ ਠੀਕ ਹਾਂ ਇਨਸ਼ਾਅੱਲਾ ਤੁਸੀਂ ਗੱਲ ਨੂੰ ਮਿੱਟੀ ਕਰਤਾ ਮੈਂ ਮੇਲ ਦਾ ਜਵਾਬ ਦੇ ਆਹੋ ਤੌਂਸੌਂਸ ਅੱਜ ਤੁਸੀਂ ਮਜ਼ਾਕ ਨਾ ਸਮਝੋ ਸੱਚੀ ਮੁੱਚੀ ਆਈ ਆ ਮੈਂ ਸਲਮਾਨ ਭਾਈ ਨੂੰ ਵੀ ਕਿਹਾ ਉਹਨਾਂ ਨੇ ਕਿਹਾ ਡਾਇਰੈਕਟ ਭਾਈ ਪੁੱਛ ਲਓ ਮੋਮ ਦਾ ਬੰਦੋਬਸਤ ਕਰ ਦਿਓ ਕਿਦੋਂ ਮੋਮ ਦਾ ਸਵੇਰੇ ਬੱਚਾ ਭੇਜਦੇ ਆ ਛਾਪਰ ਇਕੱਠਾ ਕਰ ਕੱਲੀ ਮਮ ਦਾ ਨਹੀਂ ਮਮ ਨਾਲ ਡੈਡ ਦਾ ਵੀ ਮਮ ਡੈਡ ਵਿਦ ਸਨ ਉਸਤਾਦ ਜੀ ਨਹੀਂ ਉਸਤਾਦ ਜੀ ਦਾ ਜਿਹੜਾ ਹੈਗਾ ਨਾ ਅਗਸਤ ਦੇ ਮਹੀਨੇ ਦੇ ਵਿੱਚ ਨਾ ਤੁਸੀਂ ਟਾਈਮ ਅੱਛਾ ਚੱਲ ਬਈ ਹਾਂਜੀ ਉਸਤਾਦ ਜੀ ਅਡਲਟ ਕਿਹਨੂੰ ਕਹਿੰਦੇ ਆ ਅਡਲਟ ਡਾਇਰੈਕਟ ਹੋਣਾ ਉਸਤਾਦ ਜੀ ਕਦੇ ਯਾਨੀ ਕਿ ਉਹਦੇ ਤੁਹਾਨੂੰ ਤੁਸੀਂ ਬਾਹ ਫੜਾਈ ਆ ਤੇ ਉਹਨੂੰ ਜੱਫੀ ਵਾਲੀ ਆ ਕਰੀ ਯਾਰ ਮੈਂ ਤੈਨੂੰ ਸਲਾਮ ਦਵਾਰੀ ਤੂੰ ਅਡਲਟ ਹੀ ਹੋ ਗਿਆ ਹਾਂਜੀ ਇਹ ਡਾਇਰੈਕਟ ਹੋ ਗਿਆ
ਇਦਾਂ ਨਹੀਂ ਹੁੰਦਾ ਸਾਜ ਜੀ ਪੜ੍ਹੇ ਲਿਖੇ ਆ ਮਕੋਣੇ ਵਿੱਚ ਪੜ੍ਹਾਈ ਹੈਗੀ ਆ ਕੀ ਹੋ ਗਿਆ ਤੁਸੀਂ ਡਿਗਰੇਡ ਕਰਦੇ ਰਹਿੰਦੇ ਅੱਛਾ ਸਾਨੂੰ ਪਤਾ ਵਾ ਜੀਓ ਕਾਲੂ ਅੰਡਰ ਏਜ ਕਿਹਨੂੰ ਕਹਿੰਦੇ? ਇਹਨੂੰ ਪੁੱਛ ਅੰਡਰ ਏਜ ਕਿਹਨੂੰ ਕਹਿੰਦੇ? ਜਿਹਦੀ ਉਮਰ ਅੰਦਰ ਹੋਵੇ। ਉਹ ਨਹੀਂ ਹੈ ਯਾਰ ਇੱਕ ਮਿੰਟ ਤੇਰੀ ਵਾਰੀ ਬੋਲਿਆ ਕਿਹਨੂੰ ਕਹਿੰਦੇ ਆ? ਜਿਹਦੀ ਉਮਰ ਅੰਦਰ ਹੋਵੇ। ਮਤਲਬ ਥੋੜਾ ਐਕਸਪਲੇਨ ਕਰ ਮਤਲਬ ਥੋੜਾ ਖੁੱਲ ਕੇ ਦੱਸ ਕਿੱਦਾਂ ਯਾਨੀ ਅੰਡਰ ਏਜ ਤੋਂ ਮੁਰਾਦ ਮੈਂ ਹੁਣ ਮਿਸਾਲ ਤੌਰ ਤੇ 30 ਸਾਲ ਦਾ ਹਾਂ ਤੇ ਮੈਂ ਲੋਕਾਂ ਨੂੰ ਦੱਸਾਂ ਮੈਂ 18 ਸਾਲ ਦਾ ਤੇ ਉਹਨੂੰ ਕਹਿੰਦੇ ਅੰਡਰ ਏਜ ਆ ਯਾਨੀ ਇਹਦੀ ਇੱਕ ਅੰਦਰ ਵੀ ਏਜ ਆ ਉਹ ਦੱਸ ਨਹੀਂ ਗਏ। ਹਾਂ ਅੰਡਰ ਦਾ ਮਤਲਬ ਅੰਦਰ ਏਜ ਕਿ ਅੰਦਰ ਏਜ ਦੀ ਕੋਈ ਹੋਰ ਆ ਬਾਹਰੋਂ ਕੁਝ ਹੋਰ ਦਾ ਸਾਜ ਜੀ ਤੁਸੀਂ ਨੋਟੀ ਨੂੰ 3 ਸਾਲ ਦਾ ਬੱਚਾ ਕਹਿੰਦੇ ਅੱਛਾ ਐਕਸਪਲੇਨ ਕਰਨਾ ਕਿਹਨੂੰ ਕਹਿੰਦੇ ਆ? ਐਕਸਪਲੇਨ ਕਰ ਉਸਤਾਦ ਜੀ ਉਹ ਜਦੋਂ ਦੋ ਜਹਾਜ਼ ਉੱਡਦੇ ਹੋਏ ਏਦਾਂ ਇੱਕ ਇਧਰੋਂ ਆ ਰਿਹਾ ਵਾ ਤੇ ਇੱਕ ਇਧਰੋਂ ਜਾ ਰਿਹਾ ਹਾਂ ਠੀਕ ਆ ਉਹ ਜਦੋਂ ਥੱਲੋਂ ਧਿਆਨ ਮਾਰੀਏ ਇਦਾਂ ਹੋਣਾ ਐਕਸ ਬਣ ਗਿਆ ਐਕਸ ਬਣ ਗਿਆ ਥੱਲੋਂ ਹੋਣਾ ਐਕਸਪਲੇਨ। ਅਰੇ ਕੀ ਬਾਤ ਹੈ ਤੂੰ ਇਹ ਲੱਗਦਾ ਐਕਸਪਲੇਨ ਕੀ ਕਹਿ ਰਹੇ ਆ ਵਾਹ 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 ਹਾਂਜੀ ਸਾਜ ਜੀ ਅੱਛੀ ਬਾਤ। ਅੱਛਾ ਹੋਰ ਕੋਈ ਦੱਸ ਬਈ ਪੁੱਛ ਮੰਨਦੇ ਸਾਜ ਜੀ ਕੀ ਲੂਜ਼ ਟਾਕ ਕਿਹਨੂੰ ਕਹਿੰਦੇ? ਜਿਹਦਾ ਲਫ਼ਜ਼ ਚੱਲੇ ਉਹ ਸੋ ਜੀ ਜਾਉਂਗੇ ਲੂਜ਼ ਟਾਕ ਇਹ ਜਿਹੜਾ ਪਤਾ ਉਹ ਕਿੱਥੇ ਚੱਲਣਾ ਹੈ ਉਹ ਗੱਲ ਸੁਣ ਇੱਕ ਮਿੰਟ ਉਹ ਲੂਜ਼ ਟਾਕ ਇਹ ਲੂਜ਼ ਟਾਕ ਟਾਈਟ ਟਾਕ ਟਾਈਟ ਟਾਕ ਹੋਣਾ ਕਿੱਥੇ ਚਲੇ ਜੇ ਪਾਗਲ ਹੋ ਇਹ ਟਾਈਟ ਟਾਕ ਅਰੇ ਕੀ ਬਾਤ ਹੈ ਇਹ ਲੂਜ਼ ਟਾਕ ਤੇ ਟਾਈਟ ਟਾਕ ਵਾਹ 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 ਕੀ ਕਹਿੰਦੇ ਅੰਡਰ ਆਰਮ ਅੰਡਰ ਆਰਮ ਅੰਦਰ ਕੋਈ ਪਰੋਣੇ ਆ ਜਾਣ ਉਹ ਬੰਦਾ ਕਹਿੰਦਾ ਅੰਦਰ ਆਰਮ ਆਮ ਕਰ ਰਹੇ ਹਨ ਮਹਿਮਾਨ ਅੰਦਰ ਆਰਾਮ ਕਰਨਾ ਅੰਡਰ ਆਰਮ ਅੰਦਰ ਆਰਮ ਕੋ ਪਰੋਣਾ ਅੰਦਰ ਸੁੱਤਾ ਹੋਇਆ ਕਰਕੇ ਕੀ ਕਿਹਨੂੰ ਕਹਿੰਦੇ ਹੈ ਕਿਹਨੂੰ ਕਹਿੰਦੇ ਅੰਡਰ ਆਰਮ? ਉਹਨੂੰ ਤੇ ਉਸਤਾਦ ਸਾਜ ਜੀ ਅੰਡਰ ਆਰਮ ਜਿਹੜਾ ਚੰਦ ਤੇ ਗਿਆ ਸੀ ਅੰਡਰ ਆਰਮਸਟ੍ਰੋਂਗ। ਉਹ ਵੀ ਚੰਦ ਨਹੀਂ ਗਿਆ ਅੰਡਰ ਆਰਮ ਸਟ੍ਰੋਂਗ ਹਾਂਜੀ ਓਏ ਵਾਹ 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 ਮੈਂ ਕਿਹਾ ਤੂੰ ਐਵੇਂ ਹੱਸੀ ਜਾ ਰਿਹਾ ਪਤਾ ਨਹੀਂ ਜੀ ਮੈਨੂੰ ਪਤਾ ਤਾਂ ਸੰਦਿਆਂ ਨੂੰ ਪਾਗਲ ਨੂੰ ਪਤਾ ਹੀ ਨਹੀਂ ਅੱਛਾ ਆ ਤੇਰੇ ਸਮਝਦਾਰ ਨੂੰ ਪਤਾ ਹਾਂ ਹਾਂ ਦੱਸ ਅੱਛਾ ਕੌਨਸ਼ੀਅਸ ਕਿਹਨੂੰ ਕਹਿੰਦੇ? ਬੈਟ ਕੁਈਨ ਦਾ ਇੱਕ ਸਿੱਕਾ ਆਇਆ ਨਵਾਂ ਲਓ ਉਹਨੂੰ ਕਹਿੰਦੇ ਕੌਨਸ਼ੀਅੰਸ ਕਿਉਂਸ ਅੱਛਾ ਪਹਿਲੇ ਇੱਕ ਲਫ਼ਜ਼ ਕਹਿ ਕੇ ਉਹਨੂੰ ਬਾਕੀ ਪੂਰੇ ਕਰ ਰਿਹਾ ਮਿਹਨਤ ਕਰਕੇ ਬਾਕੀ ਮਿਹਨਤ ਕਰਕੇ ਪੂਰੇ ਕਰ ਤਾਂ ਜੋ ਚੈਨੀ ਸਿੱਕਾ ਵਾ ਹਾਂ ਨਾਲੇ ਯੂਜ਼ ਟੂ ਕਿਹਨੂੰ ਕਹਿੰਦੇ ਆ? ਹਾਂਜੀ ਯੂਜ਼ ਟੂ ਅੱਛਾ ਫਿੰਗਰ ਟਿਪਸ ਕਿਹਨੂੰ ਕਹਿੰਦੇ? ਫਿੰਗਰ ਟਿਪਸ ਉਹ ਚਿਪਸ ਨਹੀਂ ਹੁੰਦੀ ਹਾਂ ਉਹ ਇੱਕ ਬੰਦਾ ਆਪਣੇ ਨਾ ਸੱਤਾ ਬੰਦਾ ਉਹਨੂੰ ਫਿੰਗਰ ਟਿਪਸ ਹੀ ਕਹਿੰਦਾ ਫਿੰਗਰ ਟਿਪਸ। ਹਾਂ ਯਾਨੀ ਜਿਹੜੀ ਫਿੰਗਰ ਦੇ ਹਿਸਾਬ ਨਾਲ ਹਾਂ ਜੀ ਲੇਡੀ ਫਿੰਗਰ ਕਿਹਨੂੰ ਕਹਿੰਦੇ? ਲੇਡੀ ਫਿੰਗਰ ਲੇਡੀ ਫਿੰਗਰ ਕਿਹਨੂੰ ਕਿਹਾ ਜਾਂਦਾ ਆਮ? ਉਹ ਜਦੋਂ ਬੁੱਢੀ ਖਰੀਦੇ ਉਹਨੂੰ ਹੀ ਲੇਡੀ ਫਿੰਗਰ ਕਹਿ ਦਿੰਦੇ ਬੁੱਢੀ ਆ ਖਰੀਦੇ ਮਤਲਬ ਉਹ ਚਿਪਸ ਨੂੰ ਅੱਛਾ ਉਸ ਚਿਪਸ ਨੂੰ ਜਦੋਂ ਕੋਈ ਔਰਤ ਖਰੀਦੇ ਉਹ ਲੈ ਫਿੰਗਰ ਚਿਪਸ ਹੋ ਗਈ ਫਿੰਗਰ ਚਿਪਸ ਹੋ ਗਈ ਤੇ ਉਹ ਜਦੋਂ ਬੰਦਾ ਖਰੀਦੇ ਉਹ ਫਿੰਗਰ ਟਿਪਸ ਹੋ ਗਈ। ਲੈ ਫਿੰਗਰ ਦੀ ਉਹ ਨਹੀਂ ਓਏ ਫਿੰਗਰ ਕਿੱਧਰ ਕਿਹਨੂੰ ਕਹਿੰਦੇ 10000 ਕਿਹੜੀ ਸਾਜ ਜੀ ਲੇਡੀ ਫਿੰਗਰ ਲੇਡੀ ਫਿੰਗਰ ਸਾਜ ਜੀ ਭਿੰਡੀ ਨੂੰ ਕਹਿੰਦੇ ਹਾਂ ਓਏ ਜੀ ਇਹ ਚੂੜੀਆਂ ਫਿਰ ਜੀ ਗਲਤ ਪਹਿਲੀ ਵਾਰੀ ਗਲਤ ਜਵਾਬ ਦੇ ਦਿੱਤਾ ਹੈ ਪਹਿਲੇ ਚੰਗਾ ਭਲਾ ਸਹੀ ਜਾ ਰਿਹਾ ਸੀ। ਇੱਕ ਮੇਰਾ ਸਵਾਲ ਆ ਸਾਜੀ ਬੜਾ ਔਖਾ ਵਾ ਸਾਰੇ ਫਲਾਂ ਦਾ ਨਾਮ ਹੁੰਦਾ ਵਾ। ਜਦੋਂ ਸਾਡੇ ਇੱਥੇ ਹੁੰਦਾ ਵਾ ਉਹਨੂੰ ਜਾਪਾਨੀ ਫਲ ਕਹਿੰਦੇ ਆ ਹਾਂ ਉਹਦਾ ਅਸਲ ਨਾਮ ਕੀ? ਲੋ ਬਹੁਤ ਸੇ ਅੱਛਾ ਸਵਾਲ ਉਸਤਾਦ ਜੀ ਕਿਉਂਕਿ ਅਸੀਂ ਇਹਦਾ ਕੋਈ ਨਾਮ ਰੱਖਿਆ ਹੀ ਨਹੀਂ। ਹਾਂ ਅਸੀਂ ਜਾਪਾਨ ਚ ਹੁੰਦਾ ਸਾਨੂੰ ਨਹੀਂ ਮੈਨੂੰ ਨਹੀਂ ਪਤਾ ਮੈਂ ਹਾਰ ਗਿਆ ਮੈਂ ਵੀ ਤੁਹਾਡੇ ਨਾਲ ਹੀ ਆ ਸਵਾਲ ਹੀ ਕਰਦਾ ਸੀ ਖੱਟਾ ਟਮਾਟਰ ਕਹਿੰਦੇ ਨੇ ਕਸੈਲਾ ਕਸੈਲਾ ਟਮਾਟਰ। ਨਹੀਂ ਇਹਨੂੰ ਕਹਿੰਦੇ ਆ ਟਮਾਟਰ ਜੈਸਾ ਟਮਾਟਰ ਜੈਸਾ ਫਲ ਇਹਨੂੰ ਟਮਾਟੋ ਫਲ ਵੀ ਕਹਿੰਦੇ ਟਮਾਟੋ ਫਲ ਵੀ ਨਹੀਂ ਉਹ ਤੇ ਟਮਾਟਰ ਨੂੰ ਕਹਿੰਦੇ ਆ ਸਾਰੀ ਟਮਾਟੋ ਟੈਪ ਫਲ ਕਹਿੰਦੇ ਆ ਟਮਾਟੋ ਹਾਂ ਟਮਾਟੋ ਟੈਪ ਆਹੋ ਟਮਾਟੋ ਟੈਪ ਬਸ ਉਹ ਟੈਪ ਕਰਕੇ ਸ਼ਾਰਟ ਤੇ ਟੈਪ ਨਹੀਂ ਪਾਉਂਦੇ ਹਾਂ ਆਹੋ ਟਮਾਟੋ ਲੱਗੂਆ ਵੀ ਅੱਛਾ ਜੀ ਹੋਰ ਤੂੰ ਜਿਹੜੀ ਦੱਸ ਕੰਟਰੀ ਜਾਂਦਾ ਉਹ ਆਪਣਾ ਨਾਮ ਰੱਖ ਲਓ ਅਰਥ ਕਿਹਨੂੰ ਕਹਿੰਦੇ ਆ? ਉਹ ਤਾਂ ਪਤਾ ਜਦੋਂ ਕਿਸੇ ਨੂੰ ਸੋਚ ਲਾਉਂਦੇ ਪਵੇ ਹਾਂ ਬੰਦਾ ਕਹਿੰਦਾ ਨਹੀਂ ਯਾਰ ਮੈਨੂੰ ਅਰਥ ਪੈ ਗਿਆ ਇਹ ਵੀ ਗਲਤ ਜਵਾਬ ਦੇਣ ਲੱਗ ਗਿਆ ਪਾਗਲ ਹੋ ਗਿਆ ਵੀ ਅੱਛਾ ਸਕਾਈ ਕਲਰ ਕਿਹੜਾ ਹੁੰਦਾ? ਸਕਾਈ ਕਲਰ ਸਕਾਈ ਸਕਾਏ ਕਲ ਸਤਾਜੀ ਇਹ ਤਾਂ ਮੈਨੂੰ ਪਤਾ ਵਾ ਇਹ ਤੁਸੀਂ ਗਿੱਲਿਆਂ ਦਾ ਉਹਨੂੰ ਪਤਾ ਸਕਾਇਆ ਦਾ ਨਹੀਂ ਪਤਾ ਉਹਨੂੰ। ਨਹੀਂ ਜਦੋਂ ਉਹ ਬੁੱਢੀ ਸੂਟ ਰੰਗਾਉਂਦੀ ਆ ਉਹ ਬੰਦੀ ਬੁੱਢੀ ਕਹਿੰਦੀ ਇਹਦੇ ਨਾਲ ਦਾ ਕਰਦੇ ਕਹਿੰਦਾ 2 ਮਿੰਟ ਠਹਿਰ ਜੋ ਆ ਮੁੰਡਾ ਸਕਾਏ ਤੇ ਫਿਰ ਲੈ ਜਾਣਾ ਉਹ ਐ ਕਰਕੇ ਸਕਾਉਂਦੇ ਆ ਹਾਂ ਸਕਾਏ ਕਲਰ ਯਾਰ
ਮੈਂ ਤਾਂ ਐਵੇਂ ਸਮਝਦਾ ਰਿਹਾ। ਨੋਨੀ ਕੀ ਬਾਤ ਹੈ ਯਾਰ। ਓਏ ਹੋਏ ਸਕਾਈ ਕਲਰ ਕਾਏ ਵਿੱਚ ਕਿ ਮੁੰਡਾ ਸਕਾਈ ਕਲਰ ਫਿਰ ਤੁਸੀਂ ਲੈ ਜਾਣਾ। ਹਾਂ ਪੈਰਾਲਾਈਜ਼ ਕਿਹਨੂੰ ਕਹਿੰਦੇ? ਓਏ ਯਾਰ ਪੁੱਛ ਲਈ ਪੈਰਾਲਾਈਜ਼ ਯਾਰ ਜਦੋਂ ਨਵਾਂ ਵਿਆਹ ਹੋਵੇ ਨਾ ਤੇ ਨਾ ਭਰਜਾਈ ਆਈ ਹੋਵੇ ਤੇ ਉਹ ਗੰਦੇ ਪੈਰ ਲੈ ਕੇ ਉਹਦੇ ਬੈੱਡ ਤੇ ਚੜ ਜਾਵੇ ਨਾ, ਉਹ ਕਹਿੰਦੀ ਆ ਇੱਥੇ ਪੈਰਾਲਾਈਜ਼ ਕਿਹਨੇ ਕੀਤਾ? ਗੱਦੇ ਪੈਰਾਲਾਈਜ਼ ਆ ਪੈਰ ਕਿਹਨੇ ਲਾਏ ਤੇ ਇਹ ਗੱਦੇ ਪੈਰਾਲਾਈਜ਼, ਮਿੱਟੀ ਵਾਲੇ ਪੈਰਾਲਾਈਜ਼। ਉਹ ਜੀਵਨ ਨੂੰ ਨਹੀਂ ਆ ਉਹਨੂੰ ਨਹੀਂ ਤੂੰ ਯਾਰ ਇੱਥੇ ਹੀ ਤੁਰਿਆ ਫਿਰਦਾ ਹਲੇ ਤੱਕ ਇੰਨਾ ਨੌਲੇਜ ਲੈ ਕੇ। ਜੀ ਇਹ ਵੀ ਕਿਹੜਾ ਛੋਟੀ ਜਗ੍ਹਾ। ਉਹ ਯਾਰ ਨਹੀਂ ਮਤਲਬ ਤੇ ਫੈਸਲਾ ਤੈਨੂੰ ਤਾਂ ਚਾਹੀਦਾ ਕਿਤੇ ਤੂੰ। ਉਹਨੇ ਸਭ ਤੋਂ ਅੱਛਾ ਜਵਾਬ ਦਿੱਤਾ ਹਾਂਜੀ ਅੰਡਰ ਆਰਮ ਸਟਰੋਂਗ, ਅੰਡਰ ਆਰਮ ਜਿਹੜਾ ਚੰਨ ਤੇ ਗਿਆ ਸੀ। ਹਾਂਜੀ ਉਸਤਾਦ ਜੀ ਸਟਰੋਂਗ ਦੇ ਕੀ ਮੈਨੀ ਸਟਰੋਂਗ ਉਹਨੂੰ ਪੁੱਛ। ਸਟਰੋਂਗ ਹਾਂ ਸਪ੍ਰਿੰਗ ਆ ਇੱਕ ਐਡਾ ਹੁੰਦਾ ਛੋਟਾ ਜਿਹਾ ਛੋਟਾ ਜਿਹਾ spring ਆ। ਉਹ ਅਕਸਰ ਉਹਦੇ ਚ ਕਿਸੇ ਚੀਜ਼ ਚ ਦੇ ਕੇ ਉਹਨੂੰ ਕਹਿੰਦੇ ਸਟਰੋਂਗ। ਸਟਰੋਂਗ ਹਾਂ ਬਸ ਸਪਰੋਂਗ ਸਪ੍ਰਿੰਗ ਉਹ ਕਸਣਾ ਹੁੰਦਾ ਹਰ ਬੰਦੇ ਨੂੰ ਬੇਵਕੂਫ ਸਮਝਣ ਦੇ ਯਾਰ। ਨੰਦੀ ਹਾਰਟ ਟਚਿੰਗ ਇਹਨੂੰ ਕਹਿੰਦੇ ਕੋ ਕੋਟ ਕੇ ਪੜ ਲਵੇ। ਹਾਂ ਟਚਿੰਗ ਕਹਿੰਦੇ ਕੋ ਕੁੱਟ ਕੇ ਫੜ ਲਵੇ। ਹਾਂ ਸਾਡੀ ਇੱਕ ਅੱਛਾ ਦੱਸ ਜਿਸਮ ਦੇ ਵਿੱਚ ਨਾ ਇੱਕ ਹੁੰਦੀ ਆ ਭਨਵੇਂ ਕੀ ਇਹਨੂੰ ਕਹਿੰਦੇ? ਭਵੇਂ ਕਿਹਨੂੰ ਕਹਿੰਦੇ ਜਿਸਮ ਚ? ਭਵੇਂ ਤੇਰੇ ਜਿਸਮ ਚ ਇੱਕ ਭਵੇਂ ਆ, ਕਿੱਥੇ ਆ ਦੱਸ? ਸਾਜੀ ਜਦੋਂ ਖਤਰਨਾਕ ਗੱਲ ਸੁਣੀ ਉਹ ਭਵੇਂ ਖਲੋ ਨਹੀਂ ਜਾਂਦੇ। ਹਾਂ ਬੰਦਾ ਕਹਿੰਦਾ ਯਾਰ ਮੇਰੇ ਭਵੇਂ ਖਲੋ ਗਏ ਯਾਰ। ਉਹ ਵੀ ਭਵੇਂ ਤੇ ਅਗਲਾ ਕਹਿੰਦਾ ਯਾਰ ਭਵੇਂ ਨਹੀਂ ਵੀ ਖਲੋਤੇ ਤੂੰ ਹੈਨਾ ਤੇਰੇ ਭਵੇਂ ਖਲੋਣ ਤੇ ਭਵੇਂ ਨਾ ਖਲੋ। ਓਏ ਹਾਂ ਅੱਛਾ ਤੇਰੇ ਭਵੇਂ ਵੀ ਖਲੋਂਦੇ ਆ। ਹਾਂ ਭਵੇਂ ਅੱਛਾ ਇੱਕ ਹੋਰ ਹੁੰਦਾ ਤੇਰੇ ਜਿਸਮ ਦੇ ਵਿੱਚ ਹੈ ਇੱਕ ਚਿਮਨੀ, ਕੀ ਇਹਨੂੰ ਕਹਿੰਦੇ? ਚਿਲਮਨ ਕਿਹਨੂੰ ਕਹਿੰਦੇ ਆ? ਉਹ ਲੈ ਵੀ ਗਿਆ ਸੀ ਮੇਰੇ ਕੋਲ। ਉਰਦੂ ਦਾ ਲਫ਼ਜ਼ ਹੈ ਚਿਲਮਨ ਜਾਂ ਹਿੰਦੀ ਨਹੀਂ ਉਰਦੂ ਦਾ ਹੀ ਉਹ ਲੈ ਗਏ ਨਾ ਦੋਸਤ ਹਫਤਾ ਪਹਿਲੇ ਉਹਨਾਂ ਨੇ ਸ਼ੀਸ਼ਾ ਲਾਉਣਾ ਸੀ, ਉਹਨਾਂ ਨੇ ਉੱਤੇ ਰੱਖ ਕੇ ਚਿਲਮਨ ਇਹਨੇ ਜਿਸ ਵਜੋਂ ਕੱਢ ਕੇ ਲੈ ਕੇ ਹਨਾ। ਨਹੀਂ ਕਰ ਪਈ ਸੀ ਉਹ ਲਗਾ। ਉਹ ਚਿਲਮ ਕਹਿੰਦੇ ਇਹਦਾ ਚਿਲਮਨ ਤੂੰ ਗਾਣਾ ਸੁਣਾ ਰਫੀਏ ਜੋ ਚਿਲਮਨ ਹੈ ਚਿਲਮਨ ਉਹ ਜਦੋਂ ਬੰਦਾ ਏਸੀ 'ਚ 2-4 ਘੰਟੇ ਗੁਜ਼ਾਰ ਲੇ ਨਾ ਚਿਲ ਤੇ ਉਹ ਚਿਲ ਮਨ ਹੋ ਜਾਂਦਾ। ਅਰੇ ਮਨ ਚਿਲ ਹੋ ਗਿਆ। ਚਿਲ ਮਨ ਏਸੀ ਦੇ ਅੰਦਰ ਕੇ ਚਿਲ ਮਨ ਹੋ। ਵਾਹ ਯਾਰ ਵੈਸੇ ਗੱਲ ਇਹ ਆ ਕਿ ਰੈਲੀਜੈਂਟ ਆ। ਵੈਜੀਟੇਬਲ ਕਿਹਨੂੰ ਕਹਿੰਦੇ? ਉਹ ਜਦੋਂ ਬੱਤੀ ਬੰਦ ਹੋ ਜਾਏ, ਇੱਕ ਬੰਦਾ ਘਰ 'ਚ ਬੈਠਾ ਹੋਵੇ ਆਪਣੇ ਤੇ ਬੱਤੀ ਬੰਦ ਹੋ ਜਾਵੇ ਤੇ ਉਹ ਬਿਲਕੁਲ ਹਨੇਰੇ 'ਚ ਆਪਣੇ ਮੋਬਾਈਲ ਦੀ ਲਾਈਟ ਬਾਲਦੇ ਬਾਹਰ ਨਹੀਂ ਨਿਕਲ ਜਾਂਦਾ, ਉਹਦੇ ਟੇਬਲ ਵੱਜ ਜਾਂਦਾ ਗੋਡੇ ਤੇ, ਕਹਿੰਦਾ ਵੈਜੀਟੇਬਲ। ਬਾਹਰ ਲੇਟ ਗਿਆ ਕਹਿੰਦਾ ਤੂੰ ਉਹਦੀ ਜਿਹੜੀ ਪਿਛਲੀ ਸਟੋਰੀ ਬਣਾਉਂਦਾ ਕਿੰਨੀ ਮਜ਼ੇਦਾਰ ਕਿ ਟੇਬਲ ਵੱਜੀ ਇੱਕਦਮ ਤੇ ਉਹ ਕਹਿੰਦਾ ਕੀ ਹੋਇਆ, ਕਹਿੰਦਾ ਵੱਜੀ ਟੇਬਲ। ਕਿਆ ਬਾਤ ਯਾਰ ਨੋਟ ਸਕਸੈਸਫੁਲ ਦਾ ਕੀ ਮਤਲਬ? ਉਹ ਯਾਰ ਇੱਕ ਨਾਰਮਲ ਲਫ਼ਜ਼ ਨਹੀਂ ਉਹ ਤੋਂ ਨਹੀਂ ਹੋਣਾ ਤਾਂ ਕਹਿੰਦਾ ਗੰਦੀ ਗੱਲ ਐ ਨਹੀਂ ਹੁੰਦੀ। ਅੱਛਾ ਉਹ ਨਾਰਮਲ ਕਹਿੰਦੇ ਰਿਕੁਆਇਰਮੈਂਟ ਕਿਦਾਂ ਹੈ ਰਿਕੁਆਇਰਮੈਂਟ ਤੂੰ ਪੁੱਛਣੇ ਉਹਨੂੰ ਦੱਸ। ਤੇਰੇ ਕੋਲੋਂ ਪੁੱਛਣੇ ਸੀ। ਆਹੋ ਤੂੰ ਨਾ ਬਣ ਟੀਚਰ। हेयर फॉल किन्हों कहते? हेयर फॉल हाँ बजर दबा दें, हम इससे पूछ लेंगे। हाँ जी हेयर फॉल किन्हों कहते? ਤਾਂ ਜੋ ਜਿਹੜਾ ਫਾਲ ਹੀ ਕੋਈ ਤੋਤਿਆਂ ਕੋ ਕੋਈ ਦੋ ਕੋਈ ਉਥੋਂ ਹੇਅਰ ਹੋਵੇ ਕੋਲੋਂ ਜਾਨੀ ਕਿ ਹੇਅਰ ਫਾਲ ਜਾਨੀ ਕਿ ਹਰ ਫਾਲ ये मतलब जानी के कह के तो कुछ भी कही ਨਹੀਂ जाए। ਹਰ ਫਾਲ ਜਾਨੀ ਕਿ ਹਰ ਫਲ ਬੋਲਾ हर फाल जानी के कह के तू कुछ भी कह जानी के ਜਾਨੀ ਕਿ ਉਹ ਹੈ जानी के कह ਫਾਰ ਐਗਜ਼ਾਮਪਲ ਸਤਾਜ ਜੀ ਲੈ ਹੁਣ ਫਾਰ ਐਗਜ਼ਾਮਪਲ ਤੇ ਆ ਗਿਆ ਦੱਸ ਨਾ ਇਦਾਂ ਹਰ ਜਾਨੀ ਕੇ 에ਅਰ ਫਾਲ ਕਿਹਨੂੰ ਕਹਿੰਦੇ? ਜੀ ਤੋਤੇ ਫਾਲ ਨਹੀਂ ਕੱਢਦੇ ਉਹ ਹਾਂ ਕੱਢਦੇ ਆ। ਇੱਕ ਉਹ ਉੱਪਰ ਜਿਹੜਾ ਕਹਿੰਦੇ ਉੱਡ ਕੇ ਫੜ ਫਾਲ 에ਅਰ ਫਾਲ ਜਾਨੀ ਕੇ ਵੀ ਕਹਿ ਦੇ ਨਾਲ ਜਾਨੀ ਕਿ ਜਿਹੜਾ ਫਾਲ ਅੱਛਾ ਜਾਨੀ ਕਿ ਵਿਆਹ ਵਾ ਜਾਨੀ ਕਿ ਉਹਨੂੰ ਛਿੱਛੜਦੇ ਕਹਿੰਦੇ ਉੱਡ ਕੇ ਫੜ ਇਹਨੂੰ ਉਹ 에ਅਰ ਅੱਛਾ ਯਾਨੀ ਜਿਹੜਾ ਤੋਤਾ ਜ਼ਮੀਨ ਤੇ ਤੁਰ ਕੇ ਫਾਲ ਕੱਢੇ ਉਹ ਫਿਰ ਜ਼ਮੀਨ ਤਾਲ। ਹਾਂਜੀ ਨਹੀਂ ਜ਼ਮੀਨ ਫਾਲ ਤੇ ਜਿਹੜਾ ਤੂੰ ਇੰਜ ਕਰਕੇ ਤੋਤਾ ਉੱਡ ਕੇ ਫਾਲ ਫੜੇ ਉਹਨੂੰ 에ਅਰ ਦੇ ਵਿੱਚ ਉਹਨੂੰ ਕਹਿੰਦੇ 에ਅਰ ਫਾਲ। ਹਾਂਜੀ ਸਾਡੇ ਬੰਦੇ ਦਾ ਵੱਡਾ ਹੀ ਸਵਾਲ। ਪੈਸ਼ਨ ਕਿਹਨੂੰ ਕਹਿੰਦੇ? ਪੈਸ਼ਨ ਉਹ ਅਕਸਰ ਜਦੋਂ ਸ਼ਾਦੀਆਂ ਤੇ ਉਹ ਜਦੋਂ ਬਾਹਰਲੇ ਮੁੰਡੇ ਆਏ ਹੁਣ ਵਿਆਹ ਤੇ ਮਹਿੰਦੀ ਤੇ ਬੁੱਢੀ ਬਾਹਰ ਆ ਜਾਵੇ ਤਾਂ ਬੰਦਾ ਕਹਿੰਦਾ ਨਹੀਂ ਤੂੰ ਆ ਕੀ ਫੈਸ਼ਨ ਜੇ ਕਰਕੇ ਫਿਰਨ ਨਹੀਂ ਅੰਦਰ। ਪੈਸ਼ਨ ਹਾਂ ਆ ਕੀ ਫੈਸ਼ਨ ਹੁੰਦਾ, ਉਹ ਫੇਨ ਹੁੰਦਾ ਫੈਸ਼ਨ। ਮੈਂ ਪੈਸ਼ਨ ਦੀ ਗੱਲ ਕਰ ਰਿਹਾ। ਇਹ ਫਿਰ ਉਹ ਹੋਣੀ ਸਾਜੀ ਜਦੋਂ ਬੰਦਾ ਰਿਟਾਇਰਮੈਂਟ ਲੈਂਦਾ ਤੇ ਉਹ ਤੋਂ ਬਾਅਦ ਲੱਗਦਾ ਪੈਸ਼ਨ। ਹਾਂ ਉਹਦੀ ਇੱਕ ਸ਼ਾਰਟ ਟਰਮ ਆ ਪੈਸ਼ਨ।
ਹਾਂ ਉਹ ਪੈ ਕੇ ਛਣ ਛਣ ਦੀ ਜਦੋਂ ਆਵਾਜ਼ ਆਉਂਦੀ ਨਾ ਨਹੀਂ ਕਹੇ ਉਹ ਵੀ ਅਗਰ ਕੋਈ ਗੱਲ ਕਰੇ ਨਾ ਤੂੰ ਜਾਣੀ ਕਿ ਤੂੰ ਕਹੀ ਜਿਆ ਕਰ ਜਾਨੀ ਕਿ ਪਕਾ ਨਾ ਲਈ ਜ਼ਿੰਦਗੀ ਬਹੁਤ ਪਈ ਆ ਹਾਂ ਕਹਿੰਦਾ ਇਦਾਂ ਬੋਲਦਾ ਵੇ ਨੇ ਆਖਰੀ 4 ਸਾਲ ਚੁੱਪ ਕਰਕੇ ਕੱਢਣੇ। ਆਹੋ ਇਹਦੇ ਲਫ਼ਜ਼ ਮੁੱਕ ਜਾਣੇ ਆ 6 ਸਾਲ ਪਹਿਲੇ ਹੀ। ਨਹੀਂ ਉਹ ਉਰਦੂ ਸਾਰਾ ਪ੍ਰਭਾਵ ਅੱਛਾ ਤੇਰੇ ਜਿਸਮ ਦੇ ਅੰਦਰ ਇੱਕ ਪੁਰਜ਼ਾ ਵਾ ਉਹਦਾ ਨਾਮ ਹੈ ਲੀਵਰ ਉਹ ਕੀ ਹੈ ਦੱਸ ਕੋਣੀ ਬੰਦਾ ਐ ਨਹੀਂ ਕਰਦਾ ਸਮਝਾਉਂਦਾ ਨਹੀਂ ਕੋਈ ਗੱਲ ਨਹੀਂ ਲੀਵਰ ਜਿਸਮ ਦੇ ਅੰਦਰ ਆ ਇਨਸਾਈਡ ਬਾਡੀ ਇਨਸਾਈਡ ਨਜ਼ਰ ਬਾਡੀ ਨਹੀਂ ਆ ਰਿਹਾ। ਯਾਨੀ ਜਿੱਦਾਂ ਫੇਫੜੇ ਜਿਗਰ ਗੁਰਦੇ ਤਿਲੀ ਦਿਲ ਫੇਫੜੇ ਇੰਜ ਇੱਕ ਦਾ ਨਾਮ ਹੈ ਲੀਵਰ। ਸਾਜੀ ਇਹ ਤੇ ਉੱਥੇ ਸਿਵਲ ਦੇ ਨਾਲ ਲਿਵਰ ਸੈਂਟਰ। ਚਲੋ ਹਾਂ ਉਹ ਲੀਵਰ ਸੈਂਟਰ ਉਹ ਲੀਵਰ ਕਹਿੰਦੇ ਕਿਹਨੂੰ ਆ ਸੋਚ ਲੈ ਛੁੱਟੀ ਨਾ ਕਰਾਈ ਸਾਡੇ ਨਿਜ਼ਾਮੇ ਹਜ਼ਮ ਸਾਜੀ ਜਿਹੜਾ ਮੇਦੇ ਦਾ ਨਿਜ਼ਾਮ ਹਾਂਜੀ ਉਹਨੂੰ ਕਹਿੰਦੇ ਲੀਵਰ। ਤੇਰਾ ਲੀਵਰ ਸਹੀ ਨਹੀਂ ਕੰਮ ਕਰ ਰਿਹਾ। ਹਾਂਜੀ ਹਾਂ ਖਾਣ ਪੀਣ ਦਾ ਨਿਜ਼ਾਮ। ਹਾਂ ਸਹੀ ਗੱਲ। ਉਹ ਡੱਬਾ ਜਿਹਾ ਨਹੀਂ ਬਣਿਆ ਹੁੰਦਾ ਸਾਜ ਮੈਂ ਦੇਖਿਆ ਹੋਇਆ ਵਾ ਡੱਬਾ ਉਹ ਡੱਬਾ ਜਿਹਾ ਬਣਿਆ ਹੁੰਦਾ ਲੈਣਾ ਹੁੰਦੀਆਂ ਵਿੱਚ ਇਦਾਂ ਕਰਕੇ ਹਾਂਜੀ ਉਹ ਲੀਵਰ ਸਿਸਟਮ ਹੈ ਹਾਂਜੀ ਯਾਨੀ ਕਿ ਉਹ ਜਾਨੀ ਸਾਰਾ ਕੋ ਨਿਜ਼ਾਮ ਹੁਣ ਜਾਨੀ ਕਿ ਕਹਿ ਤਾਂ ਦਿੱਤਾ ਹੁਣ ਤੇ ਮੰਨ ਜਾ। ਉਸਤਾਦ ਜੀ ਨੂੰ ਪੁੱਛੋ ਜਿਸਮ ਤੇ ਸਟੋਨ ਕਿੱਥੇ ਹੁੰਦਾ ਵਾ ਸਟੋਨ ਹਮੇਸ਼ਾ ਹੱਥ ਚ ਪਾਇਆ ਹੁੰਦਾ ਵਾ ਲੈ ਜਿਸਮ ਦੇ ਵਿੱਚ ਕੀ ਹੁੰਦਾ ਵਾ ਨਹੀਂ ਸਟੋਨ ਕਿਤੇ ਨਹੀਂ ਹੁੰਦਾ ਜਿਸਮ ਚ ਹੁੰਦਾ ਸਾਈ ਪੱਥਰੀ ਹੁੰਦੀ ਨਹੀਂ ਕਿਡਨੀ ਇਹ ਤੂੰ ਐਵੇਂ ਸਟੋਨ ਦੇ ਆ ਸਾਨੂੰ ਆ ਇਹ ਤਾਂ ਸਾਨੂੰ ਸਟਾਇਆ ਤਾਂ ਜੀ ਜਾਨੀ ਕਿ ਜਿਹੜੇ ਤੁਸੀਂ ਨਹੀਂ ਇਹ ਜਿਹੜੇ ਸਵਾਲ ਨਾ ਇਹ ਪੁੱਛਣੇ ਚਾਹੀਦੇ ਤੁਹਾਨੂੰ ਆਪਣੀ ਸਾਡੇ ਕੋਲ ਵੀ ਪੁੱਛਣੇ ਚਾਹੀਦੇ ਸਾਰਿਆਂ ਨੂੰ ਦੱਸਣੇ ਚਾਹੀਦੇ ਤੇ ਨਾਜ਼ਰੀਨ ਨੂੰ ਦੱਸਣੇ ਚਾਹੀਦੇ ਆ ਕਿਉਂਕਿ ਇਸ ਪਲੇਟਫਾਰਮ 'ਚ ਕੋਈ ਅੱਛੀ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ। ਸੋਚੇਗਾ ਜਾਣੀ ਕਿ ਹੁਣ ਦੇਖੋ ਡਾਇਨਾਸੌਰ ਸਾਜ ਤੁਹਾਨੂੰ ਪਤਾ ਫੇਰ ਪੈਦਾ ਹੋ ਰਹੇ ਲੇਕਿਨ ਉਹ ਕਦੋਂ ਕੰਮ ਨਹੀਂ ਹੈਗਾ ਉਹ ਹਿਸਾਬ ਨਹੀਂ ਹੈ ਨਹੀਂ ਫੇਰ ਪੈਦਾ ਹੁੰਦੇ ਮਿੱਠੇ ਸਾਰੇ ਬਲੈਲਰ ਆ ਯਾਰ ਮੈਂ ਤਾਂ ਝੂਠ ਅੱਛਾ ਵਿਆਹਾਂ ਦੇ ਵਿੱਚ ਇੱਕ ਬੰਦਾ ਹੁੰਦਾ ਵਾ ਉਹਦਾ ਨਾਮ ਹੁੰਦਾ ਗਰੂਮ ਹੁੰਦਾ ਹਾਂਜੀ ਗਰੂਮ ਦੱਸੋ ਕਿਨੂੰ ਯਾਨੀ ਇੱਕ ਵਿਆਹ ਨਾ ਪੂਰਾ ਉਹ ਪੂਰੇ ਵਿਆਹ ਦੇ ਵਿੱਚ ਇੱਕ ਐਸਾ ਬੰਦਾ ਹੋਏਗਾ ਉਹਦਾ ਨਾਂ ਨਾ ਰੱਖਿਆ ਹੁੰਦਾ ਗਰੂਮ ਕਿਆ ਗਰੂਮ ਆ ਉਹ ਕੌਣ ਹੁੰਦਾ ਦੱਸ ਜਿਸ ਚ ਫੋਟੋ ਸ਼ੂਟ ਹੁੰਦਾ ਸਾਜ ਉਹ ਬੰਦਾ ਕਹਿੰਦਾ ਨਹੀਂ ਯਾਰ ਇੱਧਰ ਇਸ ਗਰੂਮ ਚ ਨਾ ਵੜਿਓ ਇੱਧਰ ਦੁਲਾ ਦਾ ਫੋਟੋ ਸ਼ੂਟ ਹੋਣੇ। ਵਾਹ 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 ਨੰਬਰ 411 ਗਰੂਮ ਨਹੀਂ ਜਿਹੜੇ ਵਿਆਹਾਂ ਤੇ ਜਾਂ ਰੋਟੀ ਖਾ ਕੇ ਨਹੀਂ ਕਰਦੇ ਬ੍ਰਾਈਡਲ ਕਿਹਨੂੰ ਕਹਿੰਦੇ ਬ੍ਰਾਈਡਲ ਵੀ ਹੁੰਦਾ ਇੱਕ ਵਿਆਹ ਦੇ ਵਿੱਚ ਇੱਕ ਇਨਸਾਨ ਹੁੰਦਾ ਉਹਦਾ ਨਾਮ ਹੁੰਦਾ ਬ੍ਰਾਈਡਲ ਵੇਟਰ ਦਾ ਪਤਾ ਯੈਸ ਗੁੱਡ ਯਾਰ ਬੰਦਾ ਕਹਿੰਦਾ ਨਹੀਂ ਉਹ ਬ੍ਰਾਈਡਰ ਹਾਂ ਬ੍ਰਾਈਡਲ ਹਾਂ ਗਰਮ ਬ੍ਰਾਈਡਲ ਆ ਨਾਲ ਲੈ ਗਿਆ ਨਾਲ ਹਾਂ ਸਾਜੀ ਇਨਫੋਰਮੇਸ਼ਨ ਦੀਆਂ ਗੱਲਾਂ ਹੋ ਰਹੀਆਂ ਮਿੱਠੇ ਨੇ ਇੱਕ ਵੱਡੀ ਗੱਲ ਕਰਤੀ ਤੁਹਾਨੂੰ ਪਤਾ ਨਹੀਂ ਲੱਗਾ। ਕੀ ਇਹਨੇ ਡਾਇਨੋਸੌਰਾਂ ਦੀ ਗੱਲ ਕੀਤੀ ਉਹਨੇ ਕਿਹਾ ਬ੍ਰੈਲਰ ਨੇ ਸਾਰੇ ਤੇ ਸਾਇੰਸ ਨੇ ਕਿਹਾ ਵਾ ਕਿ ਮੁਰਗੀ ਤੇ ਡਾਇਨੋਸੌਰ ਦਾ ਡੀਐਨਏ ਇੱਕ ਹੀ ਸੀ 80% ਮੈਚ ਹੁੰਦਾ। ਸੇਮ ਹਾਂ ਪਤਾ ਕੀ ਗੱਲ ਆ ਔਰ ਤੁਹਾਨੂੰ ਇਹ ਪਤਾ ਵਾ ਕਿ ਬਾਂਦਰਾਂ ਦੀਆਂ ਜਿਹੜੀਆਂ ਕਿਸਮਾਂ ਨੇ ਹਾਂਜੀ ਲਾਈਕ ਉਹਨਾਂ ਦੇ ਕਿੰਨੀਆਂ ਕਿਸਮਾਂ ਨੇ ਬਨਮਾਨ ਅਸੀਂ ਇਹ ਉਹ ਉਹਨਾਂ ਚੋਂ ਕੁਝ ਐਸੇ ਨੇ ਜਿਨ੍ਹਾਂ ਦੇ 80% ਇਨਸਾਨ ਦੇ ਨਾਲ ਡੀਐਨਏ ਮਿਲਦਾ ਮਿਲਦੇ ਆ, ਹਾਂਜੀ ਹਾਂਜੀ ਇਹ ਕੀ ਕਿ ਰੌਲਾ ਉਹਨਾਂ ਦੇ ਕਹਿਣ ਦਾ ਯਾਨੀ ਕਿ ਮਕਸਦ ਆ- ਦਕਸ਼ਨੈਨ ਨਹੀਂ ਨਕਸ਼ਨੈਨ ਨਹੀਂ ਹਾਂ ਪੂਛਲ ਵੀ ਨਹੀਂ ਹੁੰਦੀ ਉਹਨਾਂ ਦੀ ਬਾਂਦਰਾਂ ਦੀ ਪੂਛ ਹੁੰਦੀ ਹਾਂਜੀ ਉਹ ਚੰਪੀ Chimpanzee। ਚੰਪੈਂਜ਼ੀ ਟਾਈਪ ਨਾ ਉਹ ਇਹਨਾਂ ਦੀਆਂ ਹਾਂਜੀ, ਹਾਂਜੀ, ਹਾਂਜੀ। ਫੈਮਲੀਜ਼ ਨੇ ਲੈਦਾ yes. ਉਹਨਾਂ ਚੋਂ ਉਹਨਾਂ ਦੀਆਂ ਪੂਛਲਾਂ ਵੀ ਨਹੀਂ ਹੁੰਦੀਆਂ ਉਹ ਕਿੱਧਰ ਗਈਆਂ ਬਸ ਉਹ Fashion level ਮੰਨ ਕੇ ਖਰਾਬ। ਲੱਗਿਆ ਕੋਈ 2 ਸਾਲ ਹੋ ਗਏ ਦੇਖ ਵਾਪਸ ਨਹੀਂ ਇਹਦਾ ਮਤਲਬ ਬਾਂਦਰ ਨਾਲ ਹੀ ਗੱਡੀ ਜਿਹਦਾ ਬਹੁਤ ਸਾਰੇ ਲੋਕਾਂ ਦਾ ਕਨਸੈਪਟ ਹੈ ਨਾ ਕਿ ਇਨਸਾਨ ਜਿਹੜਾ ਮਤਲਬ ਇਹਨਾਂ ਤੋਂ ਕਨਵਰਟ ਹੋਇਆ ਹਜ਼ਾਰਾਂ ਸਾਲ ਲੱਗੇ ਇਹ ਉਹ ਬਹੁਤ ਸਾਰੇ ਲੋਕਾਂ ਦਾ ਇਹ ਵੀ ਹੈ ਸਾਇੰਸ ਦੇ ਵਿੱਚ ਨਹੀਂ ਅਸੀਂ ਉਹਨਾਂ ਚੋਂ ਕਨਵਰਟ ਹੋਏ ਕਿ ਉਹ ਸਾਡੇ ਚੋਂ ਕਨਵਰਟ ਹੋਏ ਨਹੀਂ ਤੇਰਾ ਹੱਲ ਅਸੀਂ ਇਹ ਨਹੀਂ ਕਹਿੰਦੇ ਅਸੀਂ ਹੋਏ ਬਹੁਤ ਸਾਰੇ ਲੋਕਾਂ ਦਾ ਖਿਆਲ ਇਹ ਹੈ ਕਿ ਇਨਸਾਨ ਉਹ ਚੋਂ ਐਸਾ ਦਾ ਬਣਿਆ ਤਾਂ ਜੀ ਕੰਟਰੋਵਰਸੀ ਦਾ ਕੀ ਮਤਲਬ ਕੰਟਰੋਵਰਸੀ ਹਾਂ ਇਹਦਾ ਕੀ ਮਤਲਬ ਇਹਦੇ ਹੁਣ ਦੇ ਚ ਗੱਲ ਹੈ ਇਹਨੇ ਪੁੱਛ ਲਿਆ ਸਾਜੀ ਇੱਕ ਮਿਸਾਲ ਕਿਸੇ ਦੇ ਵਾਲਦ ਸਾਹਿਬ ਫੋਟੋ ਲੈ ਲਈ ਜਵਾਬ ਉਹਨਾਂ ਦੀ 3 ਸਾਲ ਬਾਅਦ ਕੰਟਰੋਵਰਸੀ ਨਹੀਂ ਹੁੰਦੀ ਇਹ ਤੁਹਾਡੇ ਕੰਟਰੋਲ ਚ ਹੁੰਦੀ ਆ ਵਾਹ 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 ਸਾਜੀ ਕੀ ਬਾਤ ਆਪਣੇ ਅੰਦਰ ਹਾਂ, ਮੇਰੇ ਅੱਬੂ ਦੀ 15ਵੀਂ ਕੰਟਰੋਵਰਸੀ ਹੈ ਅਰੇ ਵਾਹ ਵਾਹ ਸਾਜੀ ਓਕੇ ਸਮਝ ਆ ਸਾਜੀ ਵਾਸਤੇ ਵੀ ਜ਼ਰਾ ਉਹ ਵਾਲੀ ਤਾੜੀ ਨਹੀਂ ਉਹ ਤੁਹਾਡੀ ਇਹ ਤੇ ਉਹਨੂੰ ਹੁੰਦਾ ਵਾ ਜਿਹਦਾ ਤੁਹਾਨੂੰ ਉਮੀਦ ਨਾ ਹੋਵੇ ਤੇ ਮੈਨੂੰ ਤਾਂ ਐਸੇ ਹੀ ਪਤਾ ਨਹੀਂ ਉਸਤਾਦ ਜੀ ਮੈਂ ਤੂੰ ਗੱਲ ਕਰਕੇ ਨੂੰ ਮੈਂ ਬਾਂਦਰ ਵਾਲੀ ਗੱਲ ਤੇ ਫਸਿਆ ਨੋ ਨਹੀਂ ਈਗੋ ਤਾਂ ਸੀ ਡਰ ਗਿਆ ਯਾਰ ਈਗੋ ਸਵੇਰੇ ਅੰਡੇ ਕਰ ਗਿਆ ਕਿ ਤੈਨੂੰ ਫੀਲ ਨਹੀਂ ਹੁੰਦਾ ਕਦੀ ਕਹਿੰਦੀ ਅਸੀਂ ਤੇ ਗੋਤਾ ਵੀ ਖਾਈ ਜਾਂਦੇ ਸਾਨੂੰ ਨਹੀਂ ਪਤਾ ਲੱਗਣ ਡਿਆ ਉਹ ਤੂੰ ਹੀ ਯਾਰ ਤੇਰੇ ਵੱਲੋਂ ਬਾਂਦਰ ਵਾਲੀ ਗੱਲ ਹਕੀਕਤ ਆ ਬਾਕੀ ਇਨਸਾਨਾਂ ਦਾ ਰੌਲਾ ਹੀ ਹਲੇ ਕੀ ਮਤਲਬ ਤੂੰ ਆਪਣਾ ਦੇਖ ਨਾ ਹਿਸਾਬ ਕਿਤਾਬ ਕਿ ਉਹ ਜਿਵੇਂ ਉਹ ਨਹੀਂ ਟਿਕਦਾ ਉਹਨੂੰ ਵੀ ਕੋਈ ਸਮਝ ਨਹੀਂ ਲੱਗਦੀ ਮੈਂ ਤਾਂ ਅੱਧਾ ਰਹਿ ਗਿਆ ਛੱਲੀ ਪਸੰਦ ਆ ਤੈਨੂੰ ਛੱਲੀ ਦੂਦੀ ਭਾਵੇਂ ਉਹਦੇ ਫਲ ਵੀ ਦੇਖੋ ਨਾ ਸਾਰੇ ਉਹ ਨੇ ਬੇਰ ਇਹ ਖਾ ਗਿਆ ਇਹ ਖਾ ਗਿਆ ਉਹ ਖਾ ਗਿਆ ਖਰਬੂਜੇ ਨਿੱਕੇ ਨਿੱਕੇ ਬਸ ਹਾਂ ਉਹ ਟੈਪ ਸਾਜੀ ਮੈਂ ਵੀ ਕਹਾਂ ਕਿੱਕ ਐ ਕਿ ਮਾਰਦਾ ਵਾ ਅਦਰਕ ਖਾਣਾ ਤੈਨੂੰ ਹਜ਼ਮ ਹੋ ਜਾਂਦਾ ਅਦਰਕ ਮੇਰਾ ਫੇਵਰਿਟ ਆ ਗਰਮੀ ਦੂਰ ਕਰਦਾ
ਲਓ ਜੀ ਗੁਲਕੰਦ ਦੇ ਬਾਰੇ ਕੋਈ ਇਨਫੋਰਮੇਸ਼ਨ? ਗੁਲਕੰਦ ਹਾਂ ਗੁਲਖਾਨ ਦੇ ਬਾਰੇ ਹੈ। ਗੁਲਕੰਦ ਦੇ ਬਾਰੇ ਚ ਨਹੀਂ ਹੈ, ਇਹਨੂੰ ਪਤਾ ਹੀ ਨਹੀਂ ਉਹਦੇ ਸਵਾਦ ਦਾ। ਤੇਰਾ ਦਿਲ ਕਰਦਾ ਵਾ ਕਿ ਤੂੰ ਅਕਸਰ ਉਹ ਬੂਰਬਨ ਮਰੀ ਵਾਲੀ ਸਾਈਡ ਤੇ ਜਾਇਆ ਕਰੇ? ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਕਿ ਫਿਰ ਤੈਨੂੰ ਇਹ ਲੱਗਦਾ ਉੱਥੇ ਕੋਈ ਤੇਰਾ ਕੋਈ ਤਲਕ ਆ, ਕੋਈ ਐਸੀ ਜਿਸ ਤਰ੍ਹਾਂ ਬੰਦੇ ਨੂੰ ਖਿੱਚ ਪੈਂਦੀ? ਮੈਂ ਜੀ ਹੁਣ ਜੋ ਮਰੀ ਗਿਆ ਨਾ ਉਹਨੂੰ ਆਵਾਜ਼ ਆਉਂਦੀ ਆ ਜਾ ਹਾਂ ਇਹ ਕਿਉਂ? ਉਹੀ ਹੈ ਜੀ। ਹਾਂ ਉਹੀ ਆ ਤੂੰ ਮਿੱਠੇ। ਜੂਆਂ ਕੱਢਣ ਦਾ ਵੀ ਸ਼ੌਕ ਹੈ ਤੈਨੂੰ ਕਿ ਬੈਠਾ ਬੈਠਾ ਐਵੇਂ ਜੂਆਂ ਕੱਢੀ ਜਾਏ? ਇਹਦਾ ਗੰਦਾ ਸ਼ੌਕ ਨਹੀਂ ਹੈ, ਵੈਸੇ ਹੀ ਦਿਲ ਕਰਦਾ ਹੱਥ ਫੇਰੀ ਜਾਵੇ। ਫੇਰ ਬੱਕੀ ਗੱਲ। ਤੇਰਾ ਕਦੀ ਕਿਤੇ ਦਿਲ ਕਰਦਾ ਵਾ ਕਿ ਕੇਲਾ ਖਾਣ ਐ ਕਰਕੇ ਸੋਹਰੇ ਘਰ ਜਾਵੇ? ਕਰਦਾ ਕਿ ਨਹੀਂ? ਸਿਰਫ ਆ ਨਹੀਂ ਜਿਹੜਾ ਕਦੀ ਦਿਲ ਕਰਦਾ ਕਿ ਤੂੰ ਟੀ ਟਾਈਮ 'ਚ ਸਾਰਿਆਂ ਦੇ ਇੱਕ ਡੱਬਾ ਜਿਹਾ ਲੈ ਕੇ ਤੇਰਾ ਦਿਲ ਕਰਦਾ ਐਂਕਰ ਬੋਲੇ ਨਾ ਡੂਡਗੀ ਵਜਾਵੇ? ਤੇਰਾ ਦਿਲ ਕਰਦਾ ਜਦੋਂ ਤੂੰ ਵਿਹਲਾ ਹੋਵੇ ਪਿੱਛੇ ਹੱਥ ਰੱਖ ਕੇ ਤੂੰ ਤੂੰ ਆਪਣੇ ਦੋਸਤ ਰਿਚ ਤੇ ਬੱਕਰੀ ਨੂੰ ਯਾਦ ਕਰਦਾ ਕਿ ਨਹੀਂ? ਮਿਸ ਕਰਦਾ? ਤੇਰਾ ਦਿਲ ਕਰਦਾ ਵਾ ਹੋ ਸਕੇ ਕਿਤੇ ਅਗਲੇ ਬੈਂਚ ਤੇ ਬੈਠੇ ਸੀਗੇ ਪਾਗਲ ਆ ਯਾਰ ਤੇਰਾ ਦਿਲ ਕਰਦਾ ਵਾ ਕਿ ਖਾਰਸ਼ ਚੇਂਜ ਕਰਨਾ? ਤੇਰਾ ਦਿਲ ਕਰਦਾ ਪਿਛਲੇ ਤਾਂ ਕਰਕੇ ਤੁਰੇ ਹੈ ਕਰਦਾ? ਤੇਰਾ ਦਿਲ ਕਰਦਾ ਕਦੀ ਕਦੀ ਜ਼ਬਾਨ ਤੋਂ ਐ ਕਰਕੇ ਆ ਰਿਹਾ ਆ ਲੋ ਭਾਜੀ ਇੱਧਰ ਚੈੱਕ ਕਰੋ ਜੇ ਬੁੱਢੀ ਨਾਰਾਜ਼ ਹੋ ਗਈ ਹੈ ਥੋੜੀ। ਸੱਸ ਦਾ ਰੁੱਸ ਗਿਆ, ਸੱਸ ਕੋ ਮਾਫੀ ਮੰਗ। ਇਹ ਖਾਲੀ ਦਿਲ ਕਰਦਾ ਚੱਲ ਬਈ ਹਾਂ ਸ਼ਾਬਾਸ਼। ਬੱਚਾ ਸਹੁਰੇ ਦੇ ਘਰ ਜਾ ਕੇ ਬਹਾਏਗਾ, ਸਹੁਰੇ ਦੇ ਘਰ ਚੱਲਦਾ ਬੱਚਾ। ਸੱਸ ਨੇ ਮਾਰਿਆ, ਲੱਤ ਤੋੜ ਦਿੱਤੀ। ਹਾਂ ਹਾਂ ਯਾਰ ਬਾਤ ਤੇ ਹੈ ਨਾ? ਇਹ ਸਾਰਾ ਕੁਝ ਕਿਹਦੀ ਖਾਤਰ ਕੀਤਾ? ਇਹ ਪੇਟ ਦੀ ਖਾਤਰ ਜੀ। ਹਾਂ ਨਹੀਂ ਤੈਨੂੰ ਜਦੋਂ ਫੁੱਲ ਗੁੱਸਾ ਚੜਦਾ ਤੇਰਾ ਦਿਲ ਕਰਦਾ ਨਹੀਂ ਉਹ ਨਹੀਂ ਵੱਡਾ ਗੋਡਜ਼ਿਲਾ। ਹਾਂ ਕਿਦਾਂ ਮੈਂ ਕਰਦਾ ਉਹ ਮਿੱਟੇ ਨੂੰ ਬੰਦਾ ਇਨਸਾਨ ਚੋਂ ਨਿਕਲਿਆ ਕਿ ਇਨਸਾਨ ਬਾਂਦਰ ਇਨਸਾਨ ਚੋਂ ਨਿਕਲਿਆ ਕਿ ਇਨਸਾਨ ਬਾਂਦਰ ਚੋਂ ਨਿਕਲਿਆ? ਨਹੀਂ ਇਹ ਤੂੰ ਅਸੀਂ ਤੈਨੂੰ ਜੋ ਸਮਝਦੇ ਰਹੇ ਤੂੰ ਉਹ ਨਹੀਂ ਨਿਕਲਿਆ। ਉਹ ਤੋਂ ਵੱਧ ਨਿਕਲ ਗਿਆ ਕਿਤੇ। ਤੂੰ ਤੋਂ ਕਿਤੇ ਵੱਧ ਨਿਕਲਿਆ। ਨਹੀਂ ਹੋ ਸਸਤਾ ਜੀ। ਹੁਣ ਲੋਕਾਂ ਨੇ ਪਾਈ ਹੁੰਦੀ ਪੈਂਟਾਂ, ਅਗਰ ਪੈਂਟਾਂ ਲੋ ਆ ਕੇ ਵੇਖੇ ਜਾਂ ਇਹਨੇ ਪੂਛਾਂ ਵੀ ਨਿਕਲੀਆਂ ਹੋਣੀਆਂ। ਨਹੀਂ ਪੂੰਝ ਦਾ ਨਿਸ਼ਾਨ ਨਹੀਂ ਵੈਸੇ ਕਦੀ ਟੀਕੇ ਛੱਤ ਲੱਗੇ। ਤੋਂ ਹੋ ਸਕਦਾ ਤਾਂ ਬਹਿ ਕੇ ਪੂਛ ਖਤਮ ਕਰ ਲਈ ਹੋਵੇ। ਨਹੀਂ ਉਹ ਬੜੇ ਜਾਨਵਰ ਐਸੇ ਨੇ ਜਿਹੜੇ ਇੱਕ ਦੂਜੇ ਦੇ ਨਾਲ ਉਹਨਾਂ ਦਾ ਕੋਈ ਮੈਚਿੰਗ ਹੈਗੀ ਹੈ, ਡੀਐਨਏ ਮਿਲਦਾ ਉਹਨਾਂ ਦਾ, ਜਿਹਨੂੰ ਉਹ ਕਹਿੰਦੇ ਨੇ ਕਿ ਉਹਨਾਂ ਦੀ ਫੈਮਿਲੀ ਦਾ ਇੱਕ ਕਨਵਰਟਡ ਟਾਈਪ ਕੋਈ ਚੱਕਰ ਆ। ਹਾਂਜੀ ਹਾਂ ਨਹੀਂ ਹੁਣ ਡਰ ਹਾਂਜੀ ਕਦੀ ਛੱਤ ਤੋਂ ਇਦਾਂ ਪਰੋਣਿਆ ਨਾ ਕੀਤੀ? ਨਹੀਂ ਔਰ ਫਿਰ ਤੂੰ ਥੱਲੇ ਰਿਆ ਕਰ। ਆਹੋ ਯਾਰ ਉਹਨੇ ਥੱਲੇ ਪਿਸ਼ਾਬ ਹੁੰਦਾ ਹੀ ਆ ਯਾਰ ਦੁਨੀਆ ਬਹੁਤ ਅੱਗੇ ਆ ਮਿੱਠੇ। ਭਾਜੀ। ਜਿਹੜਾ ਬਲੈਲਰ ਵਾਲਾ ਬਲੈਲਰ ਹੀ ਬੰਦ ਕਰ ਦਿਓ। ਇਹ ਕੋ ਲੈ ਨਹੀਂ ਹੁੰਦਾ ਸਾਥੀ। ਉਹ ਮੈਨੂੰ ਪਸੰਦ ਨਹੀਂ ਆ ਭਾਈ। ਨਹੀਂ ਇੱਕ ਮਿੰਟ ਅੱਛੀ ਕਿਉਂ ਜੀ ਵਜ੍ਹਾ? ਬਲੈਲਰ ਇਸ ਤੋਂ ਬੰਦ ਕਰ ਦਿਓ ਭਾਜੀ। ਰਾਤ ਹੋ ਗਈ ਸਵੇਰੇ ਖੋਲਿਓ ਹੁਣ। ਹਾਂ ਰਾਤ ਨੂੰ ਐਵੇਂ 19 ਨਾ ਜੇ ਬਿੱਲੀ ਪੈ ਜੀ ਬਲੈਲਰ ਨੂੰ। ਹਾਂ ਸਹੀ ਮੈਂ ਗੱਲ। ਕੋਈ ਐਸੀ ਗੱਲ ਨਹੀਂ ਕਰੀ ਚਾਹੀ ਕੱਲ ਕਮੈਂਟ ਸਾਰੇ ਅਗਲੇ ਮੈਨੂੰ ਫੜ ਲੈਣ। 25 ਦੁਕਾਨਾਂ ਵਾਲੇ ਆ ਮੇਰੇ ਮਹੱਲੇ 'ਚ, ਐਵੇਂ ਪਥਰਾਓ ਕਰ ਦੇਣ ਭਾਈ। ਉਹਦੀ ਰਿਸਰਚ ਬੜੀ ਹੈ। ਡਾਕਟਰ ਕਦੀ ਨਾਲ ਦੇ ਬੰਦੇ ਇੱਕ ਮਿੰਟ ਬੱਚਾ ਬੋਲੇਗਾ। ਕਦੀ ਨਾਲ ਦੇ ਬੰਦੇ ਤੇ ਇਸ ਗੱਲ ਤੇ ਗੁੱਸਾ ਆ ਅੱਛਾ ਉਹ ਤੇ ਉਹਨੂੰ ਉਧਰ ਹੀ ਲੱਗ ਗਿਆ ਤੇ ਹਾਲੇ ਕਹਿ ਰਿਹਾ ਕਿ ਕਹਿੰਦਾ ਮੈਨੂੰ ਹੈਰਾਨਗੀ ਹੋਈ। ਹੈਰਾਨਗੀ ਮਾਮਾ ਤੈਨੂੰ ਹਾਲੇ ਵੀ ਹੋ ਰਹੀ? ਪੈਂਦਾ ਕਿਤਾ ਇਹ ਇੱਥੇ ਹੀ ਹੋ ਜਾਂਦਾ ਹੀ। ਆਹੋ ਨਹੀਂ ਸਤਾਜੀ ਵੈਸੇ ਤੇਰਾ ਕਦੀ ਦਿਲ ਕੀਤਾ ਵੀ ਇੱਥੇ ਚੀਜ਼ ਪਈ ਆ ਤੇ ਤੂੰ ਇੰਜ ਕਰਕੇ ਆਪਣੇ ਨਾਲ ਖਿੱਚਿਆ? ਨਹੀਂ ਮੇਰਾ ਆ ਦਿਲ ਕਰਦਾ ਬਸ ਸਹੀਆਂ ਆਹਾ ਵਾਹ ਵਾਹ ਬਸ ਆ ਦਿਲ ਕਰਦਾ ਉਹ ਸੁਣਾਓ। ਕਦੀ ਇਦਾਂ ਹੋਇਆ ਵਾ ਕਿ ਦਰਜਨ ਕੇਲੇ ਲੈ ਕੇ 6 ਖਰਾਬ ਕਰਤੇ ਆ 6 ਖਾ ਲਏ? ਹੈਲੋ ਸਾਡੇ ਲੋ ਓਹੋ ਅੱਛਾ ਤੁਹਾਡੇ ਲੋਕ ਯਾਰ ਉਹ ਮਿੱਠਾ ਮਖਾਣੇ ਨਹੀਂ ਹੈਗੇ ਵਿੱਚ। ਉਹ ਕੋਈ ਨਹੀਂ ਬੱਚਿਆਂ ਨੂੰ ਦੇ ਦਿਓ। ਸਾਜੀ ਭੁੱਜੇ ਚਣੇ ਵੀ ਵਿੱਚੋਂ ਲਿਜਾ ਕੇ ਉੱਤੇ ਹਾਂ ਭੁੱਜੇ ਚਣੇ ਵੀ। ਉਹ ਸਾਰਾ ਕੁਝ ਮਿਲਦਾ ਉੱਥੇ। ਇਹ ਚਨੇ ਤਾਂ ਖਾਣ ਮਿਲਦਾ ਹੀ ਆ ਵਾਲਾ ਸਾਜੀ ਫਿਰ। ਚਨੇ ਖਾਣ ਵਾਲਾ ਬੰਦਾ ਕਦੀ ਬੁੱਢਾ ਨਹੀਂ ਹੁੰਦਾ। ਮੈਂ ਦੱਸਾਂ ਜਦੋਂ ਚਣੇ ਖਾ ਕੇ ਜਵਾਨੀ 'ਚ ਪੁਰ ਹੋ ਜਾਣਾ। 400 ਰੁਪਏ ਕਿਲੋ ਆ। 2 ਦਿਨ ਕਿਲੋ ਨਿਕਲ ਗਏ। ਉਹ ਨਹੀਂ ਭਾਈ 400 ਰੁਪਏ ਕਿਲੋ ਨਹੀਂ, 400 ਰੁਪਏ ਦੇ ਤੇ ਅੱਧਾ ਕਿਲੋ। ਅੱਧਾ ਕਿਲੋ ਆ। ਉਹ ਭਾਈ 900 ਰੁਪਏ ਕਿਲੋ ਹੈਗੇ। ਓਏ ਖਿੱਲਾ ਖਾਈਦੀਆਂ ਖਿੱਲਾ। ਇਹ ਤਾਂ ਆ ਚੌਥੀ ਟਰਮ ਆ ਚਣਿਆਂ ਦੀ। ਪਹਿਲੀ ਖਿੱਲਾ ਹੁੰਦੀਆਂ ਖਿੱਲੇ ਉਹ ਸਾਡਾ ਨਹੀਂ ਕਿੰਨਾ ਲੈ ਭਾਈ ਖਿੱਲ ਖਾਈ ਦੀ ਇੱਥੇ ਰੱਖੋ ਕਿ ਖੁਰ ਜੇਗੀ ਇੰਜ ਕਰਕੇ। ਉਹ ਖਾਓ ਨਾ 800 ਰੁਪਏ ਕਿਲੋ ਖਿੱਲ। ਮੈਂ ਤਾਂ ਲਿਆ ਕੇ ਦਿੰਦਾ ਇੰਜ ਉਹਨਾਂ ਕਰਕੇ। ਕੋਲੋਂ ਖੋਲ ਖਾ ਲੈਣੀ ਹੈ। ਓਏ ਇੱਕ ਤੇ ਹੈ ਨਾ ਹਾਂ ਮੈਨੂੰ ਇਹ ਤੋਂ ਵੀ ਮਜ਼ੇਦਾਰ ਉਹ ਲੱਗਦਾ ਜਿਹੜੇ ਛੋਟੇ ਛੋਟੇ ਪੀਲੇ ਹੁੰਦੇ ਆ। ਉਹਨਾਂ ਨੂੰ ਕੀ ਕਹਿੰਦੇ? ਪੀਲੂ ਚਨਾ। ਉਹ ਨਹੀਂ ਉਹ ਪੀਲੂ ਚਨਾ ਉਹ ਰੰਗ ਦਿੱਤਾ ਹੁੰਦਾ ਸਾਜ। ਨਹੀਂ ਉਹ ਹੋਰ ਨਸਲ ਆ ਕੋਈ ਪੀਲੇ ਕਲਰ ਦੇ ਹੁੰਦੇ ਆ ਕਾਬਲੀ ਚਨੇ ਤੇ ਉਹ ਬੜੇ ਮਜ਼ੇਦਾਰ ਹੁੰਦੇ। ਉਹ ਇਹਨਾਂ ਨਾਲ ਵੀ ਉਹ ਮਜ਼ੇਦਾਰ ਹੁੰਦੇ। ਸਾਈ ਤੁਹਾਨੂੰ ਪਤਾ ਹੈ ਕਿ ਚਣਾ ਹੁੰਦਾ ਕਿ ਚਣੀ ਹੁੰਦੀ ਹੈ।
ਹਾਂਜੀ ਭਾਈ ਭਾਈ ਸਮਾਨ ਕੁਛ ਚਣੀ ਵੀ ਆਉਂਦੀ ਉਹ ਬਰੀਕ ਹੁੰਦੀ ਆ ਹਾਂਜੀ ਉਹ ਭੁੰਨ ਭਣੀਆ ਹੁੰਦਾ ਉਹਦਾ ਚਣਿਆਂ ਦੀ ਚੁਣੀ ਹੁੰਦੀ ਉਹ ਜਿੰਨਾ ਸਾਡਾ ਇਹਨਾਂ ਚਨਿਆਂ ਦੇ ਤਬਸਰਾ ਵਾ ਸਾਡੇ ਚਾਰਾਂ ਦੀ ਪਹੁੰਚ ਨਹੀਂ ਹੈ ਕਿ ਵੀ ਇੰਨੇ ਕਿ ਲੈ ਕੇ ਵੀ ਕਰ ਲੈ ਜੀ ਅੱਲਾ ਮਾਫੀ ਕੀ ਹੋ ਗਿਆ ਉਹਨੇ ਕਿੱਥੇ ਰਹਿਣ ਦੇ ਇੱਥੇ ਰਹਿੰਦੇ ਆ ਹਾਂ ਉਹ ਕਿੱਥੇ ਹੋ ਗਿਆ ਬਸ ਕਰਦੇ ਉਹਨੂੰ ਉਹ ਨਹੀਂ ਜੀ ਨਹੀਂ ਰਹਿਣ ਦੇ ਭਾਈ ਰਕਸ਼ੇ ਦੀ ਦੁਨੀਆ 'ਚ ਬਾਹਰ ਆ ਇਹ ਯਾਰ ਗੱਲ ਹੋਈ ਨੋਨੀ ਪਹੁੰਚ ਨਹੀਂ ਗਈ ਤੇਰੀ ਤਾਜੀ ਮੈਂ ਭਲਾ ਸਹੀ ਕਹਿ ਰਿਹਾ ਕਿੱਦਾਂ ਪਹੁੰਚ ਨਹੀਂ ਆਇਆ ਕਿੱਥੇ ਝਾੜ ਬਾਜ਼ਾਰ ਜਾਣਾ ਕਿੱਥੇ ਆਇਆ ਦੀ ਜਾਣਾ ਸਿੱਧੇ ਸਿੱਧੇ ਘਰ ਜਾਣਾ ਵਾ ਅਸੀਂ ਕੋਈ ਦੁਕਾਨ ਨਹੀਂ ਹੈਗਾ ਬਗੈਰਤ ਆਦਮੀ ਤੂੰ ਰਸਤੇ ਤੇ 4-500 ਦੀ ਆਪਣੀ ਚੀਜ਼ ਦੇਣਾ ਕਿ 5-10 ਦੀ ਉਹਨੂੰ ਵੀ ਕੋਈ ਚੀਜ਼ ਦੇਣਾ ਅੱਜ ਤੱਕ ਜਿਹੜੀ ਸ਼ੈ ਖਾਤੀ ਪੁੱਛੋ ਨਾਲ ਨਹੀਂ ਕੋਈ ਇਦਾਂ ਹੀ ਆ। ਅਗਰ ਨੋਨੀ ਇੱਥੇ ਨਾ ਬੋਲੇਗਾ ਨਾ ਮੈਂ ਚਿਮਟੇ ਨਾਲ ਚੁੱਕ ਕੇ ਬਾਹਰ ਸੁੱਟਾਂ ਨਹੀਂ ਇੱਥੇ 150 ਦਾ ਆਲੂ ਛੋਲੇ ਦਾ ਪਿਆਲਾ ਖਵਾਇਆ ਵਾ ਹਾਂ ਇਹ ਚ ਕੋਈ ਸ਼ੱਕ ਮੇਰੀਆਂ ਆਈਟਮਾਂ ਕਿਹੜੀਆਂ ਵਾ ਆਲੂ ਛੋਲੇ ਇੱਕ ਵਾਰੀ ਖੋਇਆ ਇੱਕ ਵਾਰ ਹਾਂ ਇੱਕ ਮਿੰਟ ਠਹਿਰ ਜਾ ਜਿਹੜਾ ਫਲ ਲੈ ਕੇ ਇਹਦੇ ਨਾਲ ਬੈ ਕੇ ਇੱਕ ਖਾਈਦਾ ਵਾਰੀ ਖੋਇਆ ਕੈਸੀ ਉਹਨੇ ਕਰ ਇੱਕ ਸੈਕਿੰਡ ਢੇਰੀਆਂ ਕਿਹੜਾ ਫਲ ਇੱਕ ਮਿੰਟ ਯਾਰ ਕਿਹੜਾ ਫਲ ਖੋਇਆ ਜੀ ਭਾਈ ਇੱਕ ਸੈਕਿੰਡ ਜੀ ਆਲੂ ਛੋਲੇ ਇੱਕ ਵਾਰੀ ਇੱਥੇ ਲੈ ਕੇ ਨੇ ਵੀਡੀਓ ਬਣੀ ਬਣੀ ਉਹ ਵੀਡੀਓ ਵੀ ਬਣਾ ਲਈ ਇੱਕ ਮਿੰਟ ਕਾਕਾ ਗੱਲ ਸੁਣ ਇੱਕ ਵਾਰੀ ਉੱਥੇ ਖਾਦੇ ਖਾਦੇ ਤੀਜੀ ਵਾਰੀ ਮੈਂ ਕਿਤੇ ਕੱਲਿਆ ਖਾਦੇ ਨਹੀਂ ਫੇਰ ਤੇਰਾ ਬਲੇਮ ਬਣਦਾ ਹੀ ਨਹੀਂ ਮੈਂ ਯਾਰ, ਡਰ ਇਹ ਗੱਲ ਗਿਆ ਸਹੀ। ਮੈਂ ਉਸ ਤੋਂ ਬਾਅਦ ਡਰ ਗਿਆ ਮੈਂ ਕਿਹਾ ਯਾਰ ਬੜੀ ਲੌਜੀਕਲ ਗੱਲ ਹੈ ਯਾਰ ਉਹੀ ਮੈਂ ਦੇਖ ਲਈ ਮੈਂ ਕਿਹਾ ਚਮਚੀ ਵੱਡੀ ਹੈ ਚਾਲ ਵੀ ਵੱਡੀ ਹੈ ਖਾਓ ਜਾਂ ਮਿਠਾਈ ਇਹ ਸੈਪਰੇਟ ਹੋ ਗਿਆ ਆਹੋ ਡੂੰਗ ਵੱਡਾ ਪਾ ਦਿੰਦਾ ਇੱਥੇ ਆਏ ਵੰਡੀ ਪਈ ਆ ਮੇਰੇ ਕੋਲ ਬਕਾਇਦਾ ਵੀਡੀਓ ਆ ਮੈਨੂੰ ਖੱਟਾ ਹੀ ਖੱਟਾ ਪਾਤਾ ਭਾਈ ਨੇ ਸਾਰਾ ਮਾਲ ਪਾ ਲਿਆ ਹਾਂ ਤੇ ਮੈਨੂੰ ਖੱਟਾ ਹੀ ਖੱਟਾ ਬੜਾ ਤਾਜੀ ਸ਼ੋਰੇ 'ਚ ਗਰੂਮ ਦੀ ਆਵਾਜ਼ ਆਉਂਦੀ ਸੀ ਉਹ ਫਰੂਟ ਦੀ ਗੱਲ ਕਰਦਾ ਇੱਥੇ ਫਲ ਫੁੱਲ ਖਾਂਦੇ ਨਹੀਂ ਆਪਾਂ ਅਲਹਮਦੁਲਿਲਾ ਜਿਹੜਾ ਫਲ ਲਿਆਂਦਾ ਇਹਨੂੰ ਸਲਮਾਨ ਸਾਨੂੰ ਭਾਜੀ ਉਹਨਾਂ ਨੂੰ ਨਾਲ ਬਿਠਾ ਕੇ ਕਿਹੜਾ ਮਤਲਬ ਡੋਕੇ ਸਾਜੀ ਡੋਕੇ ਉਹ ਮੈਂ ਦੱਸਦਾ ਉਸਤਾਦ ਜੀ ਆ ਨੁੱਕਰ ਤੇ ਲਾਉਂਦਾ ਇੱਕ ਭਾਈ ਗਫਰਾ ਹਾਂ ਆ ਕੀ ਉਹ ਹੈ? ਗਰਮਾ ਠੀਕ ਆ ਉਹ 120 ਰੁਪਏ ਅੱਧਾ ਕਿਲੋ ਦੇ ਰਿਹਾ ਕਹਿੰਦਾ ਨਹੀਂ 100 ਲਾ ਉਹ ਕਹਿੰਦਾ ਨਹੀਂ ਭਾਈ 120 ਲੈਣਾ ਜੇ ਉਧਰ ਕੈਸਾ ਲੋਗੋ ਅਮਰਸਤਾਇਆ ਕਹਿੰਦਾ 120 ਲੱਗਣੇ ਕਹਿੰਦਾ ਨਹੀਂ 100 ਲਾ ਕਹਿੰਦਾ ਨਹੀਂ 120 ਲੱਗਣੇ ਕਹਿੰਦਾ ਚਲੋ ਤੋਲੋ ਉਹਨੇ ਅੱਧਾ ਕੁ ਪਾਇਆ ਕਹਿੰਦਾ 100 ਦਾ ਲਾ ਲਓ ਮੈਂ ਉਹਨੇ ਮੇਰੇ ਹਟਾਤਾ ਕਹਿੰਦਾ ਨਹੀਂ ਯਾਰ ਮੈਂ ਬੜਾ ਮੈਂ ਕਿਹਾ ਤੁਸੀਂ ਦੇਖੀ ਮੈਂ ਕਿਹਾ ਚਲੋ ਦਿਓ ਭਾਈ ਫਿਰ ਚਲੋ ਸਮ ਜਵਾਬ ਦਿਓ ਮੈਂ ਜਾਣ ਕੇ ਜਾਣਾ ਨਹੀਂ ਮੈਂ ਕਿਹਾ ਨਹੀਂ ਜਾਣ ਦਿਓ ਚਲੋ ਭਾਈ ਮੈਂ ਕਰੋ ਫਿਰ ਲਗਾ ਕਿਤੇ ਮੈਂ ਕਿਹਾ ਸਾਨੂੰ ਰੁਖਸਤ ਕਰੋ ਨਹੀਂ ਲੈਣਾ ਮੈਂ ਨਹੀਂ ਕਿਤੇ ਗੱਲ ਕਰਕੇ ਮੈਂ ਉੱਠਦਾ ਸੀ ਤੰਗ ਕਰਦਾ ਰੇੜੀਆਂ ਲਿਆ ਮਾੜੇ ਲੋਕ ਜਿਹੜੀ ਸ਼ੁਗਲ ਵੇਲੇ ਬੜਾ ਲੱਗਦਾ ਕਹਿੰਦਾ ਚਲੋ ਤੋਲੋ ਅੱਧਾ ਕਿਲੋ ਉਹਨੇ ਅੱਧਾ ਕਿਲੋ ਤੋਲਤਾ ਥੋੜਾ ਜਿਹਾ ਪਾਇਆ ਕਹਿੰਦਾ ਨਹੀਂ 100 ਦਾ ਕਹਿੰਦਾ ਹੁਣ 100 ਦਾ ਕਰਨਾ ਕਿ ਅੱਧਾ ਕਿਲੋ ਕਰਨਾ ਕਹਿੰਦਾ ਨਹੀਂ 100 ਦਾ ਹੀ ਅੱਧਾ ਕਿਲੋ ਕਰੋ ਕਹਿੰਦਾ ਚੱਲ ਹੁਣ ਦੇਖੋ ਜਾਮਣ ਇੱਥੇ ਆਇਆ ਮਸਲਾ ਮੈਂ ਉਹ ਫਲ ਇੱਥੇ ਲਿਆਂਦਾ ਜਿਹੜਾ ਇਹਨੂੰ ਜ਼ਿੰਦਗੀ ਜਿਹੜਾ ਨਵਾਂ ਨਹੀਂ ਕੀਤਾ ਉਹ ਭਾਈ ਇੱਕ ਮਿੰਟ ਨਹੀਂ ਪੁੱਤ ਸਹੀ ਦੱਸੀ ਓਏ ਤੇਰੇ ਵਾਲਦਿਆਂ ਦੀ ਕਸਮ ਲੱਗੇ ਡੋਕਾ ਤੈਨੂੰ ਖਾਦੇ ਕਿੰਨੀ ਦੇਰ ਹੋ ਗਈ ਸੀਗੀ ਝੂਠ ਨਹੀਂ ਬੋਲਣਾ ਤੂੰ ਦੱਸ ਇਹ ਮੇਰੇ ਜੀ ਸਾਡੀ ਸਹੀ ਗੱਲ ਕੰਮ ਤੇ ਕੰਮ 5-6 ਸਾਲ ਹੋ ਗਏ ਕਿਉਂ ਜੀ ਉਹ ਡੋਕੇ ਹੈ ਕਿਹੋ ਜਿਹੇ ਉਸਤਾਦ ਜੀ ਨਾ ਕੋਈ ਰਿਚ ਮੈਨ ਇਹਨਾਂ ਦੇ ਇਲਾਕੇ 'ਚ ਮਰੇ ਨਾ ਕੋਈ ਅੱਛਾ ਜਿਹਾ ਫਲ ਖਾ ਸਕੇ ਨਹੀਂ ਸਾਜੀ ਉਹ ਵਾਕਈ ਹੈ ਉਸਤਾਦ ਜੀ ਡੋਕੇ ਲਿਆ ਵਾ ਪਲਾਸ ਪੇਚਕਸ ਰੱਖੋ ਤੇ ਥੋੜੀ ਮਾਰ ਮਾਰ ਕੇ ਉਹਨੂੰ ਦੋ ਦੋ ਟੋਟੇ ਕਰਕੇ ਖਾਦੇ ਇਹ ਸਾਜੀ ਇਹ ਵੀ ਝੂਠਾ ਐ ਨੈਨਕਸ਼ ਮਿੱਠੀ ਨੇ ਬੈਠੇ ਤੇ ਬਿੱਲੀ ਬਣ ਜਾਣੀ ਤੇਰੀ ਝੂਠ ਨਾ ਬੋਲਿਆ ਕਰ ਓਇਲੀ ਸੀਗੇ ਜਾਮਣ ਅਸੀਂ ਖਵਾ ਮਿੱਠਾ ਕਿੰਨਾ ਪੂਰਾ ਮਿੱਠਾ ਚੁੱਪੀ ਦਾ ਪੂਰੀ ਯਾਰ ਆ ਕਿਹੜਾ ਪਾਪੀ ਪੂਰੀ ਬਣਦੇ ਸਾਜੀ ਤੁਸੀਂ ਮੇਰਾ ਜਣਾ ਚੰਗ ਬਾਜ਼ਾਰ ਮੱਛੀ ਵਾਲਾ ਗੋਲ ਆਪਾਂ ਰਾਤ ਨੂੰ ਦੋਨੋਂ ਨਿਕਲਾਂਗੇ ਸਾਜੀ ਉੱਥੇ ਚੰਗ ਬਾਜ਼ਾਰ ਦੇਖਿਆ ਸੀ ਉਹ ਵੱਡੇ ਪਤੀਲੇ ਲੈ ਕੇ ਬੈਠੇ ਹੁੰਦੇ ਇਸ ਕਿਸਮ ਨਹੀਂ ਆਪਾਂ ਉਹ ਤੋਂ 10 ਦਰਜਨਾਂ ਮਿੱਠੇ ਦੀਆਂ ਬਣਾਉਣੇ ਆ ਬਾਹਰ ਬਾਲਟੀ ਕਿਸੇ ਅੱਛੀ ਚ ਪਾ ਕੇ ਉਹਨੂੰ ਪਾਉਨੇ ਆ ਬਾਰਿਸ਼ ਉਹਦੇ ਚ ਬਰਫ਼ ਬਾਲਟੀ ਠੰਡੇ ਕਰਕੇ ਆਪਾਂ ਉਹਨੂੰ ਚੂਸਦੇ ਓਕੇ ਡਨ ਕਰੋ ਹਾਂ ਔਰ ਮਿੱਠੇ ਦਾ ਮਜ਼ਾ ਇਹ ਆ ਕਿ ਜਿੰਨੇ ਉਹ ਪਏ ਰਹਿਣਗੇ ਉਹਨੇ ਕੋੜੇ ਹੋ ਜਾਂਦੇ ਮਿੱਠਾ ਕੱਟੋ ਹਾਂ ਕਲੀਅਰ ਇਹਦੇ ਕੁਨੈਨ ਹੁੰਦੀ ਉਹ ਹਲਕਾ ਕੌਲਾ ਕਰ ਦਿੰਦੀ ਹੈ ਹਾਂ ਕਰਤਨ ਉਸਤਾਦ ਜੀ 100 ਰੁਪਏ ਦਾ ਗਰਮਾ ਲਿਆ ਕੇ ਉਹ ਸਲਮਾਨ ਸਾਹਿਬ ਨੂੰ ਬੁਲਾ ਲਾ ਦਾਨਿਸ਼ ਭਾਈ ਨੂੰ ਬਾਹਰ ਬੁਲਾ ਇਹ ਮੇਰਾ ਹੁਸਨੇ ਅਖਲਾਕ ਆ ਇਹ ਮੇਰਾ ਹੁਸਨੇ ਅਖਲਾਕ ਆ ਕੋਈ ਕਿਹੜਾ ਟਲ ਜਾਂਦੇ ਇਹ ਵੀ ਤਾਂ ਪੂਰਾ ਪੰਜਾ ਪਾਉਂਦੇ ਆ ਨਹੀਂ ਇਹ ਟਲ ਜਾਣ ਅੰਦਰੋਂ ਸਾਰਿਆਂ ਨੂੰ ਬੁਲਾ ਲਾ ਉਹਨੂੰ ਸ਼ਰਾਧ ਨੂੰ ਵੀ ਕਹਿ ਦੇ ਉਹਨੂੰ ਵੀ ਬੁਲਾ ਲਾ ਤੇ ਇੰਨਾ ਕੋ ਡੇਢ ਪੀਸ ਵੀ ਨਹੀਂ ਹੋਣਾ ਜੇ ਵੀ ਹੁਣ ਤੇਰੇ ਘਰ ਬਾਗ ਲੋ ਆਦਮਾ ਗਰਮੇ ਦਾ 20 ਰੁਪਏ ਦੇ ਵਿੱਚ ਕੀ ਚਾਹੁੰਦਾ ਤੂੰ 6 ਪੀਸ ਆ 10 ਬੰਦੇ ਆ ਤੂੰ ਦੱਸ ਕਿੰਨੇ ਫਰੂਟ ਲੈ ਕੇ ਆਂਦਾ ਮੈਂ ਇਹ ਮੇਰੇ ਤਰਲੇ ਵੀ ਕਰਦਾ ਮੈਂ ਖਾਣਾ ਨਹੀਂ ਯਾਰ ਤੇਰੇ ਤੋਂ ਡਾਕਟਰ ਮਨਾ ਕੀਤੇ ਡਾਕਟਰ ਨੇ ਨਹੀਂ ਮਨਾ ਕੀਤਾ ਤੇ ਨੈਨਕ ਤਾਂ ਆਊਟ ਹੋ ਗਏ ਨਾ ਪਜਾਮਾ 60 ਦਾ ਲਿਆ ਕੇ ਤੂੰ ਜਿੱਦਾਂ ਸੁਲਾ ਮਾਰਦਾ ਨਾ ਉੱਤੋਂ ਉੱਤੋਂ ਕਰਦਾ 4 ਉਸਤਾਦ ਜੀ ਕਿਨੂੰ ਲਿਆ ਕੇ ਆ ਦੇ ਦੇ ਬੁਲਾ ਲਾ ਸਾਰਿਆਂ ਨੂੰ ਬਾਹਰ ਮੈਂ ਕਿਹਾ ਭਾਈ 4 ਨੇ ਕਹਿੰਦਾ ਕੋਈ ਨਹੀਂ ਇੱਕ ਇੱਕ ਉਹ ਬਾਹਰ ਬਰਾਲਾ ਕਹਿਦੀ ਸੀਗੇ ਉਹ ਵੀਡੀਓ ਚਾਰ 2 ਟਾਫੀਆਂ ਪਾਣ ਦੀਆਂ ਲਿਆ ਕੇ ਦੇ ਦਿੰਦਾ ਮੈਨੂੰ ਸਾਰੀ ਭਾਈ ਉਹ ਰੱਖਦਾ ਭਰਾਵਾ ਤੂੰ ਤੇ ਆਪਣਾ ਸਾਰਾ ਕੁਝ ਪਹਿਲੇ ਭੋਗ ਲਿਆ ਹੁੰਦਾ ਵਾ ਹਰ ਜਾਏ ਤੂੰ ਤੇ ਆਉਣਾ ਰੋਟੀ ਦੇ ਟਾਈਮ ਵਾਲਾ ਤੇ ਜ਼ਿੰਦਗੀ ਕਰੇ ਓਕੇ ਜੀ ਅੱਲਾ ਹਾਫਿਜ਼ ਰੱਬ ਰੱਖੇ ਤੂੰ ਪਤਾ ਨਹੀਂ ਕਿਤੇ ਕੈਮਰੇ ਦੀ ਐਕਸੈਸ ਲਈ ਹੋਈ ਹੈ ਕੈਮਰੇ ਆ ਯਾਰ, ਠਹਿਰ ਜਾ ਇੱਕ ਮਿੰਟ ਤੂੰ ਪਤਾ ਨਹੀਂ ਕਿਤੇ ਨਹੀਂ 2 ਪਾਣ ਦੇ ਟਾਕੇ ਨਹੀਂ ਉਹਨਾਂ ਤੋਂ ਲਿਆ ਭਾਜੀ ਐਕਸੈਸ ਲਈ ਹੋਈ ਆ ਭਾਜੀ ਪਹਿਲੇ ਮੁਕਾ ਲਓ ਆਹੋ ਕਿਤੇ ਪੌਜ਼ ਦੇਣਾ ਤੇ ਮੁਕਣਾ ਹਾਂ ਵੀ ਕਿਤੇ ਓਕੇ ਜੀ ਅੱਲਾ ਹਾਫਿਜ਼ ਜੱਲਾ ਮਿੱਠੇ ਤੇ ਪਾਣ ਨਹੀਂ ਲਿਆ ਕੇ ਦਿੰਦਾ 5 ਟਾਫੀਆਂ 2 5 ਰੁਪਏ ਦੀਆਂ 2 ਹੁੰਦੀਆਂ ਨਿੱਕੀਆਂ ਨਿੱਕੀਆਂ ਉਸਤਾਦ ਜੀ ਪੋਜ਼ ਦੇ ਬਹਾਨੇ ਕੀ ਪਿੱਛੇ ਇੱਕ ਕਰਕੇ ਸਾਈ ਸੀਰੀਅਸਲੀ ਮੈਂ ਤੁਹਾਨੂੰ ਨਾ ਜਣਾ ਲੋ ਐਡਾ ਸੱਪ ਲਿਆ ਕੇ ਦਿੱਤਾ ਬੋਤਲ ਤੇ ਬਿਠਾ ਲੈ ਵਿੱਚ ਕਰ ਲੈ ਯਾਰ ਹਾਂ ਉਹ 7 ਭਰਾ ਨੇ ਕਿਤੇ ਥੋੜਾ ਰਸ਼ ਘਟੇ
ਸੋਹਰਿਆਂ ਨੇ ਕਿੰਨੀ ਵਾਰੀ ਫੜ ਲੈ ਕੇ ਆ ਲੈ ਫੜ ਹੈ ਆ ਲੈ ਫੜ ਕੀ ਕਿਹਾ ਸੋਹਰਿਆਂ ਦੇ ਖਾਲੀ ਹੱਥ ਜਾਂਦਾ ਤੂੰ ਛਾਪਰ ਨਿਆਣੇ ਦੇ ਇੱਥੇ ਫੜਾ ਕੇ ਉਹ ਘਰ ਜਾ ਕੇ ਫ੍ਰਿਜ ਦੇਖ ਤੁਹਾਡੀ ਭਰੀ ਪਈ ਆ ਫ੍ਰਿਜ ਭਰੀ ਪਈ ਆ। ਓਏ ਅਸ਼ਟਮੀ ਵੀ ਕਰ ਆ ਦੇਖ ਸਾਜੀ ਉਹ ਕੈਮਰਾ ਬੰਦ ਹੋਇਆ ਕਿਦਾਂ ਇਹ ਚਿਹੜੇ ਦਿੱਤੇ ਕਿ ਮੇਰਾ ਬ੍ਰੈਸਲੇਟ ਟੁੱਟ ਗਿਆ ਉਹ ਨਹੀਂ ਭਾਈ ਇੱਧਰ ਸਹੀ ਸਹੀ ਝੂਠ ਨਾ ਬੋਲੀ ਨਾਲੇ ਮੈਂ ਹਰ ਫਲ ਦਾ ਪਹਿਲੇ ਤੈਨੂੰ ਪੁੱਛਦਾ ਮੈਂ ਤੇਰੀ ਜਿੰਨੀ ਉਹਨਾਂ ਦੀ ਇੱਜ਼ਤ ਕਰਦਾ ਮੈਂ ਬੇਟਾ ਤੂੰ ਨਹੀਂ ਖਾਣਾ ਲੈਂਦਾ ਗੱਲ ਇੱਥੇ ਮਖਲੂਕ ਕਾਹਨੂੰ ਦੱਸਣ ਡਿਆ ਨਹੀਂ ਤੇਰਾ ਨੈਟ ਉਹਦੇ ਐਕਸਪ੍ਰੈਸ਼ਨ ਚੈੱਕ ਤੇਰਾ ਬੇਟਾ ਕਹਿੰਦਾ ਤੂੰ ਜਨ ਨਹੀਂ ਤੁਸੀਂ ਉਹਨੂੰ ਜ਼ਲੀਲ ਕਰਦੇ ਹੋ ਪੂਰੇ ਆਫਿਸ ਦੇ ਵਿੱਚ ਸਹੀ ਗੱਲ ਇਹ ਆ ਪੂਰੇ ਆਫਿਸ 'ਚ ਮਾੜਾ ਚੰਗਾ ਜੋ ਵੀ ਰੋਜ਼ ਇਹ ਲੈ ਕੇ ਆਉਂਦਾ ਉਸਤਾਦ ਤੁਸੀਂ ਅੱਜ ਤੱਕ ਕੀ ਲੈ ਕੇ ਆਏ ਸਹੀ ਦੱਸਿਓ ਉਹਨੂੰ ਚਾਹੀਦੇ ਨੇ ਆਮ ਜ਼ਿੰਦਗੀ 'ਚ ਫਿਲਟਰ ਲਾ ਕੇ ਫਿਰ ਜਿਹੜੇ ਮਾਰੇ ਖਾਣੇ ਫਿਲਟਰ ਮਤਲਬ ਪਰਫੈਕਟ ਲਾ ਕੇ ਕੋਈ ਅੱਛਾ ਜਿਹਾ ਸਨੈਪਚੈਟ ਦਾ ਮੇਰੇ ਕੋਲ ਮੋਬਾਈਲ ਚੋਂ ਬਾਹਰ ਵੀ ਮੋਬਾਈਲ ਬੰਦ ਵੀ ਹੋ ਗਿਆ ਆਹੋ ਨੈਕਟਰ ਜਿਹਾ ਤਾਂ ਹੈ ਵਾ ਨੈਕਟਰ ਜਿਹਾ ਵਾ ਮੈਂ ਯਕੀਨ ਮੈਨੂੰ ਪੂਰੇ ਅਦਾਰੇ 'ਚੋਂ ਇਸ ਬੰਦੇ ਨਾਲ ਮੇਰਾ ਪਿਆਰ ਆ ਇੱਜ਼ਤ ਆਬਰੂ ਹਯਾ ਮੈਂ ਸਾਰਿਆਂ ਨੂੰ ਯਾਰ ਦਾਨਿਸ਼ ਵੈਰੀ ਐਜੂਕੇਟਡ ਆ ਤੂੰ ਆਨ ਕੈਮਰਾ ਝੂਠ ਬੋਲਣ ਡਿਆ ਡੋਕੇ ਨਹੀਂ ਖਾਣਾ ਫਲ ਤੂੰ ਨਾ ਖਾ ਲਿਆ ਤਾਂ ਕੀੜੇ ਤਾਂ ਨਾ ਕੱਢ ਆਹ ਦੇਖੋ ਝੂਠੇ ਵਾਟੇ ਵੀ ਲਈ ਜਾਂਦੇ ਆ ਨਾਲ ਆਈ ਵੀ ਉਹ ਜਾ ਮਿੱਠੇ ਮਿੱਠੇ ਤੈਨੂੰ ਮੈਂ ਤਰੀਕਾ ਦੱਸਦਾ ਮਿੱਠੇ ਤੂੰ ਨਾ ਜਿਹੜੇ ਨਿੱਕੇ ਨਿੱਕੇ ਫਲ ਨਾ ਇਹਨਾਂ ਦੇ ਇੰਗਲਿਸ਼ 'ਚ ਨਾਂ ਯਾਦ ਕਰ ਤੂੰ ਪੰਜਾਬੀ ਨਾਲ ਲਿਆ ਨਾ ਕਰ ਡੋਕੇ ਨੂੰ ਦੇ ਇੰਗਲਿਸ਼ 'ਚ ਕੀ ਕਹਿੰਦੇ ਦੁਕਾਨ ਡੋਕੇ ਤੋਂ ਕਹਤੇ ਡੋਕੇ ਹਾਂ ਉਹ ਨਹੀਂ ਜਿਹੜਾ ਵੀ ਇੰਗਲਿਸ਼ ਨਾਂ ਨਾ ਸਲਮਾਨ ਨੂੰ ਪੁੱਛਣਾ ਉਹ ਕਰ ਲਿਆ ਕਰ ਉਸਤਾਦ ਜੀ ਮੈਂ ਦਾਗੀ ਵੀ ਲਿਆ ਮੈਂ ਗਲਿਆ ਵੀ ਲਿਆ ਮੈਂ ਪੌਣਾ ਫਲ ਜ਼ਾਇਆ ਵੀ ਉਹ ਵੀ ਖਾ ਜਾਂਦਾ ਇਹਨੂੰ ਪਤਾ ਸੁੰਡੀ 'ਚ ਕਿਹੜਾ ਹੱਡੀ ਹੁੰਦੀ ਆ ਮੈਨੂੰ ਪਤਾ ਸੁੰਡੀ 'ਚ ਕਿਹੜਾ ਹੱਡੀ ਨੂੰ ਬੋਨਲੈਸ ਉਹ ਵੀ ਨਗਾ ਜਾਂਦਾ ਤੇ ਉੱਤੋਂ ਇਸ ਕਿਸਮ ਦਾ ORS ਪੀਂਦਾ ਵਾ ਉਹ ਸਾਰਾ ਅੰਦਰ ਸੈੱਟ ਹੋ ਜਾਂਦਾ ਐਂ ਚੱਕਰ ਮੁੱਕ ਗਿਆ ਦਿੱਲੀ ORS ਪੀ ਜਾ ਰਿਹਾ ਦਿੱਲੀ ਤੇ ਫ੍ਰਿਜ ਪਿਆ ਭਰ ਕੇ ਰੱਖਿਆ ਇਹਨੇ ਕੈਲੋਰੀਜ਼ ਜਿਹੜੇ ਬੰਦੇ ਮੇਰੇ ਘਟ ਗਏ ਕੀ ਕੱਟ ਕੇ ਤੇਰੇ ਮੇਰਾ ਬਲੱਡ ਘਟਦਾ ਵਾ ਨਾ ਉਹ ਬੰਦੇ ਕਹਿੰਦੇ ਕਿ ਕੈਲਸ਼ੀਅਮ ਪੀ ਜਾਂ ORS ਪੀ ਮੈਂ ORS ਦੀ ਵੱਡੀ ਬੋਤਲ ਭਰ ਕੇ ਰੱਖੀ ਹੁਣ ਐਲ ਵਾਲੇ ਕੈਸੀ ਮਖਲੂਕ ਆ ORS ਮੈਂ ਇੱਕ ਗਲਾਸ ਪੀਤਾ ਸਾਰਾ ਕੋਈ ਇਹਨਾਂ ਨੂੰ ਕੋ ਮੁਕਾ ਗਿਆ ਆਨੂੰ ਨੇ ਪੀਤਾ ਜਦੋਂ ਆਇਆ ਦੋ ਯਾਰ ਬੋਤਲ ਮੂੰਹ ਖੁਦਾ ਦੀ ਲਾਈ ਸੀ ਕਸਮ ਤੰਦਰੁਸਤ ਵੀ ਕਿਸੇ ਹੋਰ ਦੇ ਪੱਲੇ ਹੋਣ ਨੂੰ ਫਿਰਨ ਡੇ ਵੀ ਅੱਜ ਤੁਹਾਨੂੰ ਕੋਈ ਮੂਜ਼ੀ ਮਰਜ਼ ਲੱਗ ਜਾਵੇ ਉਹ ਵੀ ਤੁਸੀਂ ਮੇਰੇ ਗੱਲ ਪੈਣਾ ਯਾਰ ਤੂੰ ਜਿੰਨੇ ਟੋਕ ਚੱਲ ਮੈਂ ਕੇ ਲਾਨਾ ਦਰਸ਼ਕ ਚੱਲ ਮੈਂ ਤੇਰਾ ਸਫਰ ਕਹਿੰਦਾ ਤੰਦਰੁਸਤ ਵੀ ਕਿਸੇ ਹੋਰ ਦੇ ਪੱਲੇ ਹੋਣ ਨੂੰ ਚੱਲ ਮੈਂ ਤੇਰਾ ਸਫਰ ਮਕਾਉਣ ਲਿਆ ਵਾ ਤੂੰ ਤਾਂ ਮੇਰਾ ਸਫਰ ਨਾ ਉੱਤੇ ਦਾ ਮਕਾ ਯਾਰ ਮਿੱਠੇ ਅੱਜ ਮੈਨੂੰ ਨਾਲ ਲੈ ਜੀ ਮੈਨੂੰ ਨਾਲ ਲੈ ਜੀ ਯਾਰ ਇਹਨੂੰ ਕਿਤੇ ਫਰਿਸ਼ਤਾ ਨਾਲ ਲੈ ਜਵੇ ਉਹ ਬਾਰਿਸ਼ ਪਈ ਹੋਈ ਅੱਜ ਲੈ ਜੀ ਨਾਲ ਅੱਜ ਹੀ ਮੇਰੇ ਕੋ ਕਸਮ ਲਾ ਲਾ ਸੋਏ ਝੂਠ ਬੋਲਿਆ ਇਹਨਾਂ ਦਾ ਕਰਕੇ 6 ਟੂਪਾਂ ਪਵਾ ਲਈਆਂ ਮੈਂ ਔਰ ਮੈਂ ਅੱਖਾਂ 'ਚ ਨਹੀਂ ਮੋਟਰਸਾਈਕਲ ਪੈਂਥਰ ਵਾਲੇ ਮੈਨੂੰ ਡਾਇਰੈਕਟ ਹੋ ਗਏ ਰਾਤੀ ਗੱਡੀ ਲਾ ਕੇ ਟੂਪਾਂ ਦੀ ਯਾਰ ਔਰ ਮੈਂ ਇੱਧਰ ਦੋ ਮੋਟਰਸਾਈਕਲ ਦੇ ਵਿੱਚ ਅੱਗੇ ਪਿੱਛੇ ਦੋ ਮੈਂ ਮੋਢੇ ਟੰਗੀਆਂ ਹੁੰਦੀਆਂ ਦੋ ਮੋਢੇ ਟੰਗੇ ਲਿਆਉਣਾ ਅੱਛਾ ਅੱਜ ਲੈ ਜੀ ਤੇਰੀ ਮਿਹਰਬਾਨੀ ਹੈ ਯਾਰ ਅੱਜ ਲੈ ਜਾਣਾ ਨਹੀਂ ਉਸਤਾਦ ਮੈਂ ਤੁਹਾਡਾ ਕਰਕੇ ਕਿਤੇ ਲੇਡੀ ਡੋਲੀ ਪਾਉਣ ਲੱਗਾ ਬੰਦ ਹੋ ਗਿਆ ਜੀ ਪਹਿਲੇ ਤਾਂ ਮੁੱਕਿਆ ਕੀ ਯਾਰ ਜਨ ਆ 100 ਕਾਰਡ ਨੇ